ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਵਨ ਮਾਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 21 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਸਪੈਸ਼ਲ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਟਰੱਕਿੰਗ ਨਾਲ ਰਿਲੇਟਡ ਹੁੰਦਾ ਉਹ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਕ ਐਂਡ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਕ ਆਣਾ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਨਸਾਨ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ ਜੱਸੀ ਗਿੱਲ, ਰਮਿੰਦਰ ਸਿੰਘ ਬਸਰਾ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਅੱਜ ਕਿਉਂਕਿ ਵੀਰਵਾਰ ਆ, ਟਰੈਕਿੰਗ ਥਰਸਡੇ ਆ, ਸੋ ਆਪਾਂ ਟਰੈਕਿੰਗ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ ਤੇ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਜਿਹੜੀ ਆ ਟਰੈਕਿੰਗ ਦੇ ਨਾਲ ਸੰਬੰਧਿਤ ਸ਼ੁਰੂ ਕਰੀਏ। ਸੋ ਬੀਤੇ ਵੀਕਐਂਡ ਦੇ ਉੱਤੇ ਰਮਨ ਜੀ ਤੁਹਾਡੇ ਦੁਆਰਾ ਨਾਪਟਾ ਦੇ ਦੁਆਰਾ ਜਿਹੜਾ ਟਰੱਕਿੰਗ ਸ਼ੋਅ ਫਰੈਜ਼ਨੋ ਦੇ ਵਿੱਚ ਲਿਆਂਦਾ ਗਿਆ ਸੀ 2 ਰੋਜ਼ਾ, ਸੋ ਉਹ ਕਾਫੀ ਵਧੀਆ ਜਿਹੜਾ ਉਹ ਨਿਬੜਿਆ। ਸੋ ਜੇ ਤੁਸੀਂ ਉਸ ਦੇ ਬਾਰੇ ਥੋੜ੍ਹੀਆਂ ਅਪਡੇਟਸ ਸਾਂਝੀਆਂ ਕਰੋ, ਕਿੱਦਾਂ ਦਾ ਤਜਰਬਾ ਰਿਹਾ, ਕੀ ਕੁਛ ਜਿਹੜੇ ਲੋਕ ਆ ਕੇ ਮਿਲੇ ਜਿਹੜੇ ਆ, ਕੀ ਉਹਨਾਂ ਦੀਆਂ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਕੀ ਗੱਲਾਂ ਬਾਤਾਂ ਸੀਗੀਆਂ? ਜੀ ਬਿਲਕੁਲ ਰਾਸ਼ਨ, ਦੋ ਦਿਨਾਂ ਦੋ ਰੋਜ਼ਾ ਆਪਣਾ ਟਰੱਕ ਸ਼ੋਅ ਸੀਗਾ, ਬੜਾ ਵਧੀਆ ਹੋ ਨਿਬੜਿਆ। ਆਪਾਂ ਜਿਵੇਂ ਦੀ ਆਸ ਕਰਦੇ ਸੀਗੇ ਉਵੇਂ ਹੀ ਸਾਰਾ ਕੁਛ ਹੋਇਆ। ਬਾਕੀ ਜਿਹੜੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਆ ਉਹ ਡੈਫੀਨੇਟਲੀ ਅਸੀਂ ਵੀ ਨੋਟ ਕਰ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਜਿਹੜੇ ਆਉਣ ਵਾਲੇ ਸੀ ਵਿਜ਼ਿਟਰ ਸੀਗੇ, ਜੇ ਉਹਨਾਂ ਨੇ ਵੀ ਕੋਈ ਕਮੀਆਂ ਪੇਸ਼ੀਆਂ ਸਾਡੀਆਂ ਦੇਖੀਆਂ ਹੈਗੀਆਂ ਤੇ ਉਹ ਵੀ ਜ਼ਰੂਰ ਸਾਨੂੰ ਜਿਹੜਾ ਆ ਉਹ ਦੱਸ ਸਕਦੇ ਹੈਗੇ ਆ। ਬਾਕੀ ਹਰ ਇੱਕ ਜਿਹੜਾ ਬੂਥ ਸੀਗਾ ਉਹਨਾਂ ਨੂੰ ਅਸੀਂ ਪਰਸਨਲੀ ਜਿਹੜੀ ਉੱਥੇ ਵੀ ਮਿਲੇ ਆ ਤੇ ਹੁਣ ਵੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈਗੀ ਆ ਕਿ ਕੀ ਉਹਨਾਂ ਦੇ ਰਿਵਿਊਜ਼ ਹੈਗੇ ਆ, ਕੀ ਉਹਨਾਂ ਦੀ ਸੋਚ ਹੈਗੀ ਆ। ਜਿਹੜੀਆਂ ਸਰਕਾਰੀ ਏਜੰਸੀਆਂ ਹੈਗੀਆਂ ਸਾਡਾ ਧਿਆਨ ਥੋੜ੍ਹਾ ਜਿਹਾ ਉੱਧਰ ਸੀਗਾ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਇਸ ਵੇਲੇ ਰੇਡੀਓ ਦੇ ਉੱਤੇ ਪੁੱਛਦੇ ਆ ਜਾਂ ਗੱਲ ਕਰਦੇ ਆ ਉਹ ਚੀਜ਼ਾਂ ਉੱਥੇ ਪੁੱਛੀਆਂ ਜਾ ਸਕਦੀਆਂ ਤੇ ਬੜਾ ਵਧੀਆ ਹੁੰਦਾ ਕਿਉਂਕਿ ਆਮਣੇ ਸਾਹਮਣੇ ਗੱਲ ਹੁੰਦੀ ਆ ਤੇ ਤੁਹਾਨੂੰ ਫਰਸਟ ਹੈਂਡ ਨੌਲੇਜ ਜਿਹੜੀ ਮਿਲਦੀ ਆ। ਸੋ ਉਹਦੇ ਵਿੱਚ ਵੀ ਜਿਹੜੀਆਂ ਸਰਕਾਰੀ ਏਜੰਸੀਆਂ ਸੀ ਉਹਨਾਂ ਨੇ ਕਾਫੀ ਖੁਸ਼ ਸੀਗੀਆਂ ਕਿ ਕਾਫੀ ਜਾਣੇ ਉਹਨਾਂ ਦੇ ਕੋਲ ਆਏ ਹੈਗੇ ਆ ਜਿਹਦੇ ਕਿ ਆਣ ਕੇ ਉਹਨਾਂ ਨੇ ਗੱਲ ਕੀਤੀ ਆ ਕਿ ਇੱਥੋਂ ਵਧੀਆ ਹੋ ਸਕਦਾ ਸੀ। ਜੀ ਬਿਲਕੁਲ ਵਧੀਆ ਹੋ ਸਕਦਾ ਸੀ, ਇੱਥੋਂ ਵੱਧ ਆ ਸਕਦੇ ਸੀ। ਜੀ ਬਿਲਕੁਲ ਆ ਸਕਦੇ ਸੀ। ਸੋ ਕੋਸ਼ਿਸ਼ ਇਹੋ ਹੀ ਆ ਕਿ ਵੱਧ ਤੋਂ ਵੱਧ ਜਿਹੜੀ ਕਮਿਊਨਿਟੀ ਆ ਉਹਨੂੰ ਜਿਹੜੀ ਫਸਟ ਹੈਂਡ ਨੌਲੇਜ ਆ, ਫਸਟ ਹੈਂਡ ਇਨਫੋਰਮੇਸ਼ਨ ਆ ਉਹ ਦਿੱਤੀ ਜਾ ਸਕੇ ਤਾਂ ਕਿ ਜਿਹੜੀ ਇਹ ਸਿਚੁਏਸ਼ਨ ਜਿਹੜੀਆਂ ਆਪਣੀਆਂ ਸਿਚੁਏਸ਼ਨਸ ਬਣਦੀਆਂ ਹੈਗੀਆਂ ਔਰ ਰਾਜਕਰਨ ਮੇਰੇ ਖਿਆਲ ਦੇ ਵਿੱਚ ਬਹੁਤ ਇਹੋ ਜਿਹੀਆਂ ਸਿਚੁਏਸ਼ਨਸ ਬਣਦੀਆਂ ਹੈਗੀਆਂ ਜਿਹਦੇ ਵਿੱਚ ਕਿ ਲੋਕਾਂ ਨੂੰ ਜਿਹੜਾ ਮਾਲੀ ਨੁਕਸਾਨ ਵੀ ਬਹੁਤ ਹੁੰਦਾ ਹੈਗਾ। ਸੋ ਉਹਦੇ ਲਈ ਵੀ ਮਤਲਬ ਕਿ ਜੇ ਤੁਹਾਡੇ ਕੋਲ ਸਹੀ ਇਨਫੋਰਮੇਸ਼ਨ ਨਹੀਂ ਹੈਗੀ, ਸਹੀ ਨੌਲੇਜ ਨਹੀਂ ਹੈਗੀ ਤੇ ਉਹ ਤੁਹਾਨੂੰ ਹਰਟ ਕਰਦੀ ਹੈਗੀ ਲੌਂਗ ਰਨ 'ਚ, ਸ਼ਾਰਟ ਰਨ 'ਚ ਵੀ ਤੇ ਲੌਂਗ ਰਨ 'ਚ ਵੀ।
ਜੀ। ਸੋ ਤੁਸੀਂ ਦੱਸ ਸਕਦੇ ਆ ਵੀ ਕਿੰਨੇ ਕੁ ਲੋਕਾਂ ਨੇ ਅਟੈਂਡ ਕੀਤਾ ਹੈ ਓਵਰਆਲ ਇਸ 2 ਰੋਜ਼ਾ ਟਰੱਕਿੰਗ ਸ਼ੋਅ ਨੂੰ? ਇਹ ਬਿਲਕੁਲ ਰਾਜਕਿਰਨ ਆਪਣਾ ਜਿਹੜਾ ਤਾਂ ਸਾਡੇ ਕੋਲ ਰਜਿਸਟਰਡ ਜਿਹੜੇ ਹੈਗੇ ਆ ਅਬਾਊਟ 5600 ਬਾਕੀ ਜਿਹੜੇ ਹੋਲੀ ਵਾਲੇ ਜਿਹੜੇ ਸੀਗੇ ਉਹ ਰਜਿਸਟਰਡ ਨਹੀਂ ਸੀਗੇ, ਸੋ ਉੱਦਾਂ ਉਹਨਾਂ ਨੇ ਜਾਣਾ ਸੀਗਾ। ਸੋ ਉਹ ਜਿਹੜਾ 700-800 ਦੇ ਕਰੀਬ ਉਹ ਸੀਗੇ, ਤੇ ਬਾਕੀ ਜਿਹੜੇ ਥੋੜੇ ਜਿਹੇ ਅਸੀਂ ਲੂਪ ਹੋਲ ਦੇਖੇ ਕਿ ਜਿਹੜੇ ਨਾਨ ਰਜਿਸਟਰਡ ਸੀਗੇ ਕਾਫੀ ਸੀਗੇ, ਜਿਹੜੇ ਕਿ ਕਿੰਗਸ ਕੈਨੀਅਨ ਵਾਲੀ ਜਿਹੜੀ ਸਾਈਡ ਤੋਂ ਆਏ ਸੀਗੇ। ਸੋ ਉਹਨਾਂ ਨੂੰ ਅਸੀਂ ਕੋਈ ਸਾਡਾ ਮਤਲਬ ਕਿ ਉਹਨਾਂ ਤੇ ਕੋਈ ਗਿਣਤੀ ਨਹੀਂ ਹੈਗੀ, ਪਰ ਕਾਫੀ ਸੀਗੇ। ਸੋ ਆਪਣਾ ਜਿਹੜਾ ਅਫੀਸ਼ੀਅਲ ਜਿਹੜਾ ਹੈਗਾ ਅਬਾਊਟ 56 ਤੋਂ 5800 ਦੀ ਉਹ ਜਿਹੜੀ ਰਜਿਸਟਰਡ ਹੈਗੇ ਆ। ਬਾਕੀ ਜਿਹੜੀ ਹੋਰ ਹੈਗੀ ਆ ਕੈਲਕੂਲੇਸ਼ਨ ਆ ਉਹ ਦੇਖਾਂਗੇ ਕਿ ਕਿੰਨੀ ਕੁ ਹੋ ਸਕਦੀ ਹੈ, ਕਿੰਨੀ ਕੁ ਅਸੀਂ ਕਲੋਜ਼ ਜਾ ਸਕਦੇ ਹਾਂ ਉਹਦੇ। ਜੀ, ਜੀ। ਸੋ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਪਹੁੰਚੀ ਸੀ, ਸੋ ਉੱਥੋਂ ਆਪਾਂ ਕਾਫੀ ਕਵਰੇਜ ਕੀਤੀ, ਵੈਂਡਰਸ ਦੇ ਨਾਲ ਗੱਲਬਾਤ, CHP ਕਾਰਬ ਦੇ ਨਾਲ, ਫਰੈਜ਼ਨੋ ਪੁਲਿਸ ਡਿਪਾਰਟਮੈਂਟ, ਇਹ ਸਾਰੀਆਂ ਜਿੰਨੀਆਂ ਸੰਸਥਾਵਾਂ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ। ਆਪਾਂ ਦੇਖਿਆ ਵੀ ਆਪਣੇ ਟਰੱਕਰਸ ਗਏ ਸੀਗੇ, ਵੈਂਡਰਸ ਨੂੰ ਤਾਂ ਚਲੋ ਮਿਲਦੇ ਸੀਗੇ। ਇਹ ਸਰਕਾਰੀ ਏਜੰਸੀਆਂ ਦੇ ਉੱਤੇ ਘੱਟ ਦੇਖੇ ਗਏ ਸੀਗੇ, ਮੈਂ ਨਹੀਂ ਕਹਿੰਦਾ ਨਹੀਂ ਸੀਗੇ, ਸੀਗੇ ਪਰ ਘੱਟ ਸੀਗੇ ਜਿੰਨੇ ਆਪਾਂ ਨੂੰ ਇੱਥੇ ਸਵਾਲ ਆਉਂਦੇ ਆ। ਉਸ ਪੱਧਰ ਦੇ ਉੱਤੇ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਇੱਦਾਂ ਲੱਗਦਾ ਸੀਗਾ ਵੀ ਥੋੜ੍ਹੇ ਘੱਟ ਪੁੱਛੇ ਜਾ ਰਹੇ ਸੀਗੇ। ਕਾਰ ਵਾਲਿਆਂ ਦੇ ਨਾਲ ਤਾਂ ਥੋੜ੍ਹੇ ਆਪਾਂ ਨੂੰ ਪਤਾ ਆ ਵੀ ਜ਼ਿਆਦਾ ਜਿਹੜਾ ਲੋਕ ਆ ਉਹ ਫਸਦੇ ਵੀ ਆ, ਉਹਨਾਂ ਨਾਲ ਗਿਲੇ ਸ਼ਿਕਵੇ ਥੋੜ੍ਹੇ ਜਿਹੜੇ ਉਹ ਜ਼ਿਆਦਾ ਜਿਹੜਾ ਪੇਸ਼ ਕਰਤੇ ਜਾਂਦੇ ਆ। ਜੀ ਬਿਲਕੁਲ ਰਾਜਕਿਰਨ, ਮੈਂ ਅਗੇਨ ਮਤਲਬ ਕਿ ਥੈਂਕ ਯੂ ਤੁਹਾਡੀ ਟੀਮ ਦਾ ਸਾਰੀ ਦਾ। ਤੁਸੀਂ 2 ਦਿਨ ਉੱਥੇ ਸੀਗੇ ਔਰ ਬਹੁਤ ਵਧੀਆ ਕਵਰੇਜ ਕੀਤੀ, ਬਹੁਤ ਵਧੀਆ ਤੁਸੀਂ ਡੀਟੇਲ ਦੇ ਵਿੱਚ ਸਾਰੀ ਗੱਲਬਾਤ ਕੀਤੀ, ਸੁਣੀ ਔਰ ਸਮਝੀ, ਹੈ ਨਾ। ਤੇ ਜਿਹੜੇ ਬਾਕੀ ਡੈਫੀਨੇਟਲੀ ਜਿਹੜੀ ਉਹ ਗੱਲ ਹੈਗੀ ਹੈ ਕਿ ਸਰਕਾਰੀ ਏਜੰਸੀਆਂ ਦੇ ਕੋਲ ਜਾ ਕੇ ਗੱਲ ਕਰਨ ਤੋਂ ਪਤਾ ਨਹੀਂ ਕਿਉਂ ਮਤਲਬ ਕਿ ਆਪਣੇ ਬੰਦੇ ਝੱਕ ਜਾਂਦੇ ਆ ਜਾਂ ਕਿਉਂ ਪਿੱਛੇ ਰਹਿ ਜਾਂਦੇ ਆ। ਇਹ ਚੀਜ਼ ਦਾ ਮੈਨੂੰ ਸਮਝ ਨਹੀਂ ਆਈ। ਗ੍ਰਾਂਟਸ ਵਾਲੇ ਵੀ ਉੱਥੇ ਸੀਗੇ, ਕਾਰ ਵਾਲਿਆਂ ਦੇ ਨਾਲ ਹੀ ਸੀਗਾ ਉਹਨਾਂ ਦਾ ਬੂਥ, DOT ਦਾ ਬੂਥ ਵੀ ਸੀਗਾ, ਔਰ ਬਹੁਤ ਜ਼ਿਆਦੀਆਂ ਐਸੀਆਂ ਗੱਲਾਂ ਜਿਹੜੀਆਂ ਕਿ ਉੱਥੇ ਜਾ ਕੇ ਦਰਜ ਕਰਾਈਆਂ ਜਾ ਸਕਦੀਆਂ ਸੀ, ਕੀਤੀਆਂ ਜਾ ਸਕਦੀਆਂ ਸੀ, ਉਹਦੇ ਤੇ ਉੱਥੇ ਜਾ ਕੇ ਪਤਾ ਨਹੀਂ ਕਿਉਂ ਬਈ ਉੱਥੇ ਚੁੱਪ ਕਰ ਜਾਂਦੇ ਜਾਂ ਉੱਥੋਂ ਤੱਕ ਨਹੀਂ ਪਹੁੰਚ ਪਾਉਂਦੇ, ਉਸ ਬੂਥ ਤੱਕ ਉੱਥੋਂ ਲੰਘ ਜਾਣਾ ਜਾਂ ਗੱਲ ਨਹੀਂ ਕਰਨੀ। ਸੋ ਸਮਝ ਨਹੀਂ ਆਉਂਦੀ ਕਿ ਕੀ ਇਹਦਾ ਇਲਾਜ ਕੀ ਹੋ ਸਕਦਾ। ਮਤਲਬ ਕਿ ਅਸੀਂ ਸਾਰਿਆਂ ਨੂੰ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਤੁਸੀਂ ਅਗਲੇ ਬੰਦੇ ਨੂੰ ਜਿਹਦੇ ਨਾਲ ਗੱਲ ਕਰਨੀ ਉਹਨੂੰ ਲਿਆਣ ਕੇ ਅੱਗੇ ਬਿਠਾਓ। ਜੇ ਹੁਣ ਉਹਦੇ ਅੱਗੇ ਬੈਠੇ ਦੇ ਸਾਹਮਣੇ 2 ਦਿਨ ਹੁਣ ਉੱਥੇ ਬੈਠੇ ਰਹਿਣ ਤੋਂ ਬਾਵਜੂਦ ਵੀ ਜੇ ਕੋਈ ਬੰਦਾ ਉਹਨਾਂ ਨਾਲ ਜਾ ਕੇ ਗੱਲ ਨਹੀਂ ਕਰਦਾ, ਫਿਰ ਤਾਂ ਜਿਹੜੀ ਸਿਚੁਏਸ਼ਨ ਹੈਗੀ ਆ ਉਹਨੂੰ ਮਤਲਬ ਕਿ ਸਮਝਣ ਦੀ ਲੋੜ ਆ ਕਿ ਕੀ ਚੱਕਰ ਹੈਗਾ, ਕਿ ਕਿਉਂ ਨਹੀਂ ਗੱਲ ਕਰ ਪਾਉਂਦੇ ਉੱਥੇ ਜਾ ਕੇ। ਜੀ ਰਮਨ ਜੀ। ਜੀ ਹਰਜੋਤ ਜੀ। ਜੀ ਬਿਲਕੁਲ। ਸੋ ਜਿੰਨੇ ਵੀ ਸਾਡੇ ਸਰੋਤੇ ਬਹੁਤ ਪੰਜਾਬੀ ਰੇਡੀਓ ਦੇ ਵੀ ਪਹੁੰਚੇ ਹੋ ਸੀ, ਨੈਪਟਾ ਦੇ ਸਾਰਿਆਂ ਨੂੰ ਪਤਾ ਹੀ ਆ। ਅਸੀਂ ਹਰ ਐਂਗਲ ਤੋਂ ਹੀ ਰਾਜਕਨਵੀਰ ਸਿੰਘ ਉਹਨਾਂ ਨੇ ਵੀ 2 ਦਿਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਸਾਰਿਆਂ ਦੇ ਨਾਲ ਇੰਟਰਵਿਊ ਕੀਤੀਆਂ, ਚਾਹੇ ਉਹ ਹਾਈਵੇ ਪੈਟਰੋਲ ਵਾਲੇ ਸੀ, ਕਾਰਬ ਵਾਲੇ ਸੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਹੜੇ ਉੱਥੇ ਨਹੀਂ ਵੀ ਗਏ ਜਾਂ ਜਿਹੜੇ ਗਏ ਵੀ ਆ, ਜਿਹੜੇ ਪ੍ਰੋਗਰਾਮ ਨਹੀਂ ਸੁਣ ਸਕੇ, YouTube ਤੇ Facebook ਤੇ ਸਾਰੀਆਂ ਜਿਹੜੀਆਂ ਉਹ ਗੱਲਬਾਤ ਆ ਉਹ ਪਈ ਆ, ਜ਼ਰੂਰ ਜਾ ਕੇ ਸੁਣਿਓ ਬੜੇ ਧਿਆਨ ਦੇ ਨਾਲ। ਇੱਕ ਚੀਜ਼ ਰਮਨ ਜੀ ਜਿਹੜੀ ਮੈਂ ਨੋਟ ਕੀਤੀ, ਆਪਣੇ ਬੰਦੇ ਸ਼ਾਈ ਆ, ਅਜਿਹੇ ਮਾਮਲਿਆਂ 'ਚ ਝੱਕ ਜਾਂਦੇ ਆ, ਚਾਹੇ ਉਹ ਇੰਗਲਿਸ਼ ਦੇ ਵਿੱਚ ਪ੍ਰੋਫੀਸ਼ੀਐਂਸੀ ਨੂੰ ਲੈ ਕੇ ਹੋਵੇ ਜਾਂ ਕੁਛ ਹੋਵੇ। ਆਈ ਥਿੰਕ ਕੁਛ ਜਿਹੜੀਆਂ ਏਜੰਸੀਆਂ ਵੀ ਆ ਜਾਂ ਤੁਹਾਡੇ ਪੱਧਰ ਤੇ ਜਾਂ ਕੋਈ ਵੀ ਜਿਹੜਾ ਜਾਂਦਾ ਉੱਥੇ ਨਾ ਇੱਕ ਸਰਵੇ ਫਾਰਮ ਉਹਨਾਂ ਦੇ ਨਾਲ ਸੰਬੰਧਿਤ ਕੁਛ ਸਵਾਲ ਜਵਾਬਾਂ ਦੇ ਜਿਹੜੇ ਉਹ ਹੋਣੇ ਚਾਹੀਦੇ ਆ, ਵੀ ਜੇ ਕੋਈ ਲਿਖ ਕੇ ਉਹਨਾਂ ਨੂੰ ਘੱਲ ਦੇਣਾ ਚਾਹੁੰਦਾ ਕੋਈ ਸੁਜੈਸ਼ਨ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ, ਖਾਸ ਕਰਕੇ ਇਹਨਾਂ ਏਜੰਸੀਆਂ ਦੇ ਮੂਹਰੇ ਜਿਹੜਾ ਉਹ ਹੈਗਾ। ਸੋ ਉਸ ਚੀਜ਼ ਦੇ ਵੱਲ ਵੀ ਆਈ ਥਿੰਕ ਉਹਨਾਂ ਨੂੰ ਸਲਾਹ ਦਿੱਤੀ ਜਾ ਸਕਦੀ ਆ ਵੀ ਲੋਕਾਂ ਦੀ ਰਾਏ ਜਿਹੜੀ ਤੁਸੀਂ ਸਰਵੇ ਦੇ ਵਿੱਚ ਲੈ ਸਕਦੇ ਆ। ਮੇ ਬੀ ਉਹਦੇ ਵਿੱਚ ਗੱਲ ਕਰਨ ਤੋਂ ਜਿਹੜਾ ਜਿਸਨੂੰ ਸ਼ਾਈਨੈਸ ਆ, ਸ਼ਰਮ ਆਉਂਦੀ ਆ, ਉਹ ਟਿਕ ਮਾਰਕ ਕਰਕੇ ਜਾਂ ਆਪਣਾ ਨਾਮ ਉਹਦੇ ਵਿੱਚ ਲਿਖ ਕੇ ਉਹ ਫਿਰ ਜਿਹੜਾ ਉਹ ਕਰ ਦੇਵੇ। ਆਈ ਥਿੰਕ ਫੀਡਬੈਕ ਫਿਰ ਉਹਨਾਂ ਏਜੰਸੀਜ਼ ਨੂੰ ਵੀ ਜਿਹੜੀ ਉਹ ਮਿਲ ਸਕਦੀ ਆ। ਬਿਲਕੁਲ ਰਾਜਕਿਰਨ, ਕੋਈ ਨਾ ਕੋਈ ਹੱਲ ਤਰੀਕਾ ਲੱਭਿਆ ਜਾ ਸਕਦਾ ਹੈ। ਦੈਟਸ ਨਾਟ ਅ ਬਿਗ ਡੀਲ। ਹੱਲ ਤਰੀਕਾ ਲੱਭਿਆ ਜਾ ਸਕਦਾ, ਪਰ ਪ੍ਰੋਬਲਮ ਇਹ ਹੈ ਕਿ ਦੇਖੋ ਅਗੇਨ
ਜੇ ਆਪਾਂ ਇਹਨਾਂ ਕੰਟਰੀਆਂ 'ਚ ਆਣ ਕੇ ਵੀ ਦੇਖੋ, ਪਹਿਲੀ ਗੱਲ ਤੇ ਹੈ ਕਿ ਮੋਸਟਲੀ ਜਿਹੜੇ ਆ ਜਿੱਦਾਂ CHP ਦਾ ਹੈਗਾ, ਮੋਸਟਲੀ ਜਾ ਕੇ ਗੱਲ ਕਰਕੇ ਰਾਜੀ ਨਹੀਂ ਕਿ ਸ਼ਾਇਦ ਪਤਾ ਨਹੀਂ ਹੁੰਦੇ ਸਾਨੂੰ ਉੱਥੇ ਫੜ ਕੇ ਬਿਠਾ ਲੈਣਾ ਉਹਨਾਂ ਨੇ, ਜਾਂ ਸਾਨੂੰ ਫੜ ਕੇ ਉੱਥੇ ਕਰ ਲੈਣਾ, ਹੈ ਨਾ, ਵੀ ਸਾਨੂੰ ਉੱਥੇ ਹੀ ਟਿਕਟ ਲਿਖ ਦੇਣੀ ਆ, ਜਾਂ ਸਾਨੂੰ ਕੋਈ ਉੱਥੇ ਬਾਹੋਂ ਫੜ ਕੇ ਅਗਲਾ ਉੱਥੇ ਬਿਠਾ ਲੂਗਾ ਵੀ ਆ ਜਾ ਇੱਧਰ, ਤੂੰ ਤਾਂ ਮੈਂ ਤੈਨੂੰ ਲੱਭਦਾ ਸੀ ਬੜੇ ਚਿਰ ਦਾ, ਕਾਬੂ ਆ ਗਿਆ ਮਸਾਂ ਤੂੰ ਆਇਆ, ਹੈ ਨਾ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜਸਟ ਇੱਕ ਸਿੰਪਲੀ ਚੀਜ਼ ਹੈਗੀ ਆ ਕਿ ਇੱਕ ਥੋੜੀ ਜਰਨਲ ਜਿਹੜੀ ਗੱਲਬਾਤ ਆ ਉਹ ਕਰਨੀ ਹੈਗੀ ਆ ਜਾ ਕੇ। ਜਰਨਲ ਗੱਲਬਾਤ ਦੇ ਵਿੱਚ ਤੁਸੀਂ ਇੱਕ ਆਪਣਾ ਜਿਹੜਾ ਸਵਾਲ ਪੁੱਛਣੇ ਹੈਗੇ ਆ, ਔਰ ਤੁਹਾਨੂੰ ਉਹਦਾ ਆਨਸਰ ਮਿਲਣਾ ਹੈਗਾ। ਬਾਕੀ ਤੇ ਕੋਈ ਏਦਾਂ ਦੀ ਗੱਲ ਨਹੀਂ। ਬਾਕੀ ਹਰਭੁਪਿੰਦਰ ਸਿੰਘ ਹੁਣੀ ਪੁੱਛ ਰਿਹਾ ਕਿ ਏਦਾਂ ਦੇ ਜਿਹੜੇ ਟਰੱਕ ਸ਼ੋਜ਼ ਆ ਹੋਰ ਸਟੇਟਸ ਦੇ ਵਿੱਚ ਨਹੀਂ ਹੋ ਸਕਦੇ, ਜ਼ਰੂਰ ਹੋ ਸਕਦੇ ਆ ਜੀ, ਪਰ ਇਹ ਆ ਕਿ ਇਹਨੂੰ ਆਰਗੇਨਾਈਜ਼ ਕਰਨ ਨੂੰ ਔਰ ਇਹਨੂੰ ਸਾਰਾ ਕੁਛ ਕਰਨ ਨੂੰ ਬਹੁਤ ਟਾਈਮ ਲੱਗਦਾ ਹੈਗਾ। ਜਿਹੜਾ ਅਸੀਂ ਫ੍ਰਿਜ਼ਨੋ ਦੇ ਵਿੱਚ ਟਰੱਕ ਸ਼ੋਅ ਕੀਤਾ ਹੈਗਾ, ਇਹਨੂੰ ਤਕਰੀਬਨ ਸਾਨੂੰ 7 ਮਹੀਨੇ ਲੱਗ ਗਏ ਇਹਨੂੰ ਪੁੱਟ ਟੂਗੇਦਰ ਕਰਦਿਆਂ ਨੂੰ, ਸਾਰਾ ਕੁਛ ਮਤਲਬ ਕਿ ਆਰਗੇਨਾਈਜ਼ ਕਰਦਿਆਂ ਨੂੰ, ਹਰ ਇੱਕ ਚੀਜ਼ ਨੂੰ ਪੁੱਟ ਟੂਗੇਦਰ ਕਰਦਿਆਂ ਨੂੰ। ਸੋ ਕੋਸ਼ਿਸ਼ ਕਰ ਰਹੇ ਆ ਕਿ ਹੋ ਸਕਦਾ ਛੋਟੇ ਜਿਹੜੇ ਟਰੱਕ ਸ਼ੋਜ਼ ਹੈਗੇ ਆ ਉਹ ਅਸੀਂ ਹੋਰ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਛੋਟੇ ਲੈਵਲ ਤੇ ਜਿਹੜੇ ਆ ਹੋ ਸਕਣ, ਤੇ ਤਾਂ ਕਿ ਐਟਲੀਸਟ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਨੂੰ ਮੌਕਾ ਦਿੱਤਾ ਜਾ ਸਕੇ ਕਿ ਹੋਰ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਵਿੱਚ ਵੀ ਜਾ ਕੇ ਬੈਠ ਕੇ ਆਪਣੀ ਜਿਹੜੀ ਕਮਿਊਨਿਟੀ ਹੈਗੀ ਉਹਨਾਂ ਨਾਲ ਗੱਲਬਾਤ ਕਰ ਸਕਣ। ਜੀ, CHP ਦੇ ਨਾਲ ਜਦੋਂ ਰਮਨ ਜੀ ਮੈਂ ਗੱਲਬਾਤ ਕਰ ਰਿਹਾ ਸੀਗਾ ਤਾਂ ਮੈਂ ਕਿਹਾ ਵੀ ਸਾਨੂੰ ਜਿਹੜਾ ਅਸੀਂ ਟਰੈਕਿੰਗ ਸ਼ੋਅ ਕਰਦੇ ਉਹਦੇ ਵਿੱਚ ਬਹੁਤ ਸਾਰੇ ਸਾਡੇ ਕਾਲਰਸ ਕਹਿੰਦੇ ਆ ਯਾਰ ELD ਵਾਲਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਆ, ਵੀ ਉਹ ਕੀ ਆ, ਕਹਿੰਦੇ ਸਾਨੂੰ ਘੱਟ ਦਿਖਦੀਆਂ, ਕਹਿੰਦੇ ਇਹ ਅਸੀਂ ਜਾਣਦੇ ਆ ਵੀ ਪੇਪਰ ਲੌਗ ਬੁੱਕ ਵੀ ਪਹਿਲਾਂ ਕਈ ਲਈ ਫਿਰਦੇ ਸੀ, ਹੋ ਸਕਦਾ ਇਦਾਂ ਦੀ ਹੋਵੇ, ਪਰ ਕਹਿੰਦੇ ਵੀ ਜਿਹੜਾ ਫੜਿਆ ਜਾਂਦਾ ਉਹਨੂੰ ਅਸੀਂ ਜ਼ਰੂਰ ਸਾਈਟੇਸ਼ਨ ਉਸ ਦੇ ਬਾਬਤ ਜਿਹੜੀ ਉਹ ਦਿੰਦੇ ਹੈਗੇ ਆ। ਸੋ ਰਮਨ ਜੀ ਇਹ ਵੀ ਜਿਹੜੇ ਮਸਲੇ ਆ ਉੱਥੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਗਈ। ਗੱਲ ਇਹ ਆ ਨਾ ਵੀ ਜਿਹੜਾ ਕਰਦਾ ਹੈ ਉਹਨੇ ਤਾਂ ਓਬਵੀਅਸਲੀ ਜਿਹੜਾ ਆਉਣਾ ਉਸ ਤੋਂ ਪਹਿਲਾਂ ਉਹਨੇ ਉਸ ਚੀਜ਼ ਨੂੰ ਜਿਹੜਾ ਲੁਕਾ ਹੀ ਲੈਣਾ ਹੁੰਦਾ ਆ। ਪ੍ਰੋਬਲਮ ਜ਼ਰੂਰ ਹੈਗੀ ਆ, ਪਰ ਇਹ ਵੀ ਜਦੋਂ ਫੜਿਆ ਆ ਇੱਦਾਂ ਧੱਕੇ ਦੇ ਨਾਲ ਵੀ ਸਰਚ ਜਿਹੜਾ ਉਹ ਨਹੀਂ ਕਰ ਸਕਦੇ। ਜਿਹੜੀ ਚੀਜ਼ ਉਹਨਾਂ ਦੇ ਸਾਹਮਣੇ ਆ ਉਸੇ ਚੀਜ਼ ਨੂੰ ਹੀ ਦੇਖ ਕੇ ਜਿਹੜਾ ਉਹ ਕਰ ਸਕਦੇ ਆ। ਪਰ ਇਹ ਇੱਕ ਵੱਡੀ ਪ੍ਰੋਬਲਮ ਜ਼ਰੂਰ ਹੈਗੀ ਆ। ਬਾਕੀ ਕਾਰ ਵਾਲਿਆਂ ਦੇ ਨਾਲ ਵੀ ਜਿਹੜੀ ਗੱਲਬਾਤ ਆ ਉਹ ਆਪਾਂ ਪੇਸ਼ ਕੀਤੀ, 20-25 ਮਿੰਟ ਉਹਨਾਂ ਨਾਲ ਗੱਲਬਾਤ ਹੋਈ ਆ। ਸੋ ਉਹਨਾਂ ਦਾ ਜਿਹੜਾ ਮਿਸਟਰ ਬਰੂਸ ਆਇਆ ਸੀ, ਉਸਨੇ ਲੰਮੀ ਚੌੜੀ ਜਿਹੜੀ ਉਹ ਗੱਲ ਕੀਤੀ ਆ। ਸੋ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ। ਸੋ CHP ਨੇ ਇੱਕ ਚੀਜ਼ ਆਖੀ ਹੈ, ਕਹਿੰਦੇ ਵੀ ਸਪੀਡਿੰਗ ਇਸ ਟਾਈਮ ਸਭ ਤੋਂ ਵੱਡਾ ਪ੍ਰੋਬਲਮ ਜਿਹੜੀ ਉਹ ਆ ਰਹੀ ਆ, ਵੀ ਸਭ ਤੋਂ ਜ਼ਿਆਦੀਆਂ ਜਿਹੜੀਆਂ ਸਾਈਟੇਸ਼ਨਸ ਜਿਹੜੀਆਂ ਅਸੀਂ ਦਿੰਨੇ ਆ ਉਹ ਸਪੀਡਿੰਗ ਨੂੰ ਲੈ ਕੇ ਜਿਹੜੀਆਂ ਉਹ ਆ ਰਹੀਆਂ ਆ। ਸੋ ਕੋਈ ਵੀ ਜਿਹੜੀ ਸਪੀਡ ਲਿਮਿਟ ਦੇ ਹਿਸਾਬ ਦੇ ਨਾਲ ਨਹੀਂ ਚੱਲਦਾ ਹੈ। ਨਹੀਂ, ਇਹ ਬਿਲਕੁਲ ਸਹੀ ਗੱਲ ਹੈਗੀ ਆ ਜੀ। ਜਿਹੜੀ CHP ਨਾਲ ਮੇਰੀ ਵੀ ਗੱਲਬਾਤ ਜਦੋਂ ਹੋਈ ਸੀਗੀ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਇਹੋ ਪੁੱਛਿਆ ਸੀਗਾ ਕਿ ਐਵਰੇਜ ਆਊਟ ਕੀ ਹੁੰਦਾ ਆ, ਕਿ ਕਿਹੜੀਆਂ ਟਿਕਟਸ ਹੈਗੀਆਂ, ਤੇ ਉਹਨਾਂ ਨੇ ਇਹੋ ਹੀ ਸਪੀਡਿੰਗ ਦੇ ਬਾਰੇ ਚ। ਔਰ ਆਪਾਂ ਡੇਲੀ ਇਹ ਗੱਲ ਕਰਦੇ ਵੀ ਅਸੀਂ ਹੁਣ ਇੱਥੋਂ ਫ੍ਰਿਜ਼ਨੋ ਦੇ ਵਿੱਚੋਂ ਟਰੱਕ ਲੰਘਦੇ ਹੈਗੇ ਆ ਤਾਂ ਅਸੀਂ ਹਮੇਸ਼ਾ ਦੇਖਦੇ ਹਾਂ 65-70 ਤੇ ਟਰੱਕ ਜਿਹੜਾ ਨਾਰਮਲੀ ਡਰਾਈਵ ਕਰਦਾ ਜੀ। ਸੋ ਬਿਲਕੁਲ ਇਸੇ ਤਰ੍ਹਾਂ ਰਾਜਕਰਨਵੀਰ ਸਿੰਘ ਉਹਨਾਂ ਨੇ ਇੱਕ ਪੁਲਿਸ ਵਾਲੇ ਨਾਲ ਵੀ ਗੱਲਬਾਤ ਕੀਤੀ ਸੀ। ਉਹ ਵੈਸੇ ਉਹ ਆਪਾਂ ਹੁਣ ਕਈ ਔਖੇ ਵੀ ਹੋਊਗੇ ਵੀ ਤੁਸੀਂ ਕਾਹਤੇ ਕਹਿ ਰਹੇ ਆ। ਉਹਨਾਂ ਨੇ ਕਿਹਾ ਵੀ ਫ੍ਰਿਜ਼ਨੋ 'ਚ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਬਹੁਤ ਸਾਰੇ ਜਿਹੜੇ ਕਈ ਨਵੇਂ ਟਰੱਕ ਡਰਾਈਵਰ ਆ ਉਹ ਉੱਥੇ ਜਿਹੜੀਆਂ ਬੱਚੀਆਂ ਆ ਜਾਂ ਕਾਲਜ ਜਾਂਦੀਆਂ ਜਾਂ ਸਕੂਲ ਜਾਂਦੀਆਂ ਉਹਨਾਂ ਨੂੰ ਸਟਾਕਿੰਗ ਕਰਦੇ ਆ। ਸਟਾਕਿੰਗ ਦਾ ਮਤਲਬ ਉਹਨਾਂ ਨੂੰ ਫੋਲੋ ਅਪ ਕਰਦੇ ਆ। ਇਹ ਕਹਿੰਦੇ ਸੀ ਬਹੁਤ ਵੱਡੀ ਪ੍ਰੋਬਲਮ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਟਰੱਕਰਸ ਜਾਂ ਹੋਰ ਵੀ ਜਿੰਨੇ ਜੰਗ ਨੌਜਵਾਨ ਹੈਗੇ ਸੁਣਦੇ ਆ, ਭਾਈ ਇਦਾਂ ਦਾ ਕੰਮ ਨਾ ਕਰੋ। ਇਹਦੇ ਨਾਲ ਪਤਾ ਕੀ ਆ, ਫਿਰ ਬਦਨਾਮੀ ਬਹੁਤ ਹੋਣੀ ਆ ਤੇ ਫਿਰ ਕਿਤੇ ਲੜਾਈ ਝਗੜਾ ਹੋਊਗਾ, ਹਨਾ। ਤੇ ਇਹ ਬਹੁਤ ਮਾੜੀ ਗੱਲ। ਦੇਖੋ ਹੁਣ ਪੁਲਿਸ ਆਫੀਸਰ ਨੇ ਕਿਹਾ ਵੀ ਬਹੁਤ ਵੱਡੀ ਪ੍ਰੋਬਲਮ ਆ ਫ੍ਰਿਜ਼ਨੋ 'ਚ। ਦੇਖੋ ਜੀ, ਉਹ ਨਾਲੇ ਮੁੰਡਾ ਵੀ ਆਪਣਾ ਹੀ ਸੀਗਾ, ਕੋਈ ਇਹ ਨਹੀਂ ਸੀਗਾ ਵੀ ਕੋਈ ਹੋਰ ਸੀਗਾ। ਪੰਜਾਬੀ 'ਚ ਉਹਨੇ ਆਪਣੇ ਨਾਲ ਕੀਤੀ ਸੀ। ਸਰਜੈਂਟ ਚੌਹਾਨ ਜਿਹੜੇ ਉੱਥੇ ਪਹੁੰਚੇ ਸੀਗੇ, ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਇਹ ਇੱਕ ਪ੍ਰੋਬਲਮ ਉਹਨਾਂ ਨੇ ਕਿਹਾ ਵੀ ਆਪਾਂ ਚਲੋ ਮੁਲਕ ਤਾਂ ਚੇਂਜ ਕਰ ਲਿਆ ਆ, ਪਰ ਕਈ ਵਾਰੀ ਉਹ ਜਿਹੜੀਆਂ ਆਦਤਾਂ ਆਪਾਂ ਨਾਲ ਲੈ ਆਉਂਦੇ ਆ। ਸੋ ਭਾਈ ਇਦਾਂ ਦੀ ਚੀਜ਼ ਨਾ ਕਰੋ। ਕਹਿੰਦੇ ਵੀ ਇਹ ਇੱਕ ਵੱਡੀ ਸੋਸ਼ਲ ਪ੍ਰੋਬਲਮ ਜਿਹੜੀ ਉਹ ਇਸ ਟਾਈਮ ਆ ਰਹੀ ਆ। ਬਹੁਤ ਸਾਰੀਆਂ ਲੜਕੀਆਂ ਨੇ, ਕੁੜੀਆਂ ਨੇ, ਉਹ ਸ਼ਿਕਾਇਤ ਕਰਦੀਆਂ ਆ ਵੀ ਸਾਡਾ ਇਸ ਤਰੀਕੇ ਦੇ ਨਾਲ ਪਿੱਛਾ ਕੀਤਾ ਜਾਂਦਾ ਆ। ਘਰ ਤੱਕ ਜਿਹੜਾ ਉਹ ਪਿੱਛਾ ਜਿਹੜਾ ਉਹ ਕਰ ਰਿਹਾ। ਸੋ ਇਹ ਬਹੁਤ ਮਾੜੀ ਗੱਲ ਆ, ਇਹ ਨਿੰਦਣਯੋਗ ਗੱਲ ਆ। ਇਸ ਨੂੰ ਐਵੇਂ ਕੋਈ ਇਹ ਨਾ ਕਵੇ ਵੀ ਸਾਰਿਆਂ ਨੂੰ ਬਦਨਾਮ ਨਹੀਂ ਕਰਦੇ। ਇਹ ਪੁਲਿਸ ਅਫਸਰ ਦੇ ਮੂੰਹੋਂ ਜਿਹੜੀ ਹੈ ਕਹੀ ਹੋਈ ਇਹ ਗੱਲ ਆ। ਸੋ ਆਪਾਂ ਤਾਂ ਤੁਹਾਨੂੰ ਬੇਨਤੀ ਹੀ ਕਰ ਸਕਦੇ ਵੀ ਭਾਈ ਏਦਾਂ ਦਾ ਨਾ ਕਰੋ। ਕੱਲ ਨੂੰ ਕੋਈ ਗਾਂ ਕੋਈ ਟੱਕਰ ਗਿਆ ਕੁਛ, ਫਿਰ ਲੜਾਈ ਝਗੜਾ ਜਿੱਦਾਂ ਹਰਜੋਤ ਜੀ ਨੇ ਹੋਇਆ ਤੇ ਫਿਰ ਹੋਰ ਗੱਲ ਗਾਂ ਦੀ ਗਾਂ ਜਿਹੜੀ ਕਿੱਥੇ ਦੀ ਕਿੱਥੇ ਪਹੁੰਚ ਜਾਣੀ ਹੈ।
ਬਿਲਕੁਲ ਰਾਜਕਰਨ, ਇਹ ਬਿਲਕੁਲ ਸੱਚਾਈ ਹੈਗੀ ਆ। ਸਾਡੀ ਵੀ ਕਾਫੀ ਵਾਰੀ ਗੱਲ ਹੋਈ ਹੈਗੀ ਆ ਉਹਨਾਂ ਨਾਲ ਔਰ ਉਹਨਾਂ ਨੇ ਇਹ ਪ੍ਰੋਬਲਮ ਜਿਹੜੀ ਆ ਖਾਸ ਕਰਕੇ ਦੱਸੀ ਹੈਗੀ ਆ ਕਿ ਇਹ ਜਿਹੜਾ ਇਸ਼ੂ ਆ ਕਾਫੀ ਮਤਲਬ ਕਿ ਵੱਡਾ ਹੋ ਰਿਹਾ, ਦਿਨ ਪਰ ਦਿਨ ਇਹ ਇਸ਼ੂ ਜਿਹੜਾ ਖਰਾਬ ਹੁੰਦਾ ਜਾ ਰਿਹਾ। ਸੋ ਉਹ ਜਿਹੜੀ ਗੱਲ ਹੈਗੀ ਆ ਇਹ ਬਿਲਕੁਲ ਸੱਚਾਈ ਆ ਔਰ ਮੈਂ ਇਹੋ ਹੀ ਕਹੂੰਗਾ ਕਿ ਪਲੀਜ਼ ਇਹ ਇੱਕ ਬੜਾ ਵਧੀਆ ਸ਼ਹਿਰ ਹੈਗਾ, ਬੜਾ ਵਧੀਆ ਕੰਟਰੀ ਹੈਗਾ, ਬਦਨਾਮ ਨਾ ਕਰੋ ਆਪਣੇ ਆਪ ਨੂੰ ਵੀ, ਆਪਣੀ ਕਮਿਊਨਿਟੀ ਨੂੰ ਵੀ, ਤੇ ਹਰ ਇੱਕ ਚੀਜ਼ ਨੂੰ ਇਹਨੂੰ ਥੋੜਾ ਜਿਹਾ ਸੰਭਾਲ ਕੇ ਚੱਲੋ, ਸੰਭਲ ਕੇ ਚੱਲੋ। ਮੁੜ ਕੇ ਬਿਲਕੁਲ ਰਮਨ ਜੀ, ਜਦੋਂ ਅਗਲਿਆਂ ਨੇ ਫਿਰ ਫੋਟੋਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨਾ ਪੁਲਿਸ ਵਾਲੇ ਵੈਬਸਾਈਟ ਤੇ ਫਿਰ ਉੱਥੇ ਫੇਰ ਫੇਸ ਬਦਨਾਮੀ ਤਾਂ ਫਿਰ ਆਪਣੀ ਕਮਿਊਨਿਟੀ ਦੀ ਆ। ਤੇ ਦੇਖੋ ਜੀ ਪੰਜਾਬੀ ਆਹ ਕੰਮ ਕਰਦੇ ਆ, ਠੀਕ ਹੈ ਕਿ ਨਹੀਂ? ਸੋ ਪਲੀਜ਼ ਸਾਰਿਆਂ ਨੂੰ ਸਾਡੇ ਵੱਲੋਂ ਵੀ ਖਾਸ ਕਰਕੇ ਪੰਜਾਬੀ ਜਿਹੜੀ ਯੂਐਸ ਦੀ ਟੀਮ ਵੱਲੋਂ ਬੇਨਤੀ ਹੈ ਵੀ ਭਾਈ ਇਦਾਂ ਦੇ ਕੰਮ ਨਾ ਕਰੋ। ਜੀ ਬਿਲਕੁਲ। ਆਪਣੇ ਨਾਲ ਕਾਲਰ ਵੀ ਜੁੜੇ ਨੇ ਸਰੋਤੇ, ਤੁਹਾਡੇ ਵੀ ਜੇ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਨੇ ਤਾਂ ਉਹ ਤੁਸੀਂ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਆਪਣੇ ਨਾਲ ਜੁੜੇ ਨੇ ਜਿਮੀ। ਹਾਂਜੀ ਸਤਿ ਸ਼੍ਰੀ ਅਕਾਲ ਜਿਮੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਇਹ ਕੁਐਸਚਨ ਪੁੱਛਣਾ ਸੀਗਾ, ਜਦੋਂ ਮੈਂ ਤੁਹਾਡੀ ਵੀਡੀਓ ਦੇਖੀ ਸੀਗੀ, ਆਪਾਂ ਠੀਕ ਹੈ ਆ ਤਾਂ ਨਹੀਂ ਸਕੇ, ਪਰ ਹਾਂ ਮੈਂ ਤੁਹਾਡੀ ਵੀਡੀਓ ਦੇਖੀ ਸੀਗੀ ਕਿ PHP ਵਾਲਾ ਕਹਿ ਰਿਹਾ ਸੀਗਾ ਕਿ ਸਾਡੇ ਇਹ ਜੋ ਅਸੀਂ ਫੀਲ ਕਰਦੇ ਇਸ਼ੂ ਹੈਗੀ ਆ ਸਪੀਡਿੰਗ ਦੀ ਆ ਜਾਂ ਪਰਸਨਲ ਕਨਵੀਨੀਅੰਸ ਨੂੰ ਆ। ਮੈਂ ਉਹ ਪੁੱਛਣਾ ਚਾਹੁੰਦਾ ਸੀ ਕਿ ਕਿਸੇ ਨੇ ਆਫ ਏਅਰ ਕੋਈ ਗੱਲ ਕੀਤੀ ਹੈਗੀ ਕਿ ਹਾਂ ਆਪਾਂ ਇੱਕ ਵਾਰ ਪੂਰਾ ਸ਼ੋਅ ਵੀ ਹੋ ਚੁੱਕਾ ਹੈ ਨਾ ਸਪੀਡਿੰਗ ਦਾ, ਕਿ ਹਾਂ ਕੈਲੀਫੋਰਨੀਆ ਦੇ ਵਿੱਚ ਪੂਰਾ 55 ਦਾ ਜ਼ੋਨ ਕੀਤਾ। ਉਹ ਨਵੇਂ ਸਰਵੇ ਕਦੋਂ ਹੋ ਰਹੇ ਆ ਕਿ ਕੁਛ ਇਹ ਚੇਂਜਿਸ ਕਰਨ ਜਾਣਗੇ, ਕਿਉਂਕਿ ਕਿਤੇ ਕਿਤੇ ਤਾਂ ਚਲੋ ਠੀਕ ਹੈ ਤੁਕ ਬੰਦਾ ਕਰਵਾ ਰਹੀ ਹੈ 55 ਦਾ ਜ਼ੋਨ ਹੈ, ਕਿਤੇ 70 ਦਾ ਜ਼ੋਨ ਹੁੰਦਾ ਹੈ ਗੱਡੀਆਂ ਦਾ, ਤੇ ਨਾਲ 55 ਦਾ ਜ਼ੋਨ ਜਿਹੜਾ ਟਰੱਕਾਂ ਦਾ। ਜਿਹੜੀ ਸਪਲਿਟ ਸਕਰੀਨ ਆਪਾਂ ਬਹੁਤ ਲੰਬਾ ਸ਼ੋਅ ਕੀਤਾ ਹੋਇਆ ਹੈ ਇਸ ਬਾਰੇ, ਪਰ ਇਹ ਕੋਈ ਗੱਲ ਹੋਈ ਉਹਨਾਂ ਨਾਲ? ਨਵਾਂ ਸਰਵੇ ਕਦੋਂ ਹੋ ਰਿਹਾ ਹੈ ਕਦੀ ਕੁਛ ਅਥਾਰਟੀਜ਼ ਨਾਲ? ਬਸ ਇਹੀ ਕੁਐਸਚਨ ਸੀਗਾ ਮੇਰਾ। ਥੈਂਕ ਯੂ ਜੀ। ਬਿਲਕੁਲ ਜੀ, ਇਹ ਗੱਲਬਾਤ ਜਿਹੜੀ ਆ ਹਮੇਸ਼ਾ ਚੱਲਦੀ ਰਹਿੰਦੀ ਹੈ ਇਸ ਮਸਲੇ ਤੇ। ਇਹ ਕੋਈ ਇੱਕ ਟਾਈਮ ਦਾ ਕੰਮ ਹੀ ਹੈਗਾ ਕਿ ਆਪਾਂ ਇੱਕ ਵਾਰੀ ਪੁੱਛਾਂਗੇ ਤੇ ਕੰਮ ਹੋ ਜਾਣਾ। ਇਹ ਗੱਲਬਾਤ ਚੱਲਦੀ ਰਹਿੰਦੀ ਆ, ਬਟ ਉਹਦੇ ਤੋਂ ਬਾਵਜੂਦ ਵੀ ਜਿਹੜੀ ਇਹ ਸਿਚੁਏਸ਼ਨ ਆ ਉਹ ਦੇਖਣੀ ਪੈਂਦੀ ਆ ਕਿ ਇੱਥੇ ਜਿਹੜੀ ਪਾਪੂਲੇਸ਼ਨ ਆ ਸਟੇਟ ਦੀ ਉਹ ਕਿੰਨੀ ਆ, ਤੇ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਇੱਥੇ ਕੀ ਕੀਤਾ ਜਾ ਸਕਦਾ, ਕੀ ਨਹੀਂ ਕੀਤਾ ਜਾ ਸਕਦਾ। ਸੋ ਜਿਹੜੀ ਸਪੀਡਿੰਗ ਵਾਲਾ ਕੰਮ ਹੈਗਾ ਆ, ਡੈਫੀਨੇਟਲੀ ਉਹਦੇ ਉੱਤੇ ਜਿੱਦਾਂ ਮੈਂ ਕਿਹਾ ਕਿ ਕੰਮ ਚੱਲਦਾ ਰਹਿੰਦਾ ਆ, ਪਰ ਇਹ ਨਹੀਂ ਪਤਾ ਹੈਗਾ ਕਿ ਉਹਦੇ ਅੱਗੇ ਇੱਕ ਕਦੋਂ ਤੱਕ ਇਹ ਜਿਹੜਾ ਆ ਇਹਨੂੰ ਠੀਕ ਕੀਤਾ ਜਾ ਸਕੂਗਾ ਜਾਂ ਹੱਲ ਕੀਤਾ ਜਾ ਸਕੂਗਾ। ਇਹਦੇ ਬਾਰੇ ਦੇ ਵਿੱਚ ਕੋਈ ਮਤਲਬ ਕਿ ਆਪਣੀ ਅਜੇ ਤੱਕ ਨਹੀਂ ਹੈਗੀ। ਬਟ ਪ੍ਰੋਬਲਮ ਇਹ ਆਉਂਦੀ ਆ ਕਿ ਜਦੋਂ ਵੀ ਇੱਥੇ ਸਪੀਡਿੰਗ ਦੀ ਗੱਲ ਹੁੰਦੀ ਆ ਤੇ ਸਪੀਡਿੰਗ ਦੇ ਉੱਤੇ ਜਿਹੜਾ ਆ ਕਿ ਪਾਪੂਲੇਸ਼ਨ ਤੇ ਜਿਹੜੀ ਤੁਹਾਡੀ ਸਟੇਟ ਦੀ ਫਰੀਵੇਜ਼ ਆ ਉਹਨਾਂ ਦੇ ਅਕੋਰਡਿੰਗਲੀ ਜਿਹੜੀ ਸਪੀਡਿੰਗ ਦਾ ਹੁੰਦਾ ਆ। ਸੋ ਉਹ ਜਿੰਨੀ ਦੇਰ ਤੱਕ ਉੱਥੇ ਨਹੀਂ ਮਸਲਾ ਹੱਲ ਹੁੰਦਾ ਉਨੀ ਦੇਰ ਤੱਕ ਸਪੀਡਿੰਗ ਦਾ ਜਿਹੜਾ ਮਸਲਾ ਉਹ ਏਦਾਂ ਹੀ ਬਣਿਆ ਰਹੇਗਾ। ਸੋ ਬਿਲਕੁਲ ਬਹੁਤਾ ਕੀ ਆ, ਪੋਲੀਟੀਸ਼ੀਅਨ ਨੇ ਲੋਕਾਂ ਨੂੰ ਸੁਣਨਾ ਹੁੰਦਾ ਜਿਨ੍ਹਾਂ ਦੀਆਂ ਵੋਟਾਂ ਆਉਣੀਆਂ। ਲਾ ਤਾਂ ਅਲਟੀਮੇਟਲੀ ਪੋਲੀਟੀਸ਼ੀਅਨ ਨੇ ਚੇਂਜ ਕਰਨਾ ਹੈ। ਸਾਡੀ ਜਿਹੜੀ ਸਟੇਟ ਆ ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ, ਮੋਸਟ ਪੋਪੂਲਰ ਸਟੇਟ ਆ, 40 ਮਿਲੀਅਨ ਦੇ ਕਰੀਬ ਲੋਕ ਆ। ਜਿੰਨੀ ਕੈਨੇਡਾ ਦੀ ਪੋਪੂਲੇਸ਼ਨ ਆ ਪੂਰੀ ਉਨੀ ਕੈਲੀਫੋਰਨੀਆ 'ਚ ਆ। ਤੇ ਕੈਲੀਫੋਰਨੀਆ 'ਚ ਬਹੁਤ ਸਾਰੇ ਜਿਹੜੇ ਸ਼ਹਿਰ ਆ ਹਾਈਵੇਜ਼ ਦੇ ਉੱਤੇ ਕਾਫੀ ਬਿਲਕੁਲ ਹਾਈਵੇਜ਼ ਦੇ ਉੱਤੇ ਆ, ਤੇ ਉੱਥੇ ਰਸ਼ ਵੀ ਬਹੁਤ ਹੁੰਦਾ। ਕਈ ਜਿਹੜੀਆਂ ਸਟੇਟਸ ਆ ਜਿੱਦਾਂ ਮੰਨ ਲਓ ਵੀ ਟੈਕਸਸ ਆ, ਖੁੱਲੀ ਸਟੇਟ ਆ ਜਾਂ ਹੋਰ, ਉੱਥੇ ਹਾਈਵੇ ਵੀ ਦੂਰ ਹੈਗੇ ਸ਼ਹਿਰ ਤੋਂ। ਸੋ ਉੱਥੇ ਜੇ ਹਾਈ ਸਪੀਡ ਹੋਵੇ ਤੇ ਉਹਨਾਂ ਦਾ ਇੰਨਾ ਰੌਲਾ ਵੀ ਨਹੀਂ ਪੈਂਦਾ। ਮੈਨੂੰ ਲੱਗਦਾ ਨਹੀਂ ਜੇ ਇਹਦਾ ਬਹੁਤ ਲੋਕ ਰਿਕੁਐਸਟ ਵੀ ਕਰੂਗੇ ਉਹ ਅਲਾਉ ਕਰਨਗੇ, ਮੈਨੂੰ ਲੱਗਦਾ ਨਹੀਂ ਰਮਨ ਜੀ ਕਿ ਨਹੀਂ? ਜੀ ਸੋ ਇਹ ਕਿਹਾ ਨਹੀਂ ਜਾ ਸਕਦਾ ਵੀ ਕਿਸ ਹਿਸਾਬ ਦੇ ਨਾਲ ਇਹਨਾਂ ਨੇ ਜਿਹੜਾ ਕਰਨਾ, ਪਰ ਇਹ ਚਲੋ ਥੈਂਕ ਯੂ ਆ ਜੀ। ਜੇ ਆਪਾਂ ਦੁਬਾਰਾ ਵੀ ਉਹਨਾਂ ਨੂੰ ਅਗਲੀ ਵਾਰੀ ਵੀ ਫਿਰ ਜਿਹੜਾ ਸਰਵਿਸ ਦੇ ਬਾਰੇ ਪੁੱਛਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਵੀ ਭਾਈ ਕੀ ਇੱਥੇ ਬਾਕੀ ਸਟੇਟਾਂ ਵਾਂਗੂ ਕਦੀ ਸਪੀਡ ਲਿਮਿਟ ਵਧਾਈ ਜਾਊਗੀ ਟਰੱਕਰਸ ਦੀ ਜਾਂ ਬਾਕੀਆਂ ਦੀ ਜਾਂ ਨਹੀਂ, ਇਹ ਜਿਹੜੀ ਜ਼ਰੂਰ ਪੁੱਛਾਂਗੇ। ਥੈਂਕ ਯੂ ਕਾਲ ਦੇ ਲਈ। ਆਪਣੇ ਅਗਲੇ ਕਾਲਰ ਨੇ ਹਾਕਮ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਤੇ ਮੇਰਾ ਇੱਕ ਸੁਜੈਸ਼ਨ ਆ, ਜਿਹੜਾ ਆਪਾਂ ਕਹਿ ਰਹੇ ਸੀ ਨਾ ਵੀ ਸਰਕਾਰੀ ਏਜੰਸੀਜ਼ ਨੂੰ ਨਹੀਂ ਅਪਰੋਚ ਕਰਦੇ ਗੇ, ਉਹਦੇ ਬਾਰੇ 'ਚ ਨਾ ਇੱਕ ਸੁਜੈਸ਼ਨ ਆ ਕਿ ਇੱਕ ਉਹ ਜਿਹੜੀਆਂ ਏਜੰਸੀਜ਼ ਹੁੰਦੀਆਂ ਉੱਥੇ ਉਹਦੇ ਉਦੋਂ ਪਹਿਲਾਂ ਇੱਕ ਬੂਥ ਆਪਣੇ ਪੰਜਾਬੀ 'ਚ ਚੰਗੇ ਕੋਈ ਜਾਣਕਾਰ ਬੰਦਿਆਂ ਦਾ ਹੋਣਾ ਚਾਹੀਦਾ, ਜਿਹੜਾ ਆਉਣ ਵਾਲੇ ਆਮ ਕਿਉਂਕਿ ਆਪਣੇ ਲੋਕ ਛਾਏ ਤੇ ਕਮਿਊਨੀਕੇਸ਼ਨ ਇਹ ਦੋਨੇ ਪ੍ਰੋਬਲਮ ਆ ਜੀ। ਤੇ ਜੇ ਉੱਥੇ ਇੱਕ ਪੰਜਾਬੀ ਕੁਛ 2-3 ਵਲੰਟੀਅਰਸ ਹੋਣ
ਤੇ ਉਹਨਾਂ ਨੂੰ ਕਹਿਣ ਵੀ ਤੁਹਾਡੇ ਕੋਈ ਸਵਾਲ ਹੈ ਤੇ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਤੇ ਏਜੰਸੀ ਨਾਲ ਗੱਲ ਕਰਾਉਂਦੇ ਹਾਂ, ਉਹ ਇੰਟਰਪ੍ਰੇਟ ਕਰਕੇ ਜਾਂ ਉਹਨਾਂ ਦੇ ਸਵਾਲ ਸੁਣ ਕੇ ਗਾਂ ਉਹਨਾਂ ਨੂੰ ਮਤਲਬ ਪਾਸ ਕਰਨਗੇ ਏਜੰਸੀ ਨੂੰ ਜੀ ਤੇ ਉਸ ਤਰੀਕੇ ਨਾਲ ਕਰਨਗੇ। ਅਦਰਵਾਈਜ਼ ਸ਼ਾਇਦ ਤੇ ਕਮਿਊਨੀਕੇਸ਼ਨ ਦੋਨੇ ਬਹੁਤ ਵੱਡੀਆਂ ਪ੍ਰੋਬਲਮਸ ਆ ਜੀ। ਥੈਂਕ ਯੂ ਜੀ। ਸੋ ਬਿਲਕੁਲ ਧੰਨਵਾਦ। ਬਿਲਕੁਲ ਆਪਾਂ ਰਮਨ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਨੈਕਸਟ ਟਾਈਮ ਜਦੋਂ ਸ਼ੋਅ ਇਹ ਲੱਗਣਾ ਆ ਤੇ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਕਹੋ ਵੀ ਜਿਹੜੇ ਉਹਨਾਂ ਦੇ ਪੰਜਾਬੀ ਸਪੀਕਿੰਗ ਇੰਪਲਾਈਜ਼ ਆ ਉਹਨਾਂ ਨੂੰ ਜ਼ਰੂਰ ਲੈ ਕੇ ਆਓ, ਕਿਉਂਕਿ ਜੇ 18% ਟਰੱਕਰਸ ਪੰਜਾਬੀ ਹੋ ਸਕਦੇ ਤਾਂ ਨੈਚੁਰਲੀ ਹੁਣ ਉਹਨਾਂ ਨੂੰ ਪੰਜਾਬੀ ਹਾਇਰ ਕਰਨੇ ਪੈਣੇ ਆ। ਤੁਸੀਂ ਇੰਟਰਵਿਊ ਸੁਣੀ ਹੋਣੀ ਆ, ਉੱਥੇ ਮਡੇਰਾ ਕਾਲਜ ਦੇ ਕੰਟਰੋਲਰ ਉਹ ਕਹਿੰਦੇ ਵੀ ਅਸੀਂ ਇੱਕ ਡਰਾਈਵਰ ਹਾਇਰ ਕਰਨ ਜਾ ਰਹੇ ਹਾਂ, ਉਹਨੂੰ ਤਨਖਾਹ ਵੀ ਆਪਾਂ $80,000-90,000 ਦੇਵਾਂਗੇ। ਡਰਾਈਵਿੰਗ ਦਾ ਇੰਸਟਰਕਟਰ ਜਿਹੜਾ ਟੀਚਰ ਹੋਊਗਾ, ਜਿਹੜਾ ਟਰੱਕ ਡਰਾਈਵਿੰਗ ਲਾਇਸੈਂਸ ਦੇ ਲਈ ਟੀਚ ਕਰੂਗਾ। ਸੋ ਹੁਣ ਕਾਲਜਿਸ ਵਾਲਿਆਂ ਨੂੰ ਵੀ ਪਤਾ ਆ ਵੀ ਬਹੁਤ ਵੱਡੀ ਗਿਣਤੀ 'ਚ ਸਟੂਡੈਂਟਸ ਆਣੇ ਹੈਗੇ ਆ। ਸੋ ਇਸ ਕਰਕੇ ਏਜੰਸੀਜ਼ ਵੀ ਹੁਣ ਹਾਇਰ ਕਰ ਰਹੀਆਂ। CHP 'ਚ ਵੀ ਪੰਜਾਬੀ ਹੈਗੇ ਆ। ਕਾਰਬ ਦਾ ਤਾਂ ਮੈਨੂੰ ਪਤਾ ਨਹੀਂ ਹੈ। ਸੋ ਇਹ ਆਪਾਂ ਜ਼ਰੂਰ ਉਹਨਾਂ ਨੂੰ ਗਾਹਾਂ ਰਿਕੁਐਸਟ ਕਰ ਸਕਦੇ ਹਾਂ ਤੇ ਇਹ ਵੀ ਤੁਹਾਡਾ ਸੁਜੈਸ਼ਨ ਵਧੀਆ ਵੀ ਇੱਕ ਬੂਥ ਤੇ ਪੰਜਾਬੀ 'ਚ ਕੁਐਸਚਨ ਲੈ ਸਕਦੇ ਜੀ। ਬਿਲਕੁਲ। ਜਿਹੜਾ ਆਪਣਾ ਨੱਕ ਲੈਂਦੇ ਆ ਆਪਣਾ ਕਾਰ ਵਾਲੇ ਹੈਗੇ ਆ ਹਰਜੋਤ ਭਾਜੀ, ਕਾਰ ਵਾਲਿਆਂ ਨੇ ਬਹੁਤ ਦੇਰ ਦੇ ਪੰਜਾਬੀ ਲੈਂਗੁਏਜ ਦੇ ਬੰਦੇ ਹਾਇਰ ਕੀਤੇ ਹੋਏ ਆ। ਆਲਮੋਸਟ ਲਾਈਕ 8-10 ਸਾਲ ਉਹ ਚੱਲੇ ਆ। ਉਹਨਾਂ ਦੇ ਕੋਲ ਪੰਜਾਬੀ ਸਪੀਕਿੰਗ ਬੰਦੇ ਹੈਗੇ ਆ। CHP ਦੇ ਵਿੱਚ ਸ਼ਾਇਦ ਕਮੀ ਹੋਊਗੀ, DOT ਦੇ ਵਿੱਚ ਕਮੀ ਹੋਊਗੀ, ਕਾਰ ਦੇ ਵਿੱਚ ਕਾਫੀ ਬੰਦੇ ਹੈਗੇ ਆ ਜਿਹੜੇ ਪੰਜਾਬੀ ਵਾਲੇ ਹੈਗੇ ਆ। ਹੁਣ ਆਪਣੀ ਲੋਕਲ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਪੰਜਾਬੀ ਵਾਲੇ ਬੰਦੇ ਹੈਗੇ ਆ। ਜਿਹੜੀ ਤੁਹਾਡੀ ਇਹ ਹੈਗੀ ਆ ਆਪਣੀ ਸੁਜੈਸ਼ਨ ਹੈਗੀ ਆ ਕਿ ਜੇ ਤੁਸੀਂ ਸੋਚਦੇ ਆ ਕਿ ਇਸ ਤਰ੍ਹਾਂ ਬੂਥ ਲਾ ਕੇ ਤੇ ਪਹਿਲਾਂ ਉਹਨਾਂ ਨੂੰ ਉੱਥੇ ਅਟੈਂਡ ਕੀਤਾ ਜਾਵੇ, ਫਿਰ ਉਹਨਾਂ ਨੂੰ ਅੱਗੇ ਭੇਜਿਆ ਜਾਵੇ ਵੀ ਉਹਨਾਂ ਦੀ ਕੀ ਇਸ਼ੂ ਹੈਗੇ ਆ। ਡੈਫੀਨੇਟਲੀ ਇੱਦਾਂ ਦਾ ਜਿਹੜਾ ਕੰਮ ਹੈਗਾ ਕੀਤਾ ਜਾ ਸਕਦਾ ਆ ਕਿ ਨੈਕਸਟ ਟਾਈਮ ਅਸੀਂ ਜਿਹੜੀਆਂ ਸਾਡੀਆਂ ਇੱਥੇ ਲੋਕਲ ਨਾਨ ਪ੍ਰੋਫਿਟ ਹੈਗੀਆਂ ਆ ਆਪਣੀਆਂ ਆਰਗੇਨਾਈਜੇਸ਼ਨਸ, ਉਹਨਾਂ ਨੂੰ ਨਾਲ ਲੈ ਕੇ, ਉਹਨਾਂ ਦਾ ਵੋਲੰਟੀਅਰ ਗਰੁੱਪ ਨਾਲ ਲੈ ਕੇ ਅਸੀਂ ਸਾਹਮਣੇ ਬੂਥ ਸੈੱਟ ਕਰ ਸਕਦੇ ਹਾਂ ਜਿਨ੍ਹਾਂ ਦੇ ਕਿ ਸਭ ਬੂਥ ਅੱਗੇ ਹੋਣ। ਵਧੀਆ ਸੁਝਾਅ ਹੈਗਾ, ਜ਼ਰੂਰ ਨੋਟ ਕਰ ਲਿਆ ਜੀ ਤੇ ਨੈਕਸਟ ਟਾਈਮ ਹੋ ਸਕਦਾ ਇਹਨੂੰ ਇੰਪਲੀਮੈਂਟ ਵੀ ਕਰ ਸਕੀਏ ਜੀ। ਬਿਲਕੁਲ। ਸੋ ਮੈਨੂੰ ਯਾਦ ਹੈ ਜਿਹੜਾ ਕਾਰ ਵਾਲਾ ਬੰਦਾ ਸੀਗਾ ਨਾ ਜਿਹੜਾ ਆਇਆ ਸੀ, ਉਹ ਪਿਛਲੀ ਵਾਰੀ ਵੀ ਟਰੱਕਿੰਗ ਸ਼ੋਅ ਤੇ ਇਹ ਸੇਮ ਹੀ ਸੀਗਾ। ਹਾਂਜੀ ਬਰੂਸ ਹੀ ਸੀਗਾ। ਮੈਂ ਉਹੀ ਉਹਨੂੰ ਕਹਿਣਾ ਸੀਗਾ ਵੀ ਯੂ ਆਰ ਦ ਫੇਸ ਆਫ ਕਾਰਬ, ਸਾਡੇ ਵਿੱਚ ਤਾਂ ਤੂੰ ਹਰ ਵਾਰੀ ਤੂੰ ਹੀ ਦਿਸਦਾ ਜਿੱਥੇ ਵੀ ਹੁੰਦਾ ਆ। ਸੋ ਇਦਾਂ ਦਾ ਹੀ ਬੰਦਾ ਹੈ ਕਿ ਇਹਨਾਂ ਨੂੰ ਪੰਜਾਬੀ ਵੀ ਤਿਆਰ ਕਰਨਾ ਚਾਹੀਦਾ ਆ, ਜਿਹੜਾ ਇਦਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਲੋਕਾਂ ਦੇ ਨਾਲ ਜਿਹੜਾ। ਸੋ ਬਾਕੀ CHP 'ਚ ਵੀ ਹੈਗੇ ਆ, ਤੁਸੀਂ ਜਾਣਦੇ ਆ ਜਤਿੰਦਰ ਸਿੰਘ, ਉਹ 15-20 ਸਾਲ ਤੋਂ ਆ। ਰਮਨ ਜੀ ਤੁਸੀਂ ਜਾਣਦੇ ਹੋ ਉਹਨਾਂ ਨੂੰ? ਹਾਂਜੀ। ਮੇ ਵੀ ਇਸ ਵਾਰੀ ਮਿਸ ਕਰ ਗਏ ਤੇ ਸੋ ਇਦਾਂ ਦੇ ਬੰਦੇ ਨੂੰ ਵੀ ਆਪਾਂ ਕਹਿ ਸਕਦੇ ਵੀ ਭਾਈ ਚਾਹੇ ਐਜ਼ ਏ ਆਫੀਸ਼ੀਅਲ, ਜੇ ਉਹਨਾਂ ਨੂੰ ਨਹੀਂ ਡਿਊਟੀ ਤੇ ਉਹ ਭੇਜ ਸਕਦੇ ਤਾਂ ਅਨਆਫੀਸ਼ੀਅਲੀ ਵੀ ਹਨਾ ਆ ਜਾਣ ਤਾਂ। ਨਹੀਂ ਭਾਜੀ ਵੀ ਨਹੀਂ ਆਏ ਸੀਗੇ ਉੱਥੇ, ਉਦਾਂ ਸ਼ੋਅ ਤੇ ਆਏ ਸੀਗੇ। ਅੱਛਾ। ਆਪਣੇ ਹਾਂਜੀ ਸ਼ੋਅ ਤੇ ਆਏ ਸੀਗੇ, ਪਰ ਉਹ ਕਿਉਂਕਿ ਇਹਨਾਂ ਦਾ ਏਦਾਂ ਹੁੰਦਾ ਜਦੋਂ ਤੁਸੀਂ CHP ਨਾਲ ਕੰਟੈਕਟ ਕਰਦੇ ਆ ਮੇਨ CHP ਨਾਲ, ਸੋ ਉਹਨਾਂ ਦੇ ਜਿਹੜੇ ਉਸ ਏਰੀਏ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੁੰਦੇ ਆ ਉਹ ਆਉਂਦੇ ਆ ਤੇ ਫਿਰ ਆਪਾਂ ਦੇਖ ਲਵਾਂਗੇ ਕਿ ਆਪਾਂ ਜਿਹੜੀ ਸਪੈਸ਼ਲ ਰਿਕੁਐਸਟ ਕਰਕੇ ਦੇਖ ਲਵਾਂਗੇ CHP ਨੂੰ ਕਿ ਜੇ ਆਪਾਂ ਨੂੰ ਸਪੈਸ਼ਲੀ ਖਾਸ ਕਰਕੇ ਗਿੱਲ ਭਾਜੀ ਨਹੀਂ ਆ ਜਾਣ ਤੇ ਵਧੀਆ ਰਹੂਗਾ। ਜੀ ਜੀ। ਅਗਲੇ ਆਪਣੇ ਕਾਲਰ ਨੇ ਅਮਰਜੀਤ ਸਿੰਘ ਬੈਂਸ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਦੋ ਗੱਲਾਂ ਕਰਨੀਆਂ। ਪਹਿਲੀ ਗੱਲ ਹੈਗੀ ਆ, ਆਪਾਂ ਨੂੰ ਪਤਾ ਵੀ ਟਰੱਕਿੰਗ ਇੰਡਸਟਰੀ ਸੌਖੀ ਨਹੀਂ ਹੈ ਨਾ। ਆਪਾਂ ਨੂੰ ਟਰਬਲ ਵੀ ਬਹੁਤ ਆਉਂਦੀਆਂ, ਪ੍ਰੋਬਲਮ ਵੀ ਬਹੁਤ ਆਉਂਦੀਆਂ ਸੜਕ ਤੇ ਨਾ। ਆਪਣੇ ਸਕੈਜੂਲ ਵੀ ਬਿਜ਼ੀ ਆ ਨਾ। ਸਵੇਰੇ ਮੈਨੂੰ ਇੱਦਾਂ ਹੀ ਹੋਇਆ, ਭਾਜੀ ਆਪਣਾ ਜਾਂਦਾ ਸੀਗਾ, ਉਹਦਾ ਟਰੱਕ ਇੰਟਰਸੈਕਸ਼ਨ ਤੇ ਨਾ ਖੜ ਗਿਆ। ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਨਾ ਵੀ ਜਦੋਂ ਕਿਸੇ ਨੂੰ ਟਰਬਲ ਹੁੰਦੀ ਆ ਰੋਕ ਲਿਆ ਕਰੋ ਨਾ, ਜਾਂ ਕੋਈ ਫਲੈਸ਼ ਦਿੰਦਾ ਜਾਂ ਕੋਈ ਕਿਸੇ ਨੂੰ ਜਿਹੜੀ ਮਾੜੀ ਟਰਬਲ ਆਉਂਦੀ ਆ ਕੋਸ਼ਿਸ਼ ਕਰਿਆ ਰੋਕਣ ਨੂੰ ਨਾ। ਆਪਾਂ ਇੱਕ ਦੂਜੇ ਮਦਦ ਕਰੀਏ ਨਾ। ਆਪਾਂ ਸਾਰੇ ਇੱਕ ਇੰਡਸਟਰੀ 'ਚ ਆ, ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਲੋੜ ਆ ਨਾ। ਅੱਜ ਜੇ ਕਿਸੇ ਨੂੰ ਲੋੜ ਆ, ਕੱਲ੍ਹ ਨੂੰ ਮੈਨੂੰ ਵੀ ਲੋੜ ਪੈ ਸਕਦੀ ਆ। ਉਹ ਭਾਜੀ ਨੂੰ ਮੈਂ ਪੁੱਛਿਆ, ਮੈਂ ਕੀ ਪ੍ਰੋਬਲਮ? ਕਹਿੰਦਾ ਮੇਰਾ ਵੀ ਟਰੱਕ ਦਾ ਗੇਅਰ ਨਹੀਂ ਪੈਂਦਾ, ਮੈਂ ਇੰਟਰਸੈਕਸ਼ਨ ਦੇ ਗੱਭੇ ਫਸ ਗਿਆ। ਮੈਂ ਕਿਹਾ ਮੇਰੇ ਕੋਲ ਸੰਗਲ ਹੈਗਾ, ਜੇ ਤੁਹਾਨੂੰ ਲੋੜ ਆ ਮੈਂ ਤੁਹਾਨੂੰ ਖਿੱਚ ਸਕਦਾ ਨਾ ਇੰਟਰਸੈਕਸ਼ਨ ਤੋਂ, ਤੁਹਾਨੂੰ ਖਿੱਚ ਕੇ ਮੈਂ ਤੁਹਾਨੂੰ ਬਾਹਰ ਕੱਢ ਦਿੰਦਾ ਇੰਟਰਸੈਕਸ਼ਨ ਤੋਂ। ਉਹ ਇਹ ਕੋਸ਼ਿਸ਼ ਕੀਤੀ, ਮੈਂ ਖਿੱਚਿਆ, ਉਹਦੇ ਨਾਲ ਹੀ ਗੇਅਰ ਵੀ ਪੈ ਗਿਆ। ਸੋ ਲਾਈਕ ਕੋਸ਼ਿਸ਼ ਕਰੋ ਜੇ ਆਪਾਂ ਕਿਸੇ ਦੀ ਮਦਦ ਕਰ ਸਕਦੇ ਹਾਂ ਨਾ। ਉਹ ਨਾ ਟਰੱਕ ਦਾ ਗੇਅਰ ਵੀ ਪੈ ਗਿਆ, ਉਹ ਵੀ ਨਾ ਟਰੱਕ ਜਿੱਥੇ ਸ਼ਾਪ ਤੇ ਜਾਣਾ ਉੱਥੇ ਵੀ ਲੈ ਗਿਆ ਨਾ। ਉਹਦਾ ਟੋਇੰਗ ਕਾਸਟ ਵੀ ਬਚ ਗਿਆ, ਨਾਲੇ ਵਿਚਾਰਾ ਬਹੁਤ ਨਾ ਘਬਰਾਇਆ ਸੀਗਾ ਵੀ ਇੰਟਰਸੈਕਸ਼ਨ ਟਰੱਕ ਮੇਰਾ ਗੱਭੇ ਫਸ ਗਿਆ। ਸੋ ਕੋਸ਼ਿਸ਼ ਕਰੋ ਇੱਕ ਦੂਜੇ ਦੀ ਮਦਦ ਕਰਨ ਨੂੰ। ਆਪਾਂ ਨੂੰ ਵੀ ਕੱਲ੍ਹ ਨੂੰ ਮਦਦ ਦੀ ਲੋੜ ਪੈ ਸਕਦੀ ਆ ਨਾ।
ਦੂਜੀ ਗੱਲ ਹੈ ਕਿ ਭਾਜੀ ਥੋੜੇ ਹਫ਼ਤੇ ਪਹਿਲਾਂ ਇੱਕ ਭਾਜੀ ਨੇ ਫੋਨ ਕੀਤਾ ਸੀਗਾ, ਉਹਨੇ ਪੁੱਛਿਆ ਸੀਗਾ ਵੀ 90 ਡੇ ਇੰਸਪੈਕਸ਼ਨ ਨਾ, ਜਿੱਦਾਂ ਨਾ ਮੈਨੂੰ ਜਦੋਂ ਮੇਰਾ ਪਹਿਲਾ ਬਿਟ ਇੰਸਪੈਕਸ਼ਨ ਹੋਇਆ ਸੀਗਾ CHP ਇੰਸਪੈਕਟਰ ਨਾਲ, ਉਹਨੇ ਮੈਨੂੰ ਪੁੱਛਿਆ ਵੀ ਤੇਰੀ ਨਾ 90 ਡੇ ਇੰਸਪੈਕਸ਼ਨ ਕਿੱਥੇ ਆ। ਉਦੋਂ ਮੈਨੂੰ ਬਾਹਲਾ ਪਤਾ ਨਹੀਂ ਸੀਗਾ ਨਾ। ਫਿਰ ਉਹਨੇ ਮੈਨੂੰ ਦੱਸਿਆ ਵੀ ਜਿਹੜੀ 90 ਡੇ ਇੰਸਪੈਕਸ਼ਨ ਆ ਤੁਸੀਂ ਕਰਦੇ ਆ, ਉਹ ਤੁਸੀਂ ਆਪ ਵੀ ਕਰ ਸਕਦੇ ਆ। ਉਹਨੇ ਮੈਨੂੰ ਫੋਰਮ ਇੱਕ ਦੱਸਿਆ ਸੀਗਾ ਨਾ, ਉਹ ਆਪਾਂ DMB ਵੈਬਸਾਈਟ ਤੋਂ ਲੈ ਸਕਦੇ ਹਾਂ। ਉਹ ਤੁਸੀਂ ਫੋਰਮ ਪ੍ਰਿੰਟ ਕਰਕੇ ਉਹਦੇ 12 ਖਾਨੇ ਆ, ਇੱਦਾਂ ਹਰੇਕ ਮਹੀਨੇ ਦਾ ਇੱਕ ਖਾਨਾ ਤੁਸੀਂ ਨਾ ਮੰਥਲੀ ਇੰਸਪੈਕਸ਼ਨ ਕਰ ਸਕਦੇ ਆਪ। ਜੇ ਤੁਸੀਂ ਸਾਨੂੰ ਕਰਨੀ ਆਉਂਦੀ ਆ ਸਹੀ ਕਰ ਸਕਦੇ ਆ, ਤੁਸੀਂ ਆਪ ਵੀ ਕਰ ਸਕਦੇ ਆ। ਉਹ ਭਰ ਕੇ ਹਰੇਕ ਮਹੀਨੇ ਦਾ ਤੁਸੀਂ ਨਾ ਕਰ ਸਕਦੇ ਇੰਸਪੈਕਸ਼ਨ, ਤੇ ਉਹ ਕੁਆਲੀਫਾਈਡ ਹੋ ਜਾਂਦਾ 90 ਡੇ ਇੰਸਪੈਕਸ਼ਨ ਲਈ। ਪਰ ਜਿਹੜਾ ਐਨੂਅਲ ਇੰਸਪੈਕਸ਼ਨ ਆਪਾਂ ਹਰੇਕ ਸਾਲ ਕਰਾਈਦਾ, ਉਹ ਸਾਨੂੰ ਸਰਟੀਫਾਈਡ ਮਕੈਨਿਕ ਇੰਸਪੈਕਟਰ ਤੋਂ ਕਰਾਉਣਾ ਪੈਂਦਾ ਹੈ। ਜਿਹੜਾ 90 ਡੇ ਆ ਉਹ ਆਪਾਂ ਆਪ ਹੀ ਕਰ ਸਕਦੇ ਹਾਂ। ਉਹਨੇ ਮੈਨੂੰ ਇਹ ਦੱਸਿਆ ਜੀ। ਫਿਰ ਮੇਰੀ 2-3 ਵਾਰੀ ਹੋਰ ਵੀ ਇੰਸਪੈਕਸ਼ਨ ਹੋਈ, ਬਿਟ ਇੰਸਪੈਕਸ਼ਨ, ਉਹ ਮੈਂ ਪੇਪਰ ਦਿਖਾ ਦਿੰਦਾ ਉਹਨੂੰ, ਫਿਰ ਉਹ ਕੁਆਲੀਫਾਈਡ ਹੋ ਜਾਂਦਾ ਜਿਹੜਾ। ਠੀਕ ਹੈ ਉਹਦਾ ਫਾਰਮ ਹਾਂਜੀ DMB ਵੈਬਸਾਈਟ ਤੋਂ ਸਾਨੂੰ ਉਹ ਫਾਰਮ ਮਿਲ ਸਕਦਾ, ਉਹਦੇ ਉੱਪਰ ਲਿਖਿਆ ਟਰੱਕ ਐਂਡ ਟ੍ਰੇਲਰ ਮੇਨਟੇਨੈਂਸ ਐਂਡ ਸੇਫਟੀ ਇੰਸਪੈਕਸ਼ਨ। ਥੈਂਕ ਯੂ ਅਮਰਜੀਤ ਧੰਨਵਾਦ ਜੀ। ਭਾਈ ਤਿੰਨੇ ਭਰਾਵਾਂ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਜੀ ਮੈਂ ਇਸ ਚੀਜ਼ ਦੇ ਨਾਲ ਦੇਖੋ, ਜਿਹੜੀ ਚੀਜ਼ ਸੈਲਫ ਇੰਸਪੈਕਸ਼ਨ ਵਾਲੀ ਹੈਗੀ ਆ, ਫਿਰ ਖਾਨਾ ਪੂਰਤੀ ਸ਼ੁਰੂ ਹੋ ਜਾਂਦੀ ਹੈ ਕਿ ਫਾਰਮ ਭਰ ਕੇ ਰੱਖ ਲਓ ਜਸਟ ਬਿਕੋਜ਼ ਕਿ ਮੈਂ ਆਪਣਾ ਉਹਦੇ ਚੋਂ ਪਾਸ ਹੋ ਜਾਵਾਂ, ਠੀਕ ਹੈ ਨਾ। ਸੋ ਖਾਨਾ ਪੂਰਤੀ ਜਿਹੜੀ ਆ ਉਹ ਫਿਰ ਤੁਹਾਨੂੰ ਰੋਡ ਦੇ ਉੱਤੇ ਤੰਗ ਕਰਦੀ ਆ। ਰੋਡ ਦੇ ਉੱਤੇ ਤੁਸੀਂ ਟਿਕਦੇ ਆ ਜਾਂ ਰੋਡ ਦੇ ਉੱਤੇ ਤੰਗ ਹੁੰਦੇ ਆ। ਸੋ ਮੇਰੇ ਖਿਆਲ ਦੇ ਵਿੱਚ ਹੈ ਕਿ ਜਿਹੜੀ ਇੰਸਪੈਕਸ਼ਨ ਹੈ, ਜੇ ਤੁਹਾਨੂੰ ਕਰਨੀ ਨਹੀਂ ਆਉਂਦੀ ਜਾਂ ਤੁਹਾਨੂੰ ਪਹਿਲੀ ਗੱਲ ਤਾਂ ਆਉਣੀ ਚਾਹੀਦੀ ਆ, ਜੇ ਨਹੀਂ ਆਉਂਦੀ ਤਾਂ ਸਰਟੀਫਾਈਡ ਬੰਦੇ ਕੋਲੋਂ ਇੰਸਪੈਕਸ਼ਨ ਕਰਾਈ ਹੀ ਚੰਗੀ ਆ, ਕਿਉਂਕਿ ਜਿਹੜੇ ਤੁਹਾਡੇ ਮਾਈਨਰ ਫਾਲਟਸ ਆ ਉਹ ਤੁਹਾਡੇ ਸ਼ਾਪ ਦੇ ਵਿੱਚ ਪਤਾ ਲੱਗ ਜਾਣ, ਤੁਹਾਨੂੰ ਰੋਡ ਦੇ ਉੱਤੇ ਜਾ ਕੇ ਨਾ ਤੰਗ ਹੋਣਾ ਪਵੇ। ਸੋ ਮੇਰੇ ਖਿਆਲ ਦੇ ਵਿੱਚ ਤਾਂ ਸਰਟੀਫਾਈਡ ਬੰਦੇ ਕੋਲੋਂ ਕਰਾਉਣੀ ਚਾਹੀਦੀ ਹੈ, ਕਿਉਂਕਿ ਆਪ ਜਦੋਂ ਤੁਸੀਂ ਕਰ ਲੱਗਦੇ ਆ ਫਿਰ ਖਾਨਾ ਪੂਰਤੀ ਹੁੰਦੀ ਹੈ, ਇੰਸਪੈਕਸ਼ਨ ਨਹੀਂ ਹੁੰਦੀ ਜੀ। ਤੇ ਬਾਕੀ ਮਦਦ ਜਿਹੜੀ ਉਹ ਜ਼ਰੂਰ ਇੱਕ ਦੂਜੇ ਦੀ ਕਰੋ, ਜੇ ਕੋਈ ਕਿਤੇ ਫਸਿਆ ਹੈ ਇੱਕ ਦੂਜੇ ਦੀ ਹੈਲਪ ਕਰੋ। ਸੋ ਜਿੱਦਾਂ ਉਹਨਾਂ ਨੇ ਕਿਹਾ ਵੀ ਲੋੜ ਕਿਸੇ ਨੂੰ ਕਿਤੇ ਵੀ ਜਿਹੜੀ ਉਹ ਪੈ ਸਕਦੀ ਹੈ। ਆਕਾਸ਼ਦੀਪ ਜੀ ਸਤਿ ਸ਼੍ਰੀ ਅਕਾਲ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਆ ELD ਤੋਂ ਰਿਲੇਟਡ ਕਿ ਆਪਾਂ ਪਰਸਨਲ ਕਨਵੈਂਸ ਕਿੰਨਾ ਯੂਜ਼ ਕਰ ਸਕਦੇ ਆ। ਜਿੱਦਾਂ ਕੈਨੇਡਾ ਵਿੱਚ 47 ਮਾਈਲ ਤੱਕ ਤੇ ਡਰਾਈਵ ਕਰ ਸਕਦੇ ਆ, ਤੇ ਇੱਥੇ ਆਪਣੇ ਕੋਈ ਦਿੱਤਾ ਨਹੀਂ ਆ। ਜਿੱਦਾਂ ਮੈਂ ਹੁਣ ਨਵਾਂ ਲਾਇਸੈਂਸ ਲਿਆ ਆ, ਤੇ ਜਿੰਨੀ ਵਾਰ ਵੀ ਪੁੱਛੋ ਹਰ ਬੰਦਾ ਆਪਣੇ ਨਵੇਂ ਰੂਲਸ ਦੱਸਦਾ ਹੈ। ਸੈਕੰਡ ਭਾਜੀ, ਸਪਲਿਟ ਲੌਕ ਦੇ ਬਾਰੇ ਵੀ ਮਾੜਾ ਦੱਸਿਓ ਕਿ ਲੀਗਲ ਹੈ, ਅਸੀਂ ਚਲਾ ਸਕਦੇ ਸਪਲਿਟ ਲੌਕ? ਥੈਂਕ ਯੂ ਜੀ। ਬਿਲਕੁਲ ਜੀ, ਸਪਲਿਟ ਲੌਕ ਜਿਹੜੀ ਚਲਾ ਸਕਦੇ ਹੈਗੇ ਆ। ਇੱਥੇ ਸਪਲਿਟ ਦਾ ਰੂਲ ਹੈਗਾ, ਕੈਨੇਡਾ ਦਾ ਰੂਲ ਡਿਫਰੈਂਟ ਹੈਗਾ, US ਦਾ ਡਿਫਰੈਂਟ ਹੈਗਾ ਆ। ਇੱਥੇ ਜਿਹੜੀ ਅਗੇਨ ਜਿਹੜੀ ਪਰਸਨਲ ਕਨਵੈਂਸ ਹੈਗੀ ਆ, ਉਹ ਉਹਦੇ ਤੇ ਲਿਮਿਟ ਨਹੀਂ ਹੈਗੀ। ਐਂਡ ਇਹੋ ਹੀ ਗੱਲ ਹੈਗੀ ਆ ਕਿ ਇਸ ਵੇਲੇ ਗੱਲ ਚੱਲ ਰਹੀ ਹੈਗੀ ਆ ਕਿ ਪਰਸਨਲ ਕਨਵੈਂਸ ਤੇ ਲਿਮਿਟ ਚਾਹੀਦੀ ਹੈਗੀ ਆ, ਕਿਉਂਕਿ ਬਹੁਤ ਜ਼ਿਆਦੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਆ ਇਹਦੇ ਵਿੱਚ ਦੇਖੋ ਇਸ਼ੂ ਵੀ ਆ ਰਿਹਾ ਹੈਗਾ ਰਾਜਕਿਰਨ। ਬਹੁਤ ਪਰਸਨਲ ਕਨਵੈਂਸ 'ਚ ਜਦੋਂ ਤੁਸੀਂ ਟਰੱਕ ਚਲਾ ਲੈਂਦੇ ਆ, ਤੇ ਇਹ ਵੀ ਗੱਲ ਸੁਣਨ ਚ ਆਈ ਆ ਕਿ ਪਰਸਨਲ ਕਨਵੈਂਸ ਜਦੋਂ ਤੁਸੀਂ ਟਰੱਕ ਆਪਣੇ ਮਾਈਲ ਚਲਾ ਲਏ, ਤੇ ਕਈ ਕੰਪਨੀਆਂ ਜਿਹੜੀਆਂ ਉਹ ਪਰਸਨਲ ਕਨਵੈਂਸ ਦੇ ਮੀਲ ਪੇ ਕਰਨ ਨੂੰ ਵੀ ਮਨਾ ਕਰ ਦਿੰਦੀਆਂ ਕਿ ਤੁਹਾਡੀ ਪਰਸਨਲ ਕਨਵੈਂਸ ਆ, ਤੁਸੀਂ ਆਪਣੀ ਪਰਸਨਲ ਯੂਜ਼ ਵਾਸਤੇ ਚਲਾਇਆ, ਠੀਕ ਹੈ ਨਾ। ਤੇ ਉਹ ਪਰ ਕੀ ਉਹਨੇ ਚਲਾਇਆ ਕੰਮ ਵਾਸਤੇ ਹੁੰਦਾ। ਸੋ ਜਦੋਂ ਤੁਸੀਂ ਦੋਨੋਂ ਪਾਸੇ ਇੰਟਰੈਕਟ ਕਰਦੇ ਆ, ਤੁਸੀਂ ਆਪਣੀ ਸਟੇਟਮੈਂਟ ਨਾਲ ਤੁਸੀਂ ਮਤਲਬ ਕਿ ਕਨਫਿਊਜ਼ ਹੋ ਜਾਂਦੇ ਆ ਕਿ ਇੱਕ ਬੰਨੇ ਤੁਹਾਡੀ ਪਰਸਨਲ ਕਨਵੈਂਸ ਹੈਗੀ ਆ, ਜੇ ਪਰਸਨਲ ਕਨਵੈਂਸ ਹੈ ਤੇ ਵਾਈ ਪੇ, ਤੇ ਜੇ ਪੇ ਹੁੰਦੀ ਆ ਤਾਂ ਇਟਸ ਨਾਟ ਅ ਪਰਸਨਲ ਕਨਵੈਂਸ। ਤੇ ਇਹ ਦੋਨੋਂ ਪਾਸੇ ਆਪਣੇ ਆਪ ਦੇ ਵਿੱਚ ਹੀ ਕੰਟਰਾਡਿਕਟ ਕਰਦੀ ਹੈਗੀ ਹੈ ਸਟੇਟਮੈਂਟ ਜਿਹੜੀ ਆ। ਸੋ ਪਰਸਨਲ ਕਨਵੈਂਸ ਦਾ ਇੱਥੇ ਤੇ ਆਪਣੇ ਨਹੀਂ ਹੈਗਾ, ਕੋਈ ਵੀ ਲਿਮਿਟ ਨਹੀਂ ਹੈਗੀ। ਪਰ ਡੈਫੀਨੇਟਲੀ ਇਹ ਨਹੀਂ ਹੈਗਾ ਕਿ ਆਪਾਂ ਮਤਲਬ ਕਿ 200-300 ਮੀਲ ਹਰ ਰੋਜ਼ ਹੀ ਪਰਸਨਲ ਕਨਵੈਂਸ ਹੀ ਚਲਾ ਦਈਏ, ਸੋ ਉਹ ਵੀ ਨਹੀਂ ਹੈਗਾ। ਸੋ ਪਰਸਨਲ ਕਨਵੈਂਸ ਇੱਥੇ ਇੱਦਾਂ ਮਿਣੀ ਜਾਂਦੀ ਆ ਵੀ ਜੇ ਤੁਹਾਡੇ ਲੋਡ ਨੂੰ ਕੋਈ ਕਮਰਸ਼ੀਅਲ ਬੈਨੀਫਿਟ ਨਹੀਂ ਹੋ ਰਿਹਾ ਹੈਗਾ, ਤੁਹਾਡੇ ਕੰਪਨੀ ਨੂੰ ਕੋਈ ਕਮਰਸ਼ੀਅਲ ਬੈਨੀਫਿਟ ਨਹੀਂ ਹੋ ਰਿਹਾ ਹੈਗਾ, ਤੇ ਉਹ ਪਰਸਨਲ ਕਨਵੈਂਸ ਹੈਗੀ ਆ। ਤੇ ਜਿਹੜੀ ਸਪਲਿਟ ਲੌਗ ਹੈਗੀ ਆ ਉਹ ਯੈਸ ਡੈਫੀਨੇਟਲੀ ਜਿਹੜੀ ਅਕੋਰਡਿੰਗ ਟੂ ਦਾ ਲਾ ਜਿਹੜੀ ਅਪਰੂਵ ਹੋਈ ਆ ਉਹ ਚੱਲਦੀ ਹੈਗੀ ਆ। ਜੀ। ਇੱਕ ਪਹਿਲਾ ਕੁਐਸਚਨ ਸੀ ਰਮਨ ਜੀ ਉਹਨਾਂ ਦਾ ਕਿਹੜਾ? ਪਹਿਲਾ ਕੁਐਸਚਨ ਸੀਗਾ ਜੀ ਉਹਦਾ, ਇੱਕ ਤਾਂ ਸਪਲਿਟ ਲੌਕ ਦਾ ਸੀਗਾ, ਇੱਕ ਪਰਸਨਲ ਕਨਵੈਂਸ ਦਾ ਸੀਗਾ ਕਿ ਪਰਸਨਲ ਕਨਵੈਂਸ ਉੱਥੇ ਲਿਮਿਟ ਹੈਗੀ ਆ ਕੈਨੇਡਾ ਦੇ ਵਿੱਚ, ਇੱਥੇ ਲਿਮਿਟ ਨਹੀਂ ਹੈਗੀ ਜੀ। ਇਸ ਦੇ ਉੱਤੇ ਨਾ ਜਦੋਂ CHP ਨਾਲ ਮੈਂ ਉੱਥੇ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਜਿਹਨੂੰ ਵੀ ਕੋਈ ਇਨਫੋਰਮੇਸ਼ਨ ਐਜੂਕੇਸ਼ਨ ਜਿਹੜੀ ਉਹ ਚਾਹੀਦੀ ਆ, ਅਸੀਂ ਆ ਕੇ ਵੀ ਤੁਹਾਨੂੰ ਦੱਸ ਦਿੰਦੇ ਆ, ਚਾਹੇ ਕੋਈ ਓਨਰ ਓਪਰੇਟਰ ਆ,
ਚਾਹੇ ਕੋਈ ਵੱਡੀ ਕੰਪਨੀ ਆ, ਚਾਹੇ ਕੋਈ ਛੋਟੀ ਕੰਪਨੀ ਆ, ਤੁਸੀਂ ਐਜੂਕੇਸ਼ਨ ਲੈਣ ਵਾਲੇ ਬਣੋ, ਉਹ ਤੁਹਾਨੂੰ ਸਿਖਾਉਣ ਦੇ ਲਈ ਤਿਆਰ ਨੇ। ਸੋ ਤੁਸੀਂ ਕੰਟੈਕਟ ਉਹਨਾਂ ਦੇ ਨਾਲ ਕਰੋ, ਜਿਹੜੇ ਵੀ ਓਬਵੀਅਸਲੀ ਜਿੱਦਾਂ ਇਹ ਇਹਨਾਂ ਨੇ ਵੀ ਕਿਹਾ, ਰਮਨ ਜੀ ਤੁਸੀਂ ਦੱਸ ਰਹੇ ਹੋ ਵੀ ਗ੍ਰੇ ਏਰੀਆ ਬਹੁਤ ਵੱਡਾ ਆ ਪਰਸਨਲ ਕਨਵੇਅੰਸ ਦਾ। ਬੰਦਾ ਸੋਚਦਾ ਹੈ ਵੀ ਜਿਹੜਾ ਵੀ ਕਾਨੂੰਨ ਆ ਉਹਦੇ ਹੱਕ ਦੇ ਲਈ ਹੀ ਜਿਹੜਾ ਉਹ ਹੋਵੇ, ਉਹਨੂੰ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਵਰਤ ਲਵੇ, ਪਰ ਕਈ ਵਾਰੀ ਉਹ ਗੱਲ ਉਦਾਂ ਪੁੱਗਦੀ ਨਹੀਂ, ਬਣਦੀ ਨਹੀਂ ਉਦਾਂ ਉਸ ਹਿਸਾਬ ਦੇ ਨਾਲ ਗੱਲ। ਸੋ ਜਿਹੜੇ ਕੋਈ ਤੁਹਾਨੂੰ ਸ਼ੰਕਾ ਹੈਗੀ ਆ, CHP ਵਾਲਿਆਂ ਦੇ ਨਾਲ ਟਾਈਮ ਕੱਢ ਕੇ ਤੁਸੀਂ ਜਾਓ, 2-4 ਸਵਾਲ ਉਹਨਾਂ ਨੂੰ ਕਰੋ। ਚਲੋ ਹੁਣ ਤਾਂ ਮੌਕਾ ਸੀਗਾ ਇੱਥੇ, ਇਹ ਤਾਂ ਚਲੋ ਹੁਣ ਨਿਕਲ ਗਿਆ, ਪਰ ਗਾਂਹ ਤੋਂ ਉਹਨਾਂ ਨੇ ਦੱਸਿਆ ਵੀ ਅਸੀਂ ਸਿਖਾਉਣ ਦੇ ਲਈ ਕੰਪਨੀਆਂ ਦੇ ਵਿੱਚ ਵੀ ਜਿਹੜਾ ਉਹ ਜਾਂਦੇ ਆ। ਜੇ ਤੁਹਾਨੂੰ ਐਜੂਕੇਸ਼ਨ ਚਾਹੀਦੀ ਆ, ਉਹ ਤੁਹਾਨੂੰ ਜਿਹੜੀ ਉਹ ਦੱਸਣਗੇ ਕੀ ਫਾਇਦਾ ਕੀ ਨੁਕਸਾਨ, ਤੁਹਾਡੇ ਸਵਾਲਾਂ ਦੇ ਜਿਹੜੇ ਉਹ ਜਵਾਬ ਦੇਣਗੇ। ਸੋ ਆਈ ਥਿੰਕ ਬੈਟਰ ਜਿਹੜਾ ਫੇਸ ਟੂ ਫੇਸ ਕੁਐਸਚਨ ਦਾ ਹੀ ਜਿਹੜਾ ਉਹ ਤੁਹਾਨੂੰ ਫਾਇਦਾ ਜਿਹੜਾ ਉਸ ਦੇ ਵਿੱਚ ਰਹਿੰਦਾ ਹੈਗਾ ਆ। ਸੋ ਅੱਛਾ, ਆਪਾਂ ਰਾਜਕਰਨ ਇੱਥੇ ਆਪਾਂ ਇਹ ਵੀ ਗੱਲ ਕਰ ਲੈਂਦੇ। ਚਲੋ ਆਪਾਂ ਨਾਪਟਾ ਦੇ ਵੱਲੋਂ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆ ਐਸੇ ਪ੍ਰੋਗਰਾਮ ਜਿਹੜੇ ਆ ਆਰਗੇਨਾਈਜ਼ ਕਰ ਦਿੰਦੇ ਆ ਔਰ ਕਰਨਾ ਚਾਹਾਂਗੇ ਇਹੋ ਜਿਹੇ ਪ੍ਰੋਗਰਾਮ ਆਰਗੇਨਾਈਜ਼। ਹੁਣ ਇੱਥੇ ਆਣ ਕੇ ਸਵਾਲ ਤੁਹਾਡੇ ਤੇ ਆਉਂਦਾ ਕਿ ਤੁਸੀਂ ਕਿੰਨੇ ਕੁ ਉਹਦੇ ਵਿੱਚ ਸਾਈਨ ਅਪ ਕਰਕੇ ਆਓਗੇ, ਕਿਉਂਕਿ ਅਸੀਂ ਅੱਗੇ ਇਹ ਪ੍ਰੋਗਰਾਮ ਬਹੁਤ ਕੀਤੇ ਹੈਗੇ ਰਾਜਕਰਨ। ਬਹੁਤ ਟਾਈਮ ਤੇ ਅਸੀਂ CHP DOT ਇਹਨਾਂ ਨੂੰ ਲੈ ਕੇ, ਕਾਰਬ ਨੂੰ ਲੈ ਕੇ ਅਸੀਂ ਪ੍ਰੋਗਰਾਮ ਕੀਤੇ ਹੈਗੇ ਆ। ਤੇ ਅਸੀਂ ਬੇਕਰਸਵੀਲ ਦੇ ਵਿੱਚ ਪ੍ਰੋਗਰਾਮ ਕੀਤਾ ਸੀਗਾ। ਘੱਟੋ ਘੱਟ ਅਸੀਂ $2,500 ਖਰਚਿਆ ਉੱਥੇ ਹੋਟਲ ਦੇ ਵਿੱਚ, ਮਤਲਬ ਕਿ ਹਾਲ ਬੁੱਕ ਕੀਤਾ, ਲੰਚ ਦਾ ਇੰਤਜ਼ਾਮ ਕੀਤਾ, ਤੇ ਮੇਰੇ ਖਿਆਲ ਦੇ ਵਿੱਚ ਅਸੀਂ ਕੋਈ 200 ਬੰਦੇ ਦਾ ਇੰਤਜ਼ਾਮ ਕੀਤਾ ਸੀ ਤੇ 10 ਬੰਦੇ ਆਏ ਸੀਗੇ। ਸੋ ਇਹ ਜਿਹੜੀ ਚੀਜ਼ ਹੈਗੀ ਆ ਨਾ, ਇਹ ਅਸੀਂ ਕਰ ਚੁੱਕੇ ਹੈਗੇ ਆ। ਇਸ ਚੀਜ਼ ਨੂੰ ਬੜੀ ਜ਼ੋਰ ਸ਼ੋਰ ਨਾਲ ਕਰ ਚੁੱਕੇ ਹੈਗੇ ਆ, ਪਰ ਇਸ ਚੀਜ਼ ਦੇ ਉੱਤੇ ਪ੍ਰੋਬਲਮ ਇਹ ਆਉਂਦੀ ਆ ਕਿ ਐਂਬੈਰਸਮੈਂਟ ਸਾਨੂੰ ਹੁੰਦੀ ਆ, ਕਿਉਂਕਿ ਜਦੋਂ ਅਸੀਂ ਏਜੰਸੀ ਨੂੰ ਸੱਦਦੇ ਆ, ਉੱਥੇ ਕਹਿੰਦੇ ਆ ਕਿ ਉੱਥੇ 50 ਬੰਦੇ ਹੋਣਗੇ, ਉੱਥੇ 100 ਬੰਦਾ ਹੋਊਗਾ, ਪਰ ਉੱਥੇ ਆਉਂਦੇ ਆ 5 ਜਾਂ 10 ਬੰਦੇ, ਫਿਰ ਉਹ ਸਾਡੀ ਐਂਬੈਰਸਮੈਂਟ ਹੋ ਜਾਂਦੀ ਆ। ਅਸੀਂ ਇਹ ਚੀਜ਼ਾਂ ਕਰ ਕਰਕੇ ਹਟ ਚੁੱਕੇ ਆ ਇਹਨਾਂ ਨੂੰ, ਮਤਲਬ ਕਿ ਅਸੀਂ ਮਤਲਬ ਇਸ ਤੋਂ ਸਾਨੂੰ ਖੁਦ ਨੂੰ ਜਿਹੜੀ ਆ ਉਹ ਫੀਲ ਹੁੰਦਾ ਕਿ ਨਹੀਂ ਯਾਰ, ਅਸੀਂ ਸਾਰਾ ਕੁਝ ਕਰ ਰਹੇ ਹੈਗੇ ਆ, ਇੰਨੇ ਪੈਸੇ ਵੀ ਖਰਚ ਕਰਦੇ, ਸਾਰਾ ਕੁਝ ਕਰਦੇ ਆ, ਟਾਈਮ ਆਪਣਾ ਲਾਉਣੇ ਆ, ਪਰ ਲੇਕਿਨ ਉੱਥੇ ਪਹੁੰਚਦਾ ਨਹੀਂ ਕੋਈ ਵੀ, ਠੀਕ ਹੈ ਨਾ। ਸੋ ਇਸ ਕਰਕੇ ਜੇ ਇਹ ਹੁਣ ਤੁਸੀਂ ਚਾਹੁੰਦੇ ਆ ਕਿ ਇਹ ਚੀਜ਼ ਹੋਵੇ, ਤਾਂ ਜਾਂ ਤਾਂ ਸਾਨੂੰ ਤੁਸੀਂ ਸੁਜੈਸਟ ਕਰੋ, ਜਾਂ ਤੁਸੀਂ ਮੈਂਬਰਸ਼ਿਪ ਦੇ ਵਿੱਚ ਆਣ ਕੇ ਗੱਲ ਕਰੋ ਕਿ ਹਾਂ ਭਾਈ ਅਸੀਂ ਆਹ ਚੀਜ਼ਾਂ, ਸਾਨੂੰ ਇੱਦਾਂ ਦੀਆਂ ਚੀਜ਼ਾਂ ਚਾਹੀਦੀਆਂ, ਸਾਨੂੰ ਆਹ ਚੀਜ਼ ਚਾਹੀਦੀ ਹੈ, ਅਸੀਂ ਇੰਨੇ ਨੰਬਰ ਦੇ ਵਿੱਚ ਆਵਾਂਗੇ, ਸਾਨੂੰ ਕੋਈ ਕਮਿਟਮੈਂਟ ਹੋਵੇ, ਤੇ ਅਸੀਂ ਡੈਫੀਨੇਟਲੀ ਇੱਦਾਂ ਦੇ ਜਿਹੜੇ ਆ ਸੈਮੀਨਾਰਸ ਹੈਗੇ ਆ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡੈਫੀਨੇਟਲੀ ਕਰ ਸਕਦੇ ਆ। ਪਰ ਅਨਫੋਰਚੂਨੇਟਲੀ ਪ੍ਰੀਵੀਅਸਲੀ ਤੁਸੀਂ ਵੀ ਰਾਜ ਦੇਖਿਆ ਹੈਗਾ, ਤੁਸੀਂ ਵੀ ਜਿੱਦਾਂ ਕਹਿ ਰਹੇ ਆ, ਆਪਣਾ ਜਿਹੜਾ 2019 ਦਾ ਸ਼ੋਅ ਸੀਗਾ ਆਪਣੇ ਸੈਕਰਾਮੈਂਟੋ ਵਾਲਾ, ਉੱਥੇ ਆਪਣੇ ਵੈਸਟ ਕੋਸਟ ਦੇ DOT ਦੇ ਜਿਹੜੇ ਆਪਣੇ ਹੈਗੇ ਆ, ਵੈਸਟ ਕੋਸਟ ਦੇ ਡਾਇਰੈਕਟਰ ਆ, ਉਹ ਸਪੈਸ਼ਲੀ ਉੱਥੇ ਆਪਾਂ ਸੱਦੇ ਸੀਗੇ, ਤੇ ਤੁਹਾਨੂੰ ਪਤਾ ਹੀ ਆ ਵੀ ਉੱਥੇ ਕਿਸ ਤਰ੍ਹਾਂ ਦੀ ਅਟੈਂਡੈਂਸ ਸੀਗੀ ਆਪਣੀ। ਸੋ ਇਸ ਕਰਕੇ ਇਹ ਨਾ ਸਾਡੀ ਤਰਾਸਦੀ ਆ ਕਿ ਅਸੀਂ ਇਹ ਗੱਲਾਂ ਦੇ ਗੱਲਾਂ ਵਿੱਚ ਸਭ ਕੁਝ ਕਰ ਸਕਦੇ ਹਾਂ, ਪਰ ਲੇਕਿਨ ਜਿੱਦਣ ਕੰਮ ਦਾ ਟਾਈਮ ਆਉਂਦਾ ਆ, ਉਦਣ ਅਸੀਂ ਬਿਲਕੁਲ ਇਹਦੇ ਉੱਤੇ ਨਹੀਂ ਆਉਂਦੇ ਹੈਗੇ, ਬਿਲਕੁਲ ਕੁਝ ਨਹੀਂ ਕਰਦੇ ਹੈਗੇ। ਸੋ ਇਹ ਅਨਫੋਰਚੂਨੇਟ ਹੈ ਬਹੁਤ ਜ਼ਿਆਦਾ ਜੀ। ਬਿਲਕੁਲ ਇਹਦੇ ਵਿੱਚ ਪਤਾ ਨਹੀਂ ਲੋਕ ਇਸ ਚੀਜ਼ ਦੀ ਇੰਪੋਰਟੈਂਸ ਨੂੰ ਕਿਉਂ ਨਹੀਂ ਸਮਝਦੇ। ਚਲੋ ਠੀਕ ਆ, ਬੰਦਾ ਸੋਚਦਾ ਯਾਰ ਮੈਂ ਰਮਨ ਉਹਨਾਂ ਨੂੰ ਕਹਿਦਾ, ਜਾਂ ਰੇਡੀਓ ਵਾਲਿਆਂ ਨੂੰ ਕਹਿਦਾ, ਪੰਜਾਬੀ ਰੇਡੀਓ ਵਾਲਿਆਂ ਨੂੰ ਕਹਿਦਾ, ਇਹੀ ਸਵਾਲ ਸਾਡੇ ਜਿਹੜੇ ਪੁੱਛ ਕੇ ਇਹੀ ਆਨਸਰ ਦੇ ਦੇਣ, ਪਰ ਇਦਾਂ ਨਹੀਂ ਹੁੰਦਾ। ਹੁਣ ਦੇਖੋ, ਚਲੋ ਰਮਨ ਹੋਣਾ ਨੇ ਟਰੱਕ ਚਲਾਇਆ, ਮੈਂ ਹਰਜੋਤ ਭਾਈ ਨੇ ਕਦੀ ਟਰੱਕ ਨਹੀਂ ਚਲਾਇਆ, ਅਸੀਂ ਬਹਿ ਕੇ ਫੋਟੋ ਜ਼ਰੂਰ ਖਿਚਾ ਲਈਦੀ ਆ, ਉਹ ਵੱਖਰੀ ਗੱਲ ਆ, ਹਨਾ। ਉਹ ਇੱਕ ਡਿਫਰੈਂਟ ਆ। ਹੁਣ ਅਗਲੇ ਸਵਾਲ ਦੇ ਵਿੱਚੋਂ ਅਗਲਾ ਸਵਾਲ ਕੀ ਨਿਕਲ ਸਕਦਾ ਆ, ਉਹ ਇੱਕ ਟਰੱਕਰ ਜਿਹੜਾ ਚਲਾ ਰਿਹਾ ਆ, ਉਹ ਆਈ ਥਿੰਕ ਉਹ ਜ਼ਿਆਦਾ ਬਿਹਤਰ ਸਮਝਦਾ ਆ, ਉਹ ਜ਼ਿਆਦਾ ਵਧੀਆ ਸਵਾਲ ਜਿਹੜਾ ਉਹ ਪੁੱਛ ਸਕਦਾ ਆ। ਆਪਾਂ ਟਰਾਈ ਸਾਰਿਆਂ ਦੀ ਹੁੰਦੀ ਵੀ ਅਸੀਂ ਵੱਧ ਤੋਂ ਵੱਧ ਸਵਾਲ ਜਿਹੜਾ ਅਸੀਂ ਪੁੱਛੀਏ, ਕਰੀਏ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਆ ਉਹ ਘਾਟ ਰਹਿ ਜਾਂਦੀ ਆ, ਕਿਉਂਕਿ ਇਸ ਇੰਡਸਟਰੀ ਦੇ ਨਾਲ ਐਗਜ਼ੈਕਟਲੀ ਉਸ ਦੇ ਵਿੱਚ ਨਾ ਕੰਮ ਕਰਨ ਕਰਕੇ। ਸੋ ਇਹ ਬੈਟਰ ਆ, ਫਾਇਦਾ ਲਿਆ ਕਰੋ ਇਹੋ ਜਿਹੀਆਂ ਚੀਜ਼ਾਂ ਦਾ, ਸੱਦਿਆ ਕਰੋ, ਸਵਾਲ ਜਵਾਬ ਜਿਹੜਾ ਉਹ ਕਰਿਆ ਕਰੋ। ਦੇਖੋ ਲੋਡ ਤਾਂ ਸਾਰੀ ਉਮਰ ਚੱਕਣੇ ਆ, ਇਹ ਤਾਂ ਢੋਆ ਢਵਾਈ ਜਿਹੜੀ ਉਹ ਚੱਲੀ ਹੋਈ ਜਾਣੀ ਆ, ਇਹ ਸਾਰਾ ਕੁਛ ਹੀ ਜਿਹੜਾ ਹੋਣਾ ਇਹਦੇ ਵਿੱਚ ਕਿਤੇ ਨਹੀਂ ਜਿਹੜਾ ਉਹ ਹਟਣਾ। ਸੋ ਪਲੀਜ਼ ਵੱਧ ਤੋਂ ਵੱਧ ਤੁਸੀਂ ਅਜਿਹੀਆਂ ਚੀਜ਼ਾਂ ਦੇ ਵਿੱਚ ਐਡ ਹੋਇਆ ਕਰੋ, ਸਵਾਲ ਕਰਿਆ ਕਰੋ। ਥੈਂਕ ਯੂ ਆਕਾਸ਼ ਕਾਲ ਕਰਨ ਲਈ ਜੀ। ਥੈਂਕ ਯੂ। ਬਿਲਕੁਲ ਰਾਜ, ਆਪਾਂ ਨੂੰ ਇੱਕ ਫੇਸਬੁੱਕ ਤੇ ਸਵਾਲ ਵੀ ਆਇਆ ਵੀ ਆਪਾਂ ਲੋਡਾਂ ਦੀਆਂ ਪ੍ਰਾਈਸਾਂ ਬਾਰੇ ਗੱਲ ਕਰੀਏ। ਉਹਦੇ ਬਾਰੇ ਵੀ ਰਮਨ ਜੀ ਉਹਦੇ ਵੱਲ ਆਉਂਦੇ ਆ, ਦੱਸਦੇ ਆ, ਚੰਗੀ ਤਰ੍ਹਾਂ ਕਰਦੇ ਆ। ਪਹਿਲਾਂ ਇੱਕ ਕਾਲਰ ਲੈ ਲਈਏ। ਮੁਖਤਿਆਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਤਿੰਨ ਵੀਰਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਭਾਈ ਰਮਨ ਭਾਈ ਮੇਰਾ ਕੁਐਸਚਨ ਆ ਜਿੱਦਾਂ ਨਾ ਮੈਂ ਆਪਣੇ ਜਦੋਂ ਸਰਵਿਸ ਕਰਵਾਉਣਾ ਟਰੱਕ ਦੀ ਤਾਂ ਮੇਰੀ ਉਹ ਇੰਸਪੈਕਸ਼ਨ ਵੈਟ ਇੰਸਪੈਕਸ਼ਨ ਹੁੰਦੀ ਆ ਇਹ ਆਲਮੋਸਟ ਵੀ 20-25 ਹਜ਼ਾਰ ਮੀਲ ਤੇ ਮੈਨੂੰ ਵੀ ਜਿਹੜੀ ਐਨੂਅਲ ਇੰਸਪੈਕਸ਼ਨ ਦੀ ਲੋੜ ਆ। ਐਨੂਅਲ ਇੰਸਪੈਕਸ਼ਨ ਦੀ ਸਾਰਿਆਂ ਦੀ ਲੋੜ ਹੈ ਜੀ, ਸਾਰਿਆਂ ਨੂੰ। ਅੱਛਾ ਜੀ। ਤੇ ਆਪਣੇ ਕੈਲੀਫੋਰਨੀਆ ਵਾਲੇ DOT ਵਾਲੇ ਉਹ ਕਹਿੰਦੇ ਜੇ ਤੁਹਾਡਾ ਸਟਿੱਕਰ ਲੱਗਦਾ ਨਾ ਤੁਸੀਂ ਸਕੇਲ ਤੇ 3 ਮਹੀਨੇ ਸਟਿੱਕਰ ਲਵਾਈ ਜਾਂਦੇ ਆ ਤੇ ਤੁਹਾਨੂੰ ਇੰਸਪੈਕਸ਼ਨ ਦੀ ਲੋੜ ਨਹੀਂ ਕਿਉਂਕਿ ਸਾਡੇ ਜਿਹੜੇ ਮਕੈਨਿਕ ਆ ਉਹ ਸਰਟੀਫਾਈਡ ਆ। ਆਪਾਂ ਜਿਹੜੀ ਬਾਹਰੋਂ ਕਰਾਉਂਦੇ ਆ ਉਹ ਪੈਸੇ ਦੇ ਕੇ ਕਰਾਉਂਦੇ ਆ। ਦੇਖੋ ਜਿਹੜੀ ਸਕੇਲ ਤੇ ਲੱਗਦੀ ਹੈਗੀ ਆ ਉਹ ਡਿਫਰੈਂਟ ਹੈਗਾ, ਤੁਹਾਡਾ ਜਿਹੜਾ ਸਕੇਲ ਤੇ ਸਟਿੱਕਰ ਲੱਗਦਾ ਹੈਗਾ ਡਿਫਰੈਂਟ ਹੈਗਾ। ਜਿਹੜੀ ਤੁਹਾਡੀ ਇੰਸਪੈਕਸ਼ਨ 90 ਡੇਜ਼ ਇੰਸਪੈਕਸ਼ਨ ਹੈ ਜਾਂ ਸਾਲ ਦੀ ਇੰਸਪੈਕਸ਼ਨ ਹੈ ਉਹ ਡਿਫਰੈਂਟ ਹੈਗੀ ਆ। ਇਹ ਦੋਨੋਂ ਚੀਜ਼ਾਂ ਸੇਮ ਨਹੀਂ ਹੈਗੀਆਂ। ਸਟਿੱਕਰ ਜਿਹੜਾ ਲੱਗਦਾ ਉਹ ਡਿਫਰੈਂਟ ਹੈਗਾ। ਤੇ ਮੁਖਤਿਆਰ ਜੀ ਤੁਹਾਨੂੰ ਇਹ ਚੀਜ਼ ਜਿਹੜੇ ਉੱਥੇ ਸਕੇਲ ਦੇ ਉੱਤੇ ਖੜੇ ਸੀ ਉਹਨਾਂ ਨੇ ਕਹੀ ਸੀਗੀ ਵੀ ਜੇ ਸਟਿੱਕਰ ਲਵਾ ਲਓ ਤਾਂ ਫਿਰ ਇੰਸਪੈਕਸ਼ਨ ਦੀ ਲੋੜ ਨਹੀਂ ਆ ਜਾਂ ਕਿਸੇ ਹੋਰ ਨੇ ਕਿਹਾ ਸੀ? ਕਿੰਨੇ ਦੱਸਿਆ ਸੀ ਤੁਹਾਨੂੰ ਇਹ? ਨਹੀਂ ਭਾਜੀ ਇਹ DOT ਇੰਸਪੈਕਸ਼ਨ ਵਾਲਾ ਬੰਦਾ ਆਇਆ ਸੀ। ਅੱਛਾ। ਉਹਨੇ ਕਿਸੇ ਬੰਦੇ ਨੂੰ ਕਿਹਾ ਵੀ ਜੇ ਤੁਸੀਂ ਸਟਿੱਕਰ ਲੱਗਦਾ ਤੁਹਾਡੇ ਨਾਲ 3 ਮਹੀਨੇ ਜਾਂ 6 ਮਹੀਨੇ ਸਾਡੇ ਜਿਹੜੇ ਹੁੰਦੇ ਨਾ ਉਹ ਸਰਟੀਫਾਈਡ ਆ। ਤੇ ਉਸ ਬੰਦੇ ਨੂੰ ਜਦੋਂ ਗਿਆ ਉਹਨੂੰ ਜੂਟਾ ਦੇ ਵਿੱਚ ਨਾ ਟਿਕਟ ਮਿਲ ਗਈ ਐਨੂਅਲ ਇੰਸਪੈਕਸ਼ਨ ਦੀ। ਉਹ ਬੰਦਾ DOT ਕੋ ਮੁੜ ਕੇ ਫੇਰ ਚੱਲ ਗਿਆ ਮੈਨੂੰ ਟਿਕਟ ਮਿਲੀ ਆ। ਉਹਨੇ ਉਸ ਜਿਹੜਾ ਪੇਜ ਨਾ ਬੁੱਕ ਦਾ ਹੈਗਾ ਜੀ ਕੱਢ ਕੇ ਦੂਜਾ ਪੇਜ ਦਿੱਤਾ ਉਹ ਕੋਰਟ ਜੀ ਆਪਣੇ ਉਹਦੀ ਟਿਕਟ ਡਿਸਮਿਸ ਹੋ ਗਈ ਸੀ। ਠੀਕ ਹੈ ਜੀ। ਸੋ ਰਮਨ ਜੀ ਫਿਰ ਦੱਸਣਾ ਹੋਣਾ ਚਾਹੀਦਾ, ਸਾਨੂੰ ਐਕਸਪਲੇਨ ਕਰਨਾ ਚਾਹੀਦਾ। ਠੀਕ ਹੈ, ਚਲੋ ਥੈਂਕ ਯੂ। ਕਹਿੰਦੀ ਹੈ ਜੇ ਸਾਡੇ ਸਕੇਲ ਤੇ ਸਰਟੀਫਾਈਡ ਹੁੰਦੇ ਆ ਤੇ ਜੇ ਤੁਸੀਂ ਜਿੱਦਾਂ ਹੁਣ ਪਹਿਲਾਂ ਭਾਈ ਵੀ ਕਹਿੰਦੇ ਨਾ ਖਾਨਾ ਪੂਰਤੀ, ਆਪਾਂ ਖਾਨਾ ਪੂਰਤੀ ਵੀ ਕਰ ਲੈਂਦੇ ਆ। ਉਹ ਤਾਂ ਤੁਹਾਨੂੰ ਪਤਾ ਹੀ ਹੈ ਜੇ ਆਪਾਂ ਖਾਨਾ ਪੂਰਤੀ ਕੀਤੀ ਉਹ ਤਾਂ ਆਪਣਾ ਟਰੱਕ ਜੇ ਰੋਂਗ ਆ ਤੇ ਫਿਰ ਤਾਂ ਉਹੀ ਤਾਂ ਟਿਕਟ ਦੇਣੀ ਦੇਣੀ ਆ। ਠੀਕ ਹੈ ਜੀ, ਥੈਂਕ ਯੂ ਜੀ। ਦੇਖੋ ਜੀ ਜਿਹੜੀ ਸਕੇਲ ਦੇ ਉੱਤੇ ਤੁਹਾਨੂੰ ਮਿਲਦੀ ਆ ਸਟਿੱਕਰ ਮਿਲਦਾ ਆ ਉਹ ਸਟੇਟ ਦਾ ਸਟਿੱਕਰ ਹੁੰਦਾ ਆ। DOT ਦਾ ਸਟਿੱਕਰ ਜਿਹੜਾ ਨਹੀਂ ਹੁੰਦਾ ਉਹ ਸਟੇਟ ਏਜੰਸੀ ਜਿਹੜੀ ਤੁਹਾਡੀ CHP ਆ ਉਹਦਾ ਹੁੰਦਾ ਆ। ਸੋ ਤੁਹਾਨੂੰ ਜਿਹੜੀ ਮੇਰੇ ਖਿਆਲ ਦੇ ਵਿੱਚ ਹੈਗਾ, ਬਾਕੀ ਅਗੇਨ ਮੈਂ ਇਹ ਇੱਕ ਵਾਰੀ ਫਿਰ ਕਰ ਲਾਂਗੇ ਇਹਨੂੰ ਕਲੈਰੀਫਿਕੇਸ਼ਨ ਕਰ ਲਾਂਗੇ ਆਪਣੀ DOT ਦੇ ਨਾਲ ਵੀ ਤੇ ਆਪਣੀ CHP ਦੇ ਨਾਲ ਵੀ ਕਿ ਕੀ ਇਹਦੇ ਵਿੱਚ ਡਿਫਰੈਂਸ ਹੋ ਸਕਦਾ। ਪਰ ਜਿੱਥੋਂ ਤੱਕ ਮੇਰਾ ਖਿਆਲ ਹੈਗਾ ਕਿ ਜਦੋਂ ਤੱਕ ਅਸੀਂ ਦੇਖਿਆ ਹੈਗਾ ਕਿ ਤੁਹਾਨੂੰ ਉਹ ਚੀਜ਼ਾਂ ਜਿਹੜੀਆਂ ਆ ਉਹ ਸੈਪਰੇਟ ਹੈਗੀਆਂ ਉਹਦੇ ਨਾਲ, ਕਿਉਂਕਿ ਤੁਹਾਡੀ ਬਿਟ ਇੰਸਪੈਕਸ਼ਨ ਦੇ ਵਿੱਚ DOT ਦਾ ਸਟਿੱਕਰ ਨਹੀਂ ਕੰਮ ਆਉਂਦਾ ਹੈਗਾ। ਸੋ ਤੁਹਾਨੂੰ ਬਿਟ ਇੰਸਪੈਕਸ਼ਨ ਦੇ ਵਿੱਚ ਤੁਹਾਨੂੰ ਜਿਹੜੀ ਐਨੂਅਲ ਇੰਸਪੈਕਸ਼ਨ ਆ ਉਹ ਕਰਵਾਉਣੀ ਪੈਂਦੀ ਹੈ, 90 ਡੇ ਇੰਸਪੈਕਸ਼ਨ ਉਹ ਰੱਖਣੀਆਂ ਪੈਂਦੀਆਂ। ਸੋ ਜਿਹੜਾ ਤੁਹਾਡਾ DOT ਦਾ ਉੱਥੇ ਸਕੇਲ ਤੇ ਸਟਿੱਕਰ ਲੱਗਦਾ ਹੈਗਾ ਦੈਟ ਹੈਜ਼ ਨਥਿੰਗ ਟੂ ਡੂ ਵਿਦ ਦੋ ਉਹ ਜਿਹੜੀ ਇੰਸਪੈਕਸ਼ਨ ਦੇ ਨਾਲ ਨਹੀਂ ਹੈਗਾ। ਬਟ ਫਿਰ ਵੀ ਅਗੇਨ ਆਪਾਂ ਇਹਦੇ ਵਿੱਚ ਜਿਹੜਾ ਕਲੈਰੀਫਿਕੇਸ਼ਨ ਉਹ ਕਰ ਲਾਂਗੇ। ਸੋ ਇਹਦਾ ਮਤਲਬ ਜਿਹੜਾ ਰਮਨ ਜੀ ਇੱਕ ਪ੍ਰੋਬਲਮ ਫਿਰ ਇਹ ਆ ਵੀ ਜਿਹੜਾ ਲਾ ਮੇਕਰ ਆ ਨਾਟ ਲਾ ਮੇਕਰ ਸੌਰੀ ਜਿਹੜਾ ਐਨਫੋਰਸਮੈਂਟ ਆ ਲਾ ਐਨਫੋਰਸਮੈਂਟ ਵਾਲੇ ਆ ਉਹ ਆਪ ਖੁਦ ਵੀ ਸ਼ਸ਼ੋਪੰਚ ਉਹਨਾਂ ਨੂੰ ਵੀ ਜਿਹੜਾ ਉਹ ਪਤਾ ਨਹੀਂ ਆ ਜਾਂ ਫਿਰ ਇਹ ਗਲਤ ਇਨਫੋਰਮੇਸ਼ਨ ਅੱਗੇ ਟਰੱਕਰਸ ਨੂੰ ਜਿਹੜੀ ਉਹ ਦੇ ਰਹੇ ਹੈਗੇ। ਸੋ ਇਹ ਇੱਕ ਪ੍ਰੋਬਲਮ ਆ ਇਹ ਵੀ ਫਿਰ ਇੱਕ। ਬਿਲਕੁਲ ਰਾਜਕਰਨ ਇਹ ਬੜੀ ਵੱਡੀ ਪ੍ਰੋਬਲਮ ਹੈਗੀ ਆ। ਇਹ ਲਾਸਟ ਟਾਈਮ ਮੇਰੀ ਜਦੋਂ FMCSA ਦੇ ਐਡਮਿਨਿਸਟ੍ਰੇਟਰ ਜਿਹੜੇ ਹੈਗੇ ਆ ਨਵੇਂ ਹੁਣ ਲੱਗੇ ਹੈਗੇ ਆ ਰੋਬਿਨ, ਉਹਨਾਂ ਦੇ ਨਾਲ ਮੇਰੀ ਜਦੋਂ ਗੱਲਬਾਤ ਹੋਈ ਸੀਗੀ ਆਲਮੋਸਟ 50 ਮਿੰਟ ਦੀ, ਉਹਨਾਂ ਨੂੰ ਇਹ ਗੱਲ ਉਚੇਚੇ ਤੌਰ ਤੇ ਕਹੀ ਸੀਗੀ ਕਿ ਤੁਹਾਡੀਆਂ ਜਿਹੜੀਆਂ ਸਟੇਟ ਏਜੰਸੀਜ਼ ਹੈਗੀਆਂ ਉਹ ਇੱਕ ਪੇਜ ਤੇ ਨਹੀਂ ਹੈਗੀਆਂ। ਸਟੇਟ ਏਜੰਸੀਜ਼ ਜਿਹੜੀਆਂ ਆ ਉਹ ਇੱਕ ਪੇਜ ਤੇ ਹੋਣ ਤੇ ਉਹਦੇ ਕਰਕੇ ਤੁਹਾਨੂੰ ਜਿਹੜਾ ਆ ਉਹ ਮਤਲਬ ਕਿ ਉਪਰਾਲਾ ਕਰਨਾ ਚਾਹੀਦਾ ਕਿ ਜਿਹੜਾ ਫੈਡਰਲ ਲੈਵਲ ਦਾ ਲਾਅ ਹੈਗਾ ਉਹ ਸਾਰੀਆਂ ਸਟੇਟ ਏਜੰਸੀਜ਼ ਇੱਕ ਪੇਜ ਤੇ ਹੋਣੀਆਂ ਚਾਹੀਦੀਆਂ। ਸੋ ਇਹ ਇਸ਼ੂ ਜਿਹੜਾ ਸੀਗਾ ਇਹ ਉਹਨਾਂ ਦੇ ਨਾਲ ਚੁੱਕਿਆ ਗਿਆ ਸੀਗਾ, ਉਹਨਾਂ ਨੂੰ ਦੱਸਿਆ ਗਿਆ ਸੀਗਾ ਸਪੈਸੀਫਿਕ ਤੌਰ ਤੇ ਕਿ ਇਹ ਜਿਹੜਾ ਇਸ਼ੂ ਆ ਬਹੁਤ ਵੱਡਾ ਆ, ਕਿਉਂਕਿ ਸਟੇਟ ਟੂ ਸਟੇਟ ਜਿਹੜਾ ਲਾਅ ਹੈਗਾ, ਜਿਹੜਾ ਫੈਡਰਲ ਲਾਅ ਹੈਗਾ ਉਹਦੀ ਵੀ ਸਟੇਟ ਟੂ ਸਟੇਟ ਡਿਫਰੈਂਟ ਉਹਦੀਆਂ ਜਿਹੜੀ ਪਰਿਭਾਸ਼ਾ ਬਦਲ ਜਾਂਦੀ ਹੈ। ਸੋ ਇਹ ਤਾਂ ਕਹਿੰਦੇ ਆ ਵੀ ਟਰੱਕਰ ਸਾਰਾ ਕੁਝ ਸਿੱਖਣ, ਆਪ ਇਹ ਸਾਰਾ ਕੁਝ ਸਿੱਖਦੇ ਨਹੀਂ ਚਾਹੀਦਾ। ਇਹ ਮਾੜੀ ਗੱਲ ਆ, ਏਦਾਂ ਨਹੀਂ ਕਰਨਾ ਚਾਹੀਦਾ। ਇਹਨਾਂ ਨੂੰ ਵੀ ਚੰਗੀ ਤਰੀਕੇ ਦੇ ਨਾਲ ਆਪ ਵੀ ਜਿਹੜੀ ਟ੍ਰੇਨਿੰਗ ਵਗੈਰਾ ਆ ਉਹ ਪੂਰੀ ਜਿਹੜੀ ਉਹ ਲੈਣੀ ਚਾਹੀਦੀ ਹੈਗੀ ਆ। ਬਾਕੀ ਰਾਜਕਰਨ ਆਪਣੇ ਉੱਤੇ ਫੇਸਬੁੱਕ ਦੇ ਉੱਤੇ ਇੱਕ ਆਇਆ ਹੈਗਾ ਕਿ ਕੁਐਸਚਨ ਕਿ ਆਪਣਾ ਟਰੱਕ ਸ਼ੋ ਜਿਹੜਾ ਆ ਉਹ ਵਿਸਾਖੀ ਵਾਲੇ ਵੀਕਐਂਡ ਤੇ ਸੀ ਤੇ ਅੱਗੇ ਪਿੱਛੇ ਹੋਵੇ ਤੇ ਠੀਕ ਆ,
ਦੇਖੋ ਹਰ ਵੀਕਐਂਡ ਦੇ ਉੱਤੇ ਆਪਣਾ ਇਸ ਮਹੀਨੇ ਦੇ ਵਿੱਚ ਇਸ ਤੋਂ ਅੱਗੇ ਪਿੱਛੇ ਹਰ ਵੀਕਐਂਡ ਦੇ ਉੱਤੇ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਆ। ਸੋ ਜੇ ਆਪਾਂ ਪ੍ਰੋਗਰਾਮਾਂ ਦੇ ਨਾਲ ਮੈਚ ਕਰਕੇ ਗੱਲ ਕਰਨ ਲੱਗ ਗਏ ਤੇ ਫਿਰ ਆਪਾਂ ਸਾਰਾ ਸਾਲ ਕੁਝ ਨਹੀਂ ਕਰਵਾ ਸਕਦੇ। ਅਸੀਂ ਜਿਹੜਾ ਇਸ ਸਾਲ ਦਾ ਟਰੱਕ ਸ਼ੋਅ ਸੀਗਾ ਉਹ ਸਲਮਾ ਵਾਲੇ ਨਗਰ ਕੀਰਤਨ ਦੇ ਨਾਲ ਮੈਚ ਕਰਕੇ ਰੱਖਿਆ ਸੀਗਾ ਕਿ ਐਤਵਾਰ ਨੂੰ ਸਲਮਾ ਦਾ ਨਗਰ ਕੀਰਤਨ ਸੀਗਾ ਤੇ ਫਰਾਈਡੇ ਸਾਈਡੇ ਅਸੀਂ ਸ਼ੋਅ ਕੀਤਾ ਸੀਗਾ ਕਿ ਇੱਕੋ ਵੀਕਐਂਡ ਦੇ ਸਾਰੇ ਜਣੇ ਘਰੇ ਹੋਣਗੇ ਤੇ ਉਹ ਦੇਖ ਲੈਣਗੇ। ਅਨਫੋਰਚੂਨੇਟਲੀ ਜਿਹੜਾ ਸਲਮਾ ਨਗਰ ਕੀਰਤਨ ਸੀਗਾ ਉਹ ਮੂਵ ਕਰ ਦਿੱਤਾ ਉਹਨਾਂ ਨੇ ਅੱਗੇ। ਸੋ ਇਸ ਕਰਕੇ ਜਿਹੜਾ ਸੀਗਾ ਟਰੱਕ ਸ਼ੋਅ ਜਿਹੜਾ ਉਹ ਉਸ ਵੀਕਐਂਡ ਤੇ ਆਇਆ। ਉਸ ਵੀਕਐਂਡ ਤੇ ਸਟਾਕਟਨ ਨਗਰ ਕੀਰਤਨ ਸੀ। ਪਰ ਜੇ ਤੁਸੀਂ ਸਟਾਕਟਨ ਦਾ ਨਗਰ ਕੀਰਤਨ ਤੁਸੀਂ ਵੀ ਰਾਜਕਰਨ ਅਟੈਂਡ ਕੀਤਾ ਹੈਗਾ ਜਾ ਕੇ, ਜੇ ਤੁਸੀਂ ਟਰੱਕ ਸ਼ੋਅ ਦੇ ਵਿੱਚ ਇੱਕ ਦਿਨ ਆਣ ਕੇ ਦੂਜੇ ਦਿਨ ਨਗਰ ਕੀਰਤਨ ਅਟੈਂਡ ਕਰਨਾ ਹੈ, ਮੇਰੀ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਇੱਥੇ ਇਹ ਗੱਲ ਕਹਿ ਦਈਏ ਹਾਂ, ਤੇ ਨਾਲੇ ਦੂਜੀ ਗੱਲ ਰਾਜਕਰਨ, ਜੇ ਇੱਕ ਕਬੱਡੀ ਦਾ ਮੈਚ ਫ੍ਰਿਜ ਹੋਵੇ ਤੇ ਦੂਜਾ ਕਬੱਡੀ ਦਾ ਮੈਚ ਸਟਾਕਟਨ ਹੋਵੇ, ਆਪਾਂ ਦੋਨੋਂ ਦਿਨ ਅਟੈਂਡ ਕਰ ਲਈਦੇ ਆ, ਆਪਾਂ ਉਹ ਨਹੀਂ ਛੱਡੀਦਾ। ਸੋ ਪਲੀਜ਼ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਆਪਾਂ ਐਕਸਕਿਊਜ਼ ਨਹੀਂ ਬਣਾ ਸਕਦੇ। ਆਪਾਂ ਇਹ ਨਹੀਂ ਸੋਚ ਸਕਦੇ ਵੀ ਆਪਾਂ ਕਿਉਂਕਿ ਸਾਡੀ ਜਿਹੜੀ ਡੇਟ ਹੈਗੀ ਆ ਟਰੱਕ ਸ਼ੋਅ ਦੀ ਉਹ ਆਲਮੋਸਟ 7 ਤੋਂ 8 ਮਹੀਨੇ ਪਹਿਲਾਂ ਅਸੀਂ ਅਨਾਊਂਸ ਕਰ ਦਿੰਦੇ ਹਾਂ, ਘੱਟੋ ਘੱਟ 9 ਮਹੀਨੇ ਪਹਿਲਾਂ ਅਨਾਊਂਸ ਕਰ ਦਿੰਦੇ ਹਾਂ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਡੇਟਾਂ ਅਨਾਊਂਸ ਹੁੰਦੀਆਂ ਉਹ ਮਹੀਨਾ ਪਹਿਲਾਂ ਅਨਾਊਂਸ ਹੁੰਦੀਆਂ, 2 ਮਹੀਨੇ ਪਹਿਲਾਂ ਕੋਈ ਸ਼ੋਅ ਆ ਗਿਆ, ਕਿਸੇ ਸਿੰਗਰ ਦਾ ਆ ਗਿਆ, ਕੁਛ ਆ ਗਿਆ, ਉਹ ਅਸੀਂ ਅਨਫੋਰਚੂਨੇਟਲੀ ਸਾਡਾ ਉੱਤੇ ਕੋਈ ਜ਼ੋਰ ਨਹੀਂ ਚੱਲਦਾ। ਪਰ ਇਹ ਆ ਕਿ ਅਸੀਂ ਟਰਾਈ ਕਰਦੇ ਹਾਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਅਟੈਂਡ ਕੀਤੀਆਂ ਜਾਣ। ਜੇ ਤੁਹਾਨੂੰ ਆਪਣੇ ਕੰਮ ਦੇ ਨਾਲ ਆਪਣੀ ਕਿੱਤੇ ਦੇ ਨਾਲ ਤੁਹਾਨੂੰ ਪਿਆਰ ਹੈਗਾ ਤੇ ਤੁਸੀਂ ਮੇਰੇ ਖਿਆਲ ਸਾਰਾ ਕੁਝ ਛੱਡ ਕੇ ਜਿਹੜਾ ਇਹ ਕੰਮ ਕਰ ਸਕਦੇ ਆ। ਡੈਫੀਨੇਟਲੀ ਨਗਰ ਕੀਰਤਨ ਅਟੈਂਡ ਕਰਨਾ ਵੀ ਜ਼ਰੂਰੀ ਹੈਗਾ, ਉਹ ਇੱਕ ਆਪਣਾ ਕਹਿੰਦੇ ਆ ਧਰਮ ਹੈਗਾ, ਪਰ ਕੰਮ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਉਹ ਵੀ ਨਾਲ ਆ ਜੀ, ਸਾਰਾ ਕੁਝ ਜਿਹੜਾ ਉਹ ਚੱਲਣਾ ਆ। ਸੋ ਇਹ ਵੀ ਨਹੀਂ ਆ ਵੀ ਡੇ ਕਲੈਸ਼ ਕਰਦੇ ਸੀ, ਉਹ ਸੰਡੇ ਨੂੰ ਸੀ ਨਗਰ ਕੀਰਤਨ ਨੇ, ਫਰਾਈਡੇ ਸੈਟਰਡੇ ਨੂੰ ਸੀਗਾ। ਸੋ ਦਿਨ ਵੀ ਵੱਖੋ-ਵੱਖ। ਸੋ ਯੂਜ਼ਲੀ ਉਦਾਂ ਵੈਸੇ ਧਿਆਨ 'ਚ ਰੱਖਿਓ ਰਮਨ ਜੀ, ਜੇ ਮਈ ਮਹੀਨੇ ਜਾਂ ਮਾਰਚ, ਕਿਉਂਕਿ ਅਪ੍ਰੈਲ ਸਾਰਾ ਹੀ ਵੈਸੇ ਸਾਰੇ ਗੁਰੂ ਘਰ ਬਿਜ਼ੀ ਹੁੰਦੇ ਆ ਤੇ ਆਪਣੇ ਟਰੱਕਰ ਸਾਰੇ ਸੇਵਾ ਵੀ ਬਹੁਤ ਕਰਦੇ, ਤੁਹਾਨੂੰ ਪਤਾ ਹੀ ਹੈ, ਗੁਰੂ ਘਰਾਂ 'ਚ ਇਨਵੋਲਵ ਵੀ ਬਹੁਤ ਹੈਗੇ ਆ ਹਨਾ ਜੀ। ਅਸੀਂ ਮਾਰਚ ਦੇ ਵਿੱਚ ਭਾਜੀ ਸਾਰਾ ਹੁਣ ਪਤਾ ਕਰ ਲਿਆ, ਮਾਰਚ ਦੇ ਸਾਡੇ ਕੋਲ ਕੋਈ ਡੇਟ ਅਵੇਲੇਬਲ ਨਹੀਂ ਹੈਗੀ ਇਹਦੇ ਵਿੱਚ ਨੈਕਸਟ ਈਅਰ ਦੀ। ਸੋ ਹੁਣ ਦੇਖਦੇ ਹਾਂ ਕਿ ਕਿਹੜੀ ਡੇਟ ਸਾਨੂੰ ਮਿਲਦੀ ਹੈਗੀ ਉੱਥੇ ਜੀ। ਚਲੋ ਠੀਕ ਹੈ ਜੀ, ਹੋਪਫੁਲੀ ਸਭ ਦੇ ਲਈ ਜਿਹੜਾ ਉਹ ਬੈਟਰ ਹੋਵੇ। ਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਤਾਂ ਜਿਹੜਾ ਟਰੱਕ ਸ਼ੋਅ ਦੀ ਗੱਲ ਹੈ ਜੀ, ਵੀ ਕਹਿ ਰਹੇ ਸੀ ਕਿ ਮਿਸ ਕੀਤਾ। ਕੈਨੇਡਾ ਵਿੱਚ ਲੱਗ ਰਿਹਾ ਜੀ ਅੱਜ ਟੋਰਾਂਟੋ ਇੰਟਰਨੈਸ਼ਨਲ ਸੈਂਟਰ 에ਅਰਪੋਰਟ ਦੇ ਸਾਹਮਣੇ ਹੈਗਾ। ਠੀਕ ਹੈ ਜੀ। 21/22 ਨੂੰ truckworld.ca ਕਰਕੇ ਜੇ ਕਿਸੇ ਨੂੰ ਰਜਿਸਟ੍ਰੇਸ਼ਨ ਕਰਾਉਣੀ ਹੈ ਤਾਂ ਉਹਦੇ 'ਚ ਅਟੈਂਡ ਕਰ ਸਕਦੇ। ਦੂਸਰਾ ਸਵਾਲ ਰਮਨ ਜੀ ਇਹ ਹੈ ਵੀ ਜਿਹੜਾ ਪਿਛਲੇ ਦਿਨਾਂ ਤੋਂ ਸੁਣ ਰਹੇ ਤੁਹਾਡੇ ਤੇ ਵੀ ਪ੍ਰੋਗਰਾਮ ਤੇ ਵੀ ਸੁਣਿਆ, ਰਿਸੈਸ਼ਨ ਦੀ ਗੱਲ ਚੱਲ ਰਹੀ ਹੈ, ਲੁੱਡਾਂ ਦੀ ਰਿਸੈਸ਼ਨ, ਟਰੱਕਿੰਗ ਦੇ ਰਿਸੈਸ਼ਨ ਆ ਰਿਹਾ, ਕਿੰਨਾ ਕੁ ਸਹੀ ਹੈ ਭਾਜੀ ਤੇ ਕਿੰਨਾ ਕੁ ਹੈਵੀ ਰਿਸੈਸ਼ਨ ਹੋਣ ਵਾਲਾ ਤੇ ਇਹਦੇ ਇੰਪੈਕਟਸ ਕੀ ਪੈਣ ਵਾਲਾ ਭਾਜੀ? ਮੈਂ ਸੁਣਦਾ ਜਵਾਬ ਬਹੁਤ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਭਾਜੀ, ਆਪਾਂ ਜਿਹੜੀ ਇਹ ਗੱਲ ਕਰ ਰਹੇ ਹੈਗੇ ਆ ਇਹ ਹੈਗੀ ਆ ਸਿਚੁਏਸ਼ਨ ਜਿਹੜੀ ਇਸ ਵੇਲੇ ਬਣੀ ਹੋਈ ਆ ਕਿ ਫਰਵਰੀ ਮੰਥ ਤੋਂ ਲੈ ਕੇ ਹੁਣ ਆਪਣਾ ਇਸ ਵੇਲੇ ਅਪ੍ਰੈਲ ਦਾ ਐਂਡ ਆਉਣ ਵਾਲਾ ਆ। ਸੋ ਆਪਣੀ ਜਿਹੜੀਆਂ ਲੋਡ ਪ੍ਰਾਈਸਿਸ ਹੈਗੀਆਂ ਉਹ ਸੀਜ਼ਨਲ ਨਾਰਮਲ ਹੋ ਗਈਆਂ ਹੈਗੀਆਂ। ਮੈਂ ਇਹ ਨਹੀਂ ਕਹੂੰਗਾ ਕਿ ਪ੍ਰਾਈਸਿਸ ਡਾਊਨ ਆ ਗਈਆਂ ਹੈਗੀਆਂ, ਪ੍ਰਾਈਸਿਸ ਸੀਜ਼ਨਲ ਨਾਰਮਲ ਹੋ ਗਈਆਂ ਹੈਗੀਆਂ। ਜੋ ਨਾਰਮਲ ਸੀਜ਼ਨ ਜਿਵੇਂ ਚੱਲਦਾ ਹੁੰਦਾ ਉਦਾਂ ਹੋ ਗਿਆ ਹੈਗਾ। ਅਸੀਂ ਜਿਹੜੀ ਚੀਜ਼ ਨੂੰ ਪ੍ਰੋਡਿਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੀ ਚੀਜ਼ ਨੂੰ ਅਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਇਹ ਹੈਗਾ ਕਿ ਜਿਹੜੀ ਸਿਚੁਏਸ਼ਨ ਇਸ ਵੇਲੇ ਬਣੀ ਹੋਈ ਹੈ ਕਿ ਇਸ ਵੇਲੇ ਪ੍ਰੀ ਪੈਂਡੈਮਿਕ ਜਿਹੜੀਆਂ ਸਿਚੁਏਸ਼ਨਸ ਹੈਗੀਆਂ, ਜਿਹੜੀਆਂ ਆਪਣੇ ਕੋਵਿਡ ਤੋਂ ਪਹਿਲਾਂ ਦੀ ਸਿਚੁਏਸ਼ਨ ਸੀ, ਉੱਥੇ ਆਪਣੀ ਮਾਰਕੀਟ ਆ ਟਿੱਕੀ ਆ। ਸ਼ਾਇਦ ਹੋ ਸਕਦਾ ਅਜੇ ਉੱਥੇ ਨਾ ਪਹੁੰਚੀ ਹੋਵੇ ਕਿਉਂਕਿ 19 ਦੇ ਵਿੱਚ ਕਾਫੀ ਸਿਚੁਏਸ਼ਨ ਮਾੜੀ ਸੀਗੀ। ਸੋ ਸਿਚੁਏਸ਼ਨ ਜਿਹੜੀ ਆ ਉਹ ਇਸ ਵੇਲੇ ਫਰੇਟ ਸਿਚੁਏਸ਼ਨ ਜਿਹੜੀ ਆ ਉਹ ਡੈਫੀਨੇਟਲੀ ਸਪਾਟ ਮਾਰਕੀਟ ਜਿਹੜੀ ਆ ਉਹ ਕ੍ਰੈਸ਼ ਹੁੰਦੀ ਦਿਖ ਰਹੀ ਆ। ਉਹਦੇ ਵਿੱਚ ਅਸੀਂ ਪਿਛਲੇ 3 ਮਹੀਨੇ ਦਾ ਜਿਹੜਾ ਕੱਚਾ ਚਿੱਟਾ ਹੈਗਾ ਆਪਾਂ ਦੇਖ ਰਹੇ ਹਾਂ ਕਿ ਪਿਛਲੇ 3 ਮਹੀਨਿਆਂ ਤੋਂ ਜਿਹੜੀ ਸਪਾਟ ਮਾਰਕੀਟ ਆ ਉਹ ਬਿਲਕੁਲ ਡਾਊਨਫਾਲ ਦੇ ਵਿੱਚ ਹੈਗੀ ਆ ਕਿ ਰੇਟਸ ਜਿਹੜੇ ਆ ਉਹ ਬਿਲਕੁਲ ਉਸ ਲੈਵਲ ਤੇ ਨਹੀਂ ਹੈਗੇ ਜਿਸ ਲੈਵਲ ਤੇ ਲਾਸਟ ਈਅਰ ਸੀਗੇ ਜਾਂ ਉਸ ਤੋਂ ਪਿਛਲੇ ਸਾਲ ਸੀਗੇ, ਕਿਉਂਕਿ ਉਹ ਪੈਂਡੈਮਿਕ ਸਟੇਟ ਸੀਗੀ, ਉਹਦੇ ਵਿੱਚ ਇੱਕ ਅਰਜੈਂਸੀ ਸੀਗੀ, ਸ਼ਾਰਟੇਜ ਸੀਗੀ, ਕਈ ਕੁਛ ਸੀਗਾ। ਸੋ ਇਸ ਕਰਕੇ ਹੁਣ ਜਿਹੜੀ ਨਾਰਮਲ ਮਾਰਕੀਟ ਆਈ ਹੈਗੀ ਆ ਉਹਦੇ ਵਿੱਚ ਹੁਣ ਇਹ ਦੇਖ ਰਿਹਾ ਕਿ ਆਹ ਜਿਹੜਾ ਅਪ੍ਰੈਲ ਮਹੀਨਾ ਸੀਗਾ ਇਹ ਆਸ ਸੀਗੀ ਕਿ ਰੇਟਸ ਜਿਹੜੇ ਆ ਉਹ ਸਿੱਧਾ ਸੀਜ਼ਨਲ ਉੱਠਦੇ ਹੁੰਦੇ ਆ ਜਾਂ ਸੀਜ਼ਨਲ ਚੱਲਦੇ ਹੁੰਦੇ ਆ ਉੱਦਾਂ ਹੋਣਗੇ, ਪਰ ਉਹਦੇ ਵਿੱਚ ਵੀ ਆ ਜਿਹੜਾ ਅਨਸੀਜ਼ਨਲ ਮੀਂਹ ਇਸ ਵੇਲੇ ਪੈ ਰਿਹਾ ਹੈਗਾ ਕੈਲੀਫੋਰਨੀਆ ਦੇ ਵਿੱਚ, ਇਹ ਬਿਲਕੁਲ ਆਫ ਸੀਜ਼ਨ ਹੈਗਾ, ਬਿਲਕੁਲ ਮੀਂਹ ਦਾ ਟਾਈਮ ਨਹੀਂ ਸੀਗਾ। ਔਰ ਇਹ ਜਿਹੜਾ ਬਾਰਿਸ਼ ਪੈ ਰਹੀ ਹੈਗੀ ਇਹਦੇ ਨਾਲ ਵੀ ਬਹੁਤ ਜਿਹੜੀਆਂ ਸਿਚੁਏਸ਼ਨਸ ਖੜੀਆਂ ਹੋ ਜਾਣੀਆਂ ਹੈਗੀਆਂ ਕਿ ਜਿਹੜਾ ਪ੍ਰੋਡਿਊਸ ਹੈਗਾ ਆ ਉਹ
ਡਾਵਾਡੋਲ ਹੋ ਜਾਂਦੀ ਆ ਪ੍ਰੋਡਿਊਸ, ਮਤਲਬ ਕਿ ਚਾਹੇ ਇੱਕ ਅੱਧੇ ਵੀਕ ਵਾਸਤੇ 2 ਵੀਕ ਵਾਸਤੇ ਹੀ ਫਰਕ ਪੈਂਦਾ, ਪਰ ਫਰਕ ਪੈ ਜਾਂਦਾ ਆ ਮਾਰਕੀਟ ਦੇ ਉੱਤੇ। ਸੋ ਜਿੱਦਾਂ ਮਾਰਕੀਟ ਦੇ ਵਿੱਚ ਰੇਟ ਅਪ੍ਰੈਲ ਦੇ ਵਿੱਚ ਹੁੰਦੇ ਆ ਉੱਦਾਂ ਰੇਟ ਹੋਏ ਨਹੀਂ ਹੈਗੇ, ਔਰ ਹੁਣ ਨਾਲ ਦੇ ਨਾਲ ਜੇ ਥੋੜੇ ਬਹੁਤ ਰੇਟ ਜਿਹੜੇ ਹੋਏ ਵੀ ਆ ਤੇ ਉਹਦੇ ਨਾਲ ਜਿਹੜੀ ਈਸਟ ਕੋਸਟ ਤੋਂ ਜਿਹੜੀ ਬੈਕਹਾਲ ਹੈਗੀ ਆ ਉਹ ਚੀਪ ਹੋ ਗਈ ਆ, ਉਹ ਪ੍ਰਾਈਸਿਸ ਥੱਲੇ ਚਲੀਆਂ ਗਈਆਂ। ਸੋ ਇਹ ਓਵਰਆਲ ਜਿਹੜਾ ਸਿਚੁਏਸ਼ਨ ਹੈਗੀ ਆ ਇਹ ਦੇਖਣ ਦੀ ਲੋੜ ਹੈਗੀ। ਔਰ ਨਾਲ ਦੇ ਨਾਲ ਇੱਥੇ ਹੁਣ ਉਹ ਵੀ ਇੱਕ ਸਿਚੁਏਸ਼ਨ ਖੜੀ ਆ ਕਿ ਚਾਈਨਾ ਦੇ ਵਿੱਚ ਲੋਕਡਾਊਨ ਲੱਗਾ ਹੋਇਆ ਫਿਰ। ਸੋ ਚਾਈਨਾ ਦੇ ਵਿੱਚ ਜਿਹੜਾ ਲੋਕਡਾਊਨ ਲੱਗਾ ਆ ਉਹਦੇ ਕਰਕੇ ਵੀ ਸਪਲਾਈ ਜਿਹੜੀ ਘਟ ਗਈ ਹੈਗੀ, ਫਰੇਟ ਦੀ ਜਿਹੜੀ ਡਰਾਈ ਫਰੇਟ ਦੀ ਸਪਲਾਈ ਘਟ ਗਈ ਆ। ਔਰ ਤੇ ਸਾਰਿਆਂ ਨੂੰ ਵੱਡਾ ਜਿਹੜਾ ਫਰਕ ਪਿਆ ਹੈਗਾ ਉਹ ਇਸ ਕਰਕੇ ਆ ਕਿ ਜਿਹੜਾ ਡੀਜ਼ਲ ਪ੍ਰਾਈਸਿਸ ਹੈਗੀਆਂ ਉਹ ਬਹੁਤ ਜ਼ਿਆਦੀਆਂ ਜਿਹੜੀਆਂ ਆ ਉਹ ਵੱਧ ਗਈਆਂ ਹੈਗੀਆਂ। ਅਸੀਂ ਕੱਲ ਪਰਸੋਂ ਇੱਥੇ ਆਫਿਸ ਦੇ ਵਿੱਚ ਅਸੀਂ ਨੰਬਰਸ ਨਾਲ ਪਲੇ ਕਰਦੇ ਸੀਗੇ ਕਿ ਜੇ ਇੱਕ ਬੰਦਾ ਕੇ ਜਾਂਦਾ ਹੈਗਾ ਤੇ ਨਿਊਯਾਰਕ ਨੂੰ ਉਹ 7000 ਦਾ 7500 ਦਾ 7000 ਦਾ ਲੋਡ ਲੈ ਕੇ ਜਾਂਦਾ ਆ ਤੇ ਉਧਰੋਂ ਵਾਪਸੀ ਤੇ 3500 4000 4500 ਤੱਕ ਲੈ ਕੇ ਆਉਂਦਾ ਆ। ਤੇ ਜੇ ਉਹਦਾ ਡੀਜ਼ਲ ਦਾ ਖਰਚਾ ਤੇ ਉਹਦੇ ਡਰਾਈਵਰ ਦਾ ਖਰਚਾ ਲਾ ਕੇ ਦੇਖੀਏ ਤੇ ਉਹ 60 ਸੈਂਟ ਦੇ ਹਿਸਾਬ ਨਾਲ ਉਹ ਡਰਾਈਵਰ ਨੂੰ ਦੇ ਰਿਹਾ ਹੈਗਾ ਤੇ ਡੀਜ਼ਲ ਦਾ 5000 ਦਾ ਖਰਚਾ ਆ ਤੇ ਆਲਮੋਸਟ ਉਹ $250 ਇੱਕ ਟ੍ਰਿਪ ਦੇ ਵਿੱਚ ਡੀਜ਼ਲ ਤੇ ਆਪਣੀ ਡਰਾਈਵਰ ਦੀ ਤਨਖਾਹ ਕੱਢ ਕੇ ਸਿਰਫ $3000 ਦੇ ਕਰੀਬ ਜਾਂ $2800 ਦੇ ਕਰੀਬ ਉਹ ਬਚਾਉਂਦਾ ਆ। ਤੇ ਜੇ ਉਹ 3 ਗੇੜੇ ਲਾਉਂਦਾ ਮਹੀਨੇ ਦੇ ਵਿੱਚ ਡਟ ਕੇ ਨਿਊਯਾਰਕ ਦੇ ਤੇ ਉਹ ਤਕਰੀਬਨ 2800 ਨੂੰ ਤੁਸੀਂ 3 ਵਾਰੀ ਕਰ ਲਓ ਤੇ ਤੁਸੀਂ ਆਲਮੋਸਟ 7-8000 ਦੇ 8000 ਦੇ 9000 ਦੇ ਲਾਗੇ ਤੁਸੀਂ ਜਾਂਦੇ ਆ। 9000 ਦੇ ਵਿੱਚੋਂ ਹੁਣ ਉਹਨੇ ਟਰੱਕ ਟ੍ਰੇਲਰ ਦੀ ਪੇਮੈਂਟ ਵੀ ਦੇਣੀ ਆ, 9000 ਦੇ ਵਿੱਚ ਉਹਨੇ ਇੰਸ਼ੋਰੈਂਸ ਵੀ ਦੇਣੀ ਆ, 9000 ਦੇ ਵਿੱਚੋਂ ਉਹਨੇ ਰਿਪੇਅਰ ਵੀ ਦੇਣੀ ਆ। ਤੇ ਤੁਸੀਂ ਇਹ ਦੇਖੋ ਵੀ ਕਿਸ ਹਿਸਾਬ ਦੇ ਨਾਲ ਨੰਬਰ ਜਿਹੜੇ ਵਰਕ ਕਰਦੇ ਹੈਗੇ ਆ। ਇਹ ਨਾਰਮਲ ਜਿਹੜਾ ਰੇਟ ਹੈਗਾ ਕਿਉਂਕਿ ਜਿਹੜਾ ਡੀਜ਼ਲ ਦਾ ਰੇਟ ਇੰਨਾ ਵਧਿਆ ਹੈਗਾ ਉਹਨੇ ਬਿਲਕੁਲ ਹੀ ਮਾਰਕੀਟ ਡਾਵਾਡੋਲ ਕਰ ਦਿੱਤੀ ਹੈਗੀ ਆ। ਰੇਟ ਜਿਹੜੇ ਹੈਗੇ ਉਹ ਸੀਜ਼ਨਲ ਨਾਰਮਲ ਹੈਗੇ ਆ, ਪਰ ਡੀਜ਼ਲ ਪ੍ਰਾਈਸਿਸ ਜਿਹੜੀਆਂ $2 ਪਰ ਗੈਲਨ ਦੇ ਪਿੱਛੇ ਜਿਹੜੀਆਂ ਹਾਈ ਹੈਗੀਆਂ, ਜਿੱਦਾਂ ਹੁਣ ਸਨੀ ਗਰੇਵਾਲ ਵੀ ਕਹਿ ਰਹੇ ਸੀਗੇ ਕਿ $900 ਦਾ $1000 ਦਾ ਡੀਜ਼ਲ ਪੈਂਦਾ, ਆਲਮੋਸਟ 50% ਦਾ ਫਰਕ ਪੈ ਗਿਆ। $6.25 ਦੇ ਤਕਰੀਬਨ ਡੀਜ਼ਲ ਲੱਗੇ ਹੈਗਾ। ਸੋ ਉਹ ਜਿਹੜਾ $6.25 ਜਾਂ 4.25 ਤੋਂ 6.25 ਉਹ $2 ਪਰ ਗੈਲਨ ਪਿੱਛੇ ਜਿਹੜਾ ਡੀਜ਼ਲ ਵਧਿਆ ਹੈਗਾ ਨਾ ਉਹ ਸਾਰੀ ਦੀ ਸਾਰੀ ਜਿਹੜੀ ਮੁਨਾਫਾ ਹੈਗਾ ਉਹਨੂੰ ਉਹ ਖਾ ਰਿਹਾ ਹੈਗਾ ਇਸ ਵੇਲੇ। ਔਰ ਜਿਨ੍ਹਾਂ ਵੀ ਕਿਸੇ ਨੂੰ ਫਰੇਟ ਦੇ ਫਿਊਲ ਸਰਚਾਰਜ ਮਿਲਦੇ ਹੈਗੇ ਆ ਉਹ ਥੋੜਾ ਬਹੁਤ ਸਰਵਾਈਵ ਕਰ ਰਹੇ ਹੈਗੇ ਆ, ਪਰ ਜਿਹੜਾ ਸਿੰਗਲ ਓਨਰ ਆਪਰੇਟਰ ਹੈਗਾ ਉਹਨੂੰ ਸ਼ਾਇਦ ਉੱਥੋਂ ਤੱਕ ਨਹੀਂ ਪਹੁੰਚ ਪਾਉਂਦਾ। ਸੋ ਇਸ ਕਰਕੇ ਇਹ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ ਇਹਨਾਂ ਕਰਕੇ ਅਸੀਂ ਸਾਰੀ ਗੱਲ ਕਰ ਰਹੇ ਹਾਂ ਕਿ ਜੋ ਆਉਣ ਵਾਲਾ ਸਮਾਂ ਹੈਗਾ ਉਹ ਟਰੱਕਿੰਗ ਦੇ ਵਿੱਚ ਬਿਲਕੁਲ ਡੈਫੀਨੇਟਲੀ ਬੜਾ ਔਖਾ ਹੈਗਾ, ਈਜ਼ੀ ਨਹੀਂ ਹੈਗਾ ਕਿਉਂਕਿ ਫਿਊਲ ਦੀਆਂ ਪ੍ਰਾਈਸਿਸ ਵੀ ਨਹੀਂ ਹਿੱਲ ਰਹੀਆਂ ਹੈਗੀਆਂ ਕਿਤੇ ਵੀ। ਤੇ ਬਾਕੀ ਦੂਸਰੀ ਗੱਲ ਆ ਜਿਹੜੇ ਫਰੇਟ ਰੇਟਸ ਹੈਗੇ ਆ ਉਹ ਵੀ ਸੀਜ਼ਨਲ ਨਾਰਮਲ ਹੈਗੇ ਆ। ਸੋ ਇਸ ਕਰਕੇ ਜਿਹੜਾ ਔਰ ਇਸ ਤੋਂ ਵੱਡੀ ਗੱਲ ਰਾਜਕਰਨ ਇਹ ਵੀ ਆ ਕਿ ਜਿਹੜੀਆਂ ਇਕਵਿਪਮੈਂਟ ਪ੍ਰਾਈਸਿਸ ਦਿੱਤੀਆਂ ਹੋਈਆਂ ਪਿਛਲੇ 2 ਸਾਲਾਂ 'ਚ ਲੋਕਾਂ ਨੇ ਉਹ ਬਹੁਤ ਸਿਗਨੀਫਿਕੈਂਟ ਰੋਲ ਪਲੇ ਕਰ ਰਹੀਆਂ, ਸਾਰਿਆਂ ਨਾਲੋਂ ਵੱਡਾ ਰੋਲ ਪਲੇ ਕਰ ਰਹੀਆਂ ਕਿ ਜਿਹੜੀਆਂ ਪ੍ਰਾਈਸਿਸ ਤੇ ਜਿਹੜੀਆਂ ਇੰਸ਼ੋਰੈਂਸ ਦੇ ਰੇਟਸ ਹੈਗੇ ਆ ਉਹ ਬਹੁਤ ਜ਼ਿਆਦਾ ਹੈਗੇ ਆ ਪਿਛਲੇ 2 ਸਾਲਾਂ 'ਚ ਦਿੱਤੇ ਹੈਗੇ ਆ। ਸੋ ਇੰਸ਼ੋਰੈਂਸ ਦੇ ਰੇਟਸ ਤੇ ਇਕਵਿਪਮੈਂਟ ਪ੍ਰਾਈਸਿਸ ਜਿਹੜੀਆਂ ਉਹ ਇੰਨੀਆਂ ਹਾਈ ਹੋਣ ਕਰਕੇ ਸਿਗਨੀਫਿਕੈਂਟ ਹੋਣ ਕਰਕੇ ਅਸੀਂ ਕਹਿ ਰਹੇ ਕਿ ਜਿਹੜਾ ਇਸ ਵੇਲੇ ਨਾਰਮਲ ਓਨਰ ਆਪਰੇਟਰ ਲਈ ਆਹ ਟਾਈਮ ਜਿਹੜਾ ਕੱਢਣਾ ਆ ਬਹੁਤ ਹੀ ਔਖਾ ਸਾਬਤ ਹੋ ਰਿਹਾ। ਜੀ ਬਿਲਕੁਲ ਰਮਨ ਜੀ, ਕਈ ਵਾਰੀ ਕੀ ਹੁੰਦਾ ਆਪਾਂ ਸੋਚਦੇ ਜਿਸ ਹਿਸਾਬ ਨਾਲ ਆ ਉਦਾਂ ਹੁੰਦਾ ਨਹੀਂ। ਕਈ ਵਾਰੀ ਸਾਨੂੰ ਸਰੋਤੇ ਵੀ ਮਿਲਦੇ ਆ ਪੰਜਾਬੀ ਰੇਡੀਓ USA ਡਰਾਉਂਦੇ ਬਹੁਤ ਰਹਿੰਦੇ ਆ, ਤੁਸੀਂ ਏਦਾਂ ਕਰਦੇ ਆ। ਮੈਂ ਤੁਹਾਡੇ ਨਾਲ 3 ਹੈਡਲਾਈਨ ਅੱਜ ਦੀਆਂ ਸਾਂਝੀਆਂ ਕਰਦਾ ਟਰੱਕਿੰਗ ਦੀਆਂ ਤੇ ਤੁਸੀਂ ਸਰਪ੍ਰਾਈਜ਼ ਬਹੁਤ ਹੋਣਾ। ਰਮਨ ਹੁਣੀ ਪਹਿਲੀ ਗੱਲ ਦੱਸਦੀ ਆ ਵੀ ਸ਼ੰਘਾਈ ਦੇ ਵਿੱਚ ਉੱਥੇ ਪੂਰਾ ਲੋਕਡਾਊਨ ਆ ਤੇ ਇੰਨੇ ਜ਼ਿਆਦਾ ਕੰਟੇਨਰਸ ਉਹਨਾਂ ਦੇ ਪੂਰੇ ਪਾਈਲਡ ਅਪ ਹੋ ਗਏ ਆ। ਟੈਸਲਾ ਕੰਪਨੀ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੰਪਨੀ ਚਲਾਉਣੀ ਪੈਣੀ ਆ ਤੇ ਚਾਈਨਾ ਵਾਲਿਆਂ ਨੇ ਕਿਹਾ ਵੀ ਜਿਹੜੇ ਟੈਸਲਾ 'ਚ ਕੰਮ ਕਰਦੇ ਉਹ ਕੰਪਨੀ ਦੇ ਵਿੱਚੇ ਰਹੂਗੇ, ਵਿੱਚੇ ਉਹਨਾਂ ਨੂੰ ਫੂਡ ਦਿੱਤਾ ਜਾਊਗਾ, ਕੰਪਨੀ ਤੋਂ ਬਾਹਰ ਨਹੀਂ ਜਾ ਸਕਦੇ। ਇਹ ਅੱਜ ਵਾਲ ਸਟਰੀਟ ਜਰਨਲ ਦੀ ਮੇਨ ਨਿਊਜ਼ ਆ। ਹੁਣ ਦੂਜੀ ਨਿਊਜ਼ ਆਈ ਹੈ ਫੋਰਚੂਨ ਮੈਗਜ਼ੀਨ ਦੀ ਮੇਨ ਨਿਊਜ਼, ਕਹਿੰਦੇ 90% ਲੌਂਗ ਹਾਲ ਟਰੱਕਿੰਗ ਮੇ ਸੂਨ ਵੀ ਸੈਲਫ ਡਰਾਈਵਿੰਗ। ਤੇ ਇਹ ਦੇਖੋ ਮੇਨ ਨਿਊਜ਼ ਆ। ਆਪਾਂ ਸੋਚਿਆ ਕਿ ਨਹੀਂ ਇਹ ਹੋ ਨਹੀਂ ਸਕਦਾ, ਪਰ ਜਿਹੜੀ ਕੰਪਨੀਆਂ ਨੇ ਕਰਨਾ, ਕੌਨਵੇ ਕੰਪਨੀ ਜਿਹੜੀ ਐਮਾਜ਼ੋਨ ਦੇ ਵਿੱਚੋਂ ਹੀ 2 EMPLOYEE ਨਿਕਲੇ ਸੀ, ਉਹ ਹੁਣ ਕੌਨਵੇ ਦੇ CEO ਆ, ਉਹਨਾਂ ਨੇ 2015 ਚ ਸਟਾਰਟ ਕੀਤੀ ਸੀ। ਉਹ ਅੱਜ CNBC ਦੀ ਮੇਨ ਨਿਊਜ਼ ਆ ਵੀ $3.8 ਬਿਲੀਅਨ ਦੀ ਹੋ ਗਈ ਆ। ਤੇ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਦਹਾਕੇ ਦੇ ਵਿੱਚ
ਜਿਹੜੀਆਂ ਕੰਪਨੀਆਂ ਆਪਾਂ ਕੰਸੋਲੀਡੇਟ ਕਰ ਦੇਣੀਆਂ, ਜਿਹੜੀਆਂ ਸਾਰੀਆਂ ਡਿਜੀਟਲੀ ਲੈਡ ਹੋ ਗਈਆਂ ਤੇ ਡਾਟਾ ਲੈਡ ਹੋ ਗਈਆਂ। ਸੋ ਬਹੁਤ ਚੇਂਜਸ ਆ ਰਹੀਆਂ ਹੈਗੀਆਂ ਜੀ। ਇਹ ਬਿਲਕੁਲ। ਸਾਰਾ ਜਿਹੜਾ ਆਪਾਂ ਗੱਲਬਾਤ ਹੈ ਹਰਜੋਤ ਭਾਜੀ, ਜਿਹੜੀ ਅਸੀਂ ਚੀਜ਼ ਜੇ ਅਸੀਂ ਕੋਈ ਵੀ ਆਣ ਕੇ ਰੇਡੀਓ ਤੇ ਗੱਲ ਕਰਦੇ ਆ ਨਾ, ਤੇ ਅਸੀਂ ਪੂਰਾ ਪਿੱਛੇ ਡਾਟਾ ਚੈੱਕ ਕਰੀਦਾ ਆ, ਪੂਰਾ ਆਪਣੇ ਫੈਕਟਸ ਚੈੱਕ ਕਰੀਦੇ ਆ, ਮਾਰਕੀਟ ਨਿਊਜ਼ ਦੇਖੀ ਦੀ ਆ, ਆਪਣਾ ਤਜਰਬਾ ਨਾਲ ਰਲਾਈਦਾ ਆ, ਸਾਰੀਆਂ ਚੀਜ਼ਾਂ ਦੇਖੀ ਦੀਆਂ। ਗਵਰਨਮੈਂਟ ਏਜੰਸੀਜ਼ ਦੇ ਨਾਲ ਜਿਹੜਾ ਕੰਮ ਕਰਦੇ ਆ ਉਹਨਾਂ ਦੇ ਥਰੂ ਜਿਹੜੀ ਗੱਲਬਾਤ ਪਤਾ ਲੱਗਦੀ ਆ ਉੱਥੋਂ ਚੱਕੀ ਦੀ ਆ। ਸੋ ਸਾਰੀਆਂ ਗੱਲਾਂ ਮਿਲਾ ਕੇ ਜਿਹੜਾ ਨਤੀਜਾ ਨਿਕਲਦਾ ਉਹੀ ਤੁਹਾਡੇ ਤੱਕ ਲੈ ਕੇ ਆਇਆ। ਅਸੀਂ ਸਾਡਾ ਕੋਈ ਪਰਸਨਲ ਇਹਦੇ ਵਿੱਚ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਡਰਾ ਧਮਕਾ ਕੇ ਜਾਂ ਕੁਛ ਇੱਦਾਂ ਦਾ ਕਰਕੇ ਅਸੀਂ ਕਰ ਰਹੇ ਹੈਗੇ ਆ। ਜਿਹੜੀ ਸੱਚਾਈ ਆ ਸੱਚਾਈ ਆ, ਅਸੀਂ ਤੁਹਾਡੇ ਨਾਲ ਸੱਚਾਈ ਦੀ ਗੱਲ ਕਰਦੇ ਹਾਂ ਜੋ ਸਹੀ ਗੱਲ ਹੈਗੀ ਆ। ਔਰ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਕਿਸੇ ਵੀ ਟਾਈਮ ਬੈਠ ਕੇ ਤੁਸੀਂ ਜੇ ਨੰਬਰਸ ਤੁਸੀਂ ਲਿਖੋ ਨਾ ਕਿ ਇੱਕ ਡਾਲਰ ਜਿਹੜਾ ਤੁਸੀਂ ਖਰਚਦੇ ਹੈਗੇ ਆ ਟਰੱਕਿੰਗ ਕੰਪਨੀ ਦੇ ਵਿੱਚ, ਸੋ ਉਹ ਨੰਬਰਸ ਤੁਹਾਨੂੰ ਪਤਾ ਦੱਸਣਗੇ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਆ। ਜਿਹੜੇ 2019 ਚ ਨਹੀਂ ਸੀ ਰੋਏ ਉਹ 2022 ਚ ਰੋ ਰਹੇ ਨੇ। ਇਹ ਹੈਡਲਾਈਨਸ ਆ, ਇਹ ਝੂਠ ਨਹੀਂ ਆ। ਇਹ ਜਿਹੜਾ 2019 ਦਾ ਬਲੱਡ ਬਾਥ ਜਿਹਨੇ ਦੇਖਿਆ ਆ ਟਰੱਕਿੰਗ ਦਾ, ਉਹ ਇਸੇ ਗੱਲੋਂ ਡਰੇ ਆ ਵੀ ਬਣੀ ਕੀ ਜਾ ਰਿਹਾ ਆ, ਹੋ ਕੀ ਰਿਹਾ ਆ। ਹੁਣ ਤਾਂ ਜਿਹੜੇ ਟਰੱਕ ਸ਼ੋਅ ਦੇ ਉੱਤੇ ਕਈ ਟਰੱਕਰ ਮਿਲੇ ਆ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਹੁਣ ਜਿਨ੍ਹਾਂ ਨੇ ਐਡੀ ਵੱਡੀ ਇੰਟਰਸਟ ਰੇਟ ਦੇ ਉੱਤੇ ਚੱਕੇ ਸੀਗੇ ਮਹਿੰਗੇ ਜਿਹੜੇ ਟਰੱਕ ਜਿਹੜੇ ਉਹ ਲਏ ਸੀਗੇ, ਇਕਵਿਪਮੈਂਟ ਲਿਆ ਸੀਗਾ, ਉਹ ਵਾਪਸ ਜਾਣਾ ਸ਼ੁਰੂ ਹੋ ਗਿਆ। ਰੀਜ਼ਨ ਕੀ ਆ ਵੀ ਅਫੋਰਡੇਬਿਲਟੀ ਨਹੀਂ ਰਹਿ ਰਹੀ, ਵੀ ਲੋਡ ਦੇ ਪ੍ਰਾਈਸ ਕਿਤੇ ਉਹਨਾਂ ਨੇ ਸੋਚਿਆ, ਜਿਹੜੇ ਨਵੇਂ ਆਏ ਆ ਉਹਨਾਂ ਨੇ ਸੋਚਿਆ ਵੀ ਖੌਰੇ ਇੰਨੇ ਹੀ ਰਹਿੰਦੇ ਆ, ਇਹ ਤੋਂ ਤਾਂ ਹੀ ਜਾਣਗੇ, ਸ਼ਾਇਦ ਠਾਹ ਨਹੀਂ ਆਉਣਗੇ। ਹੁਣ ਸੀਜ਼ਨਲ ਐਵਰੇਜ ਦੇ ਲਾਗੇ ਆ ਗਏ ਆ ਤੇ ਉਹ ਹੁਣ ਜਿੱਦਾਂ ਤੁਸੀਂ ਕਿਹਾ ਵੀ 9000 ਦੇ ਵਿੱਚ ਨਹਾਉਣਾ ਕੀ ਤੇ ਨਿਚੋੜਨਾ ਕੀ, ਉਹ ਗੱਲ ਜਿਹੜੀ ਉਹ ਬਣ ਜਾਂਦੀ ਆ ਨਾ। ਸੋ ਉਹ ਫਿਰ ਬਣੂਗਾ ਕੀ। ਇੱਕ ਕਾਲਰ ਆ, ਉਸ ਤੋਂ ਬਾਅਦ ਦੇ ਵਿੱਚ ਚਲੋ ਲੋਡਾਂ ਵਾਲੀ ਗੱਲ ਤਾਂ ਮੈਨੂੰ ਲੱਗਦਾ ਸਾਡੇ ਉਸ ਵੀਰ ਦੇ ਸਵਾਲ ਦਾ ਆਨਸਰ ਉਹਨੂੰ ਮਿਲ ਗਿਆ ਹੋਣਾ ਆ। ਦਿਲਾਵਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀ, ਜਿਹੜਾ ਅਮਲ ਭਾਜੀ ਨੂੰ ਪਤਾ ਨਾ ਬਿਟ ਇੰਸਪੈਕਸ਼ਨ ਦੀ ਗੱਲ ਕਰਦੇ ਆ, ਜਿਹੜੀ ਆਪਾਂ CHP ਤੇ ਕਰਾ ਲੈਂਦੇ ਆ ਆਪਣੇ ਸਕੇਲਾਂ ਦੇ ਉੱਤੇ, ਉਹ ਜਦੋਂ DOT ਆਪਣੇ ਯਾਰਡ ਦੇ ਵਿੱਚ ਆਉਂਦਾ ਉਦੋਂ ਉਹ ਐਕਸਕਿਊਜ਼ ਕਰ ਦਿੰਦਾ, ਉਹ ਇਕਵਿਪਮੈਂਟ ਨਹੀਂ ਦੇਖਣਾ ਮੰਗਦਾ। ਚਲੋ ਠੀਕ ਹੈ, ਤੁਸੀਂ ਕਰਾਇਆ ਠੀਕ ਹੈ, ਨਹੀਂ ਤਾਂ ਉਹ ਕਹਿੰਦੇ ਵੀ ਆਪਣਾ ਟਰੱਕ ਟ੍ਰੇਲਰ ਵੀ ਲੈ ਕੇ ਆਈ, ਉਹ ਵੀ ਮੈਂ ਚੈੱਕ ਕਰਨਾ। ਜੀ ਠੀਕ ਹੈ ਜੀ। ਹਾਂਜੀ, ਤੇ ਬਾਕੀ ਜਿਹੜੀ ਆ ਆਪਣੇ ਸ਼ਾਪਾਂ ਦੇ ਵਿੱਚ ਹੈਗੇ ਆ ਕੋਈ ਮਕੈਨਿਕ ਜਿਹੜੇ ਸਰਟੀਫਾਈਡ ਆ, ਉਹਨਾਂ ਨੂੰ DOT ਤੇ ਜਾ ਕੇ ਉਹ ਸਰਟੀਫਿਕੇਟ ਲੈਣਾ ਪੈਂਦਾ ਵੀ ਅਸੀਂ ਬਿਟ ਇੰਸਪੈਕਸ਼ਨ ਕਰ ਸਕਦੇ ਹਾਂ 90 ਡੇ ਜਾਂ ਐਨੂਅਲ। ਉਹਨਾਂ ਕੋਲ ਸਰਟੀਫਿਕੇਟ ਹੁੰਦਾ, ਉਹ ਸਾਈਨ ਕਰਦੇ ਆਪਣੇ। ਠੀਕ ਹੈ ਜੀ। ਜੀ ਹਾਂਜੀ, ਬਾਕੀ ਰਮਨ ਭਾਜੀ ਉਹਨਾਂ ਨੂੰ ਪਤਾ ਹੋਊ ਜ਼ਿਆਦਾ ਇਸ ਬਾਰੇ। ਥੈਂਕ ਯੂ ਜੀ, ਥੈਂਕ ਯੂ। ਨਹੀਂ ਬਿਲਕੁਲ ਜੀ, ਮੈਂ ਕਈ ਥਾਵਾਂ ਤੇ ਇਹ ਵੀ ਦੇਖਿਆ ਹੈਗਾ ਕਿ ਉਹ ਸਾਈਨ ਕਰਕੇ ਤੁਹਾਨੂੰ ਫਾਰਮ ਫੜਾ ਦਿੰਦੇ ਹੈਗੇ, ਤੁਸੀਂ ਜਾ ਕੇ ਕਰ ਲੈਂਦੇ ਹੈਗੇ ਆ। ਸੋ ਇਹ ਵੀ ਚੀਜ਼ਾਂ ਦੇਖੀਆਂ ਹੈਗੀਆਂ, ਪਰ ਇਹੋ ਹੀ ਕਹੂੰਗਾ ਕਿ ਜਿਹੜਾ ਨਾ ਕੁਇਕ ਫਿਕਸ ਨਾ ਲੱਭੋ, ਬਈ ਕੁਇਕ ਫਿਕਸ ਕਿੱਦਾਂ ਕੀਤਾ ਜਾ ਸਕਦਾ। ਜੇ ਬਿਟ ਇੰਸਪੈਕਸ਼ਨ ਜਾਂ ਤੁਹਾਨੂੰ 90 ਡੇ ਇੰਸਪੈਕਸ਼ਨ ਜਿਹੜੀ ਰਿਕੁਆਇਰਡ ਆ, ਤੇ ਉਹ ਕਿਸੇ ਰੀਜ਼ਨ ਕਰਕੇ ਰਿਕੁਆਇਰਡ ਆ, ਤੁਹਾਡੀ ਜਾਨ ਦਾ ਵੀ ਜਿਹੜਾ ਉਹਦੇ 'ਚ ਜਾਣ ਦਾ ਖਤਰਾ ਹੈਗਾ। ਜੇ ਤੁਹਾਡਾ ਕੋਈ ਐਸੀ ਚੀਜ਼ ਜਿਹੜੀ ਆ ਖਰਾਬ ਆ, ਬਿਟ ਇੰਸਪੈਕਸ਼ਨ ਬਾਰ-ਬਾਰ ਕਹਿ ਰਿਹਾ ਹੈਗਾ, ਜਿਹੜੀ 90 ਡੇ ਇੰਸਪੈਕਸ਼ਨ ਆ ਉਹ ਇਸ ਕਰਕੇ ਹੁੰਦੀ ਹੈ ਕਿ ਜਿਹੜੀ ਚੀਜ਼ ਤੁਹਾਡੀ ਖਰਾਬ ਹੋਣ ਵਾਲੀ ਆ ਤੁਹਾਨੂੰ ਰੋਡ ਤੇ ਜਾਣ ਤੋਂ ਪਹਿਲਾਂ ਪਤਾ ਲੱਗ ਜਾਵੇ, ਸ਼ਾਪ ਦੇ ਵਿੱਚ ਪਤਾ ਲੱਗ ਜਾਵੇ। ਸੋ ਉਹਦਾ ਕੁਇਕ ਫਿਕਸ ਨਾ ਲੱਭੋ, ਉਹਨੂੰ ਕੁਇਕ ਆਪ ਜਿਹੜੀ ਇੰਸਪੈਕਸ਼ਨ ਕਰਨ ਦਾ ਜਿਹੜਾ ਕੰਮ ਆ ਉਹ ਨਾ ਕਰੋ, ਕਿਉਂਕਿ ਜਦੋਂ ਤੁਸੀਂ ਇਦਾਂ ਦੇ ਕੰਮ ਹੁੰਦੇ ਆ ਫਿਰ ਫਿਕਸ ਕਰਦੇ ਆ, ਫਿਰ ਆਪਾਂ ਉਹ ਕੀ ਕਹਿੰਦੇ ਹੁੰਦੇ ਆ ਪੰਜਾਬੀ ਦੇ ਵਿੱਚ ਥੁੱਕ ਪਾਲਿਸ਼ ਹੋ ਜਾਂਦੀ ਆ, ਤੇ ਉਹਦੇ ਨਾਲ ਫਿਰ ਨੁਕਸਾਨ ਜਿਹੜਾ ਸੜਕ ਤੇ ਹੁੰਦਾ ਆ, ਐਕਸੀਡੈਂਟ ਹੁੰਦੇ ਆ, ਪ੍ਰੋਬਲਮਸ ਆਉਂਦੀਆਂ। ਤੇ ਬਾਕੀ ਜਿਹੜਾ ਹੈਗਾ, ਮੈਂ ਇੱਕ ਕੁਐਸਚਨ ਆਪਣੇ ਸਾਰੇ ਜਿਹੜੇ ਲਿਸਨਰਸ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਅੱਜ ਦੀ ਡੇਟ ਦੇ ਵਿੱਚ ਇੱਕ ਜਿਹੜੀ ਚੀਜ਼ ਆ ਰਹੀ ਹੈਗੀ ਆ ਕਿ ਤੁਸੀਂ ਜਿਹੜੀਆਂ ਇਸ ਵੇਲੇ ਨਵੇਂ ਟਰੱਕ ਬਾਏ ਕਰ ਰਹੇ ਆ, ਉਹਨਾਂ ਦੇ ਉੱਤੇ ਇੱਕ ਕਾਰਬ ਦੀ ਵਾਰੰਟੀ ਜਿਹੜੀ ਆ ਉਹ ਵੇਚੀ ਜਾ ਰਹੀ ਆ। ਇਹ ਕਹਿ ਕੇ ਕਿ ਕਾਰਬ ਰਿਕੁਆਇਰਮੈਂਟ ਹੈ। ਮੈਂ ਅੱਜ ਕਾਰਬ ਨੂੰ ਵੀ ਕਾਲ ਕਰਨੀ ਹੈਗੀ ਆ ਇਸ ਮਸਲੇ ਦੇ ਉੱਤੇ, ਉਹਨਾਂ ਨਾਲ ਗੱਲ ਕਰ ਲਈ। ਮੈਨੂੰ ਕੱਲ ਦੀ ਕਾਲ ਆ ਰਹੀ ਹੈਗੀ ਆ, ਮੈਸੇਜਸ ਆ ਰਹੇ ਹੈਗੇ ਕਿਸੇ ਦੇ ਕਿ ਉਹਨਾਂ ਨੂੰ ਇਹ ਡੀਲਰਸ਼ਿਪ ਜਿਹੜੀ ਆ ਇਹ ਕਹਿ ਰਹੀ ਹੈ ਕਿ ਇਹ ਵਾਰੰਟੀ ਬਾਏ ਕਰੋ। ਕੀ ਤੁਹਾਨੂੰ ਵੀ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਜਿਹੜੀ ਕਾਰਬ ਦੀ ਵਾਰੰਟੀ ਹੈਗੀ ਆ ਉਹ ਲੈਣ ਦੀ ਲੋੜ ਹੈਗੀ ਆ? ਸੋ ਪਲੀਜ਼ ਜੇ ਤੁਹਾਨੂੰ ਕਿਹਾ ਜਾਂਦਾ ਤੇ ਜ਼ਰੂਰ ਦੱਸਿਓ। ਤੇ ਬਾਕੀ ਰਾਜਕਰਨ ਉਹੀ ਆ ਆਪਣਾ ਫੇਰ ਤੋਂ ਕਿ ਨਾਪਟਾ ਦੀ ਮੈਂਬਰਸ਼ਿਪ ਜਿਹੜੀ ਆ ਉਹ ਜ਼ਰੂਰ ਲਓ, ਤਾਂ ਕਿ ਇਹ ਜਿਹੜੇ ਨੰਬਰਸ ਹੈਗੇ ਇਹੋ ਜਿਹੀਆਂ
ਕਹਾਣੀਆਂ ਕਥਾ ਹੈਗੀਆਂ ਜੋ ਵੀ ਕੁਝ ਆਪਾਂ ਕਰਦੇ ਹੈਗੇ ਆ ਇਹਨੂੰ ਏਕੇ ਦੇ ਵਿੱਚ ਲੈ ਕੇ ਆਪਾਂ ਅਗਾਂਹ ਵਧੀਏ। ਜੀ, ਲੋਡ ਦੇ ਪ੍ਰਾਈਸ ਘੱਟ ਸਕਦੇ ਆ, ਲੋਡ ਹੋਰ ਘੱਟ ਸਕਦੇ ਆ। ਇਹ ਜਿਹੜਾ ਆ ਫਰੇਟ ਵੇਵਸ ਦਾ ਜਿਹੜਾ CEO ਆ ਨਾ, ਉਹਨੇ ਬੀਤੇ ਦਿਨਾਂ ਦੇ ਵਿੱਚ ਇੱਕ ਆਰਟੀਕਲ ਜਿਹੜਾ ਉਹ ਛਾਪਿਆ ਸੀਗਾ ਵੀ ਫਰੇਟ ਰਿਸੈਸ਼ਨ ਜਿਹੜਾ ਉਹ ਆ ਰਿਹਾ ਹੈਗਾ ਆ। ਉਹਨੇ ਬਲੱਡ ਬਾਥ ਦਾ ਪਹਿਲਾਂ ਕਿਹਾ ਸੀ, ਫਿਰ ਫਰੇਟ ਰਿਸੈਸ਼ਨ ਦਾ। ਫਰੇਟ ਵੇਵਸ ਇੱਕ ਅਜਿਹੀ ਕੰਪਨੀ ਆ, ਇਹ ਡਾਟਾ ਡਰਿਵਨ ਕੰਪਨੀ ਆ। ਸੋ ਡਾਟਾ ਦੇਖ ਰਹੀ ਆ ਕਿੱਧਰ ਨੂੰ ਕੀ ਜਾ ਰਿਹਾ, ਕਿੱਧਰ ਇਨਕਮ ਵੱਧ ਰਹੀ ਹੈ, ਕਿੱਧਰ ਘਟ ਰਹੀ ਆ। ਸੋ ਉਹ ਜਿਹੜੀ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਆਪਣੇ ਵੱਲੋਂ ਆਖਿਆ ਆ। ਉਧਰ ਅੱਜ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਹੁਣਾਂ ਨੇ ਐਲਾਨ ਕਰਤਾ ਵੀ ਕੋਈ ਵੀ ਰੂਸੀ ਜਿਹੜਾ ਸਮੁੰਦਰੀ ਜਹਾਜ਼ ਆ ਉਹ ਅਮਰੀਕਾ ਦੇ ਪੋਰਟ ਦੇ ਉੱਤੇ, ਬੰਦਰਗਾਹਾਂ ਦੇ ਉੱਤੇ ਨਹੀਂ ਡੌਕ ਹੋਣ ਦਿੱਤਾ ਜਾਊਗਾ। ਜੇ ਰਸ਼ੀਅਨ ਕੰਪਨੀ ਦਾ ਆ ਜਾਂ ਰਸ਼ੀਅਨ ਫਲੈਗ ਅਧੀਨ ਜਿਹੜਾ ਉਹ ਆ ਰਿਹਾ ਆ ਜਾਂ ਉਸਦਾ ਕੋਈ ਵੀ ਸੰਬੰਧ ਰਸ਼ੀਅਨ ਐਂਟਿਟੀ ਦੇ ਨਾਲ ਹੈਗਾ ਆ, ਤੇ ਅਮਰੀਕਾ ਦੇ ਪੋਰਟਾਂ ਦੇ ਉੱਤੇ ਉਸ ਦੇ ਲਈ ਕੋਈ ਜਗ੍ਹਾ ਨਹੀਂ। ਸੋ ਹੋ ਸਕਦਾ ਵੀ ਸਮਾਨ ਜਿਹੜਾ ਆਉਣਾ ਹੋਰ ਘੱਟ ਜੂਗਾ ਇੱਥੇ। ਸੋ ਇਹ ਪਤਾ ਨਹੀਂ ਅੱਗੇ ਜਿਹੜਾ ਇਹ ਕੀ ਬਣ ਜਾ ਰਿਹਾ ਹੈਗਾ ਆ। ਆਲਰੇਡੀ ਜਿੱਦਾਂ ਤੁਸੀਂ ਕਿਹਾ ਵੀ ਸੀਜ਼ਨਲ ਐਵਰੇਜ ਦੇ ਉੱਤੇ ਲੋਡ ਪਹੁੰਚੇ ਆ, ਪ੍ਰਾਈਸਿਸ ਜਿਹੜੀਆਂ ਉਹ ਪਹੁੰਚੀਆਂ ਆ। ਹੋ ਸਕਦਾ ਵੀ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਥੱਲੇ ਨੂੰ ਵੀ ਜਿਹੜਾ ਹੋ ਜਾ ਸਕਦਾ। ਯੂ ਨੈਵਰ ਨੋ ਕਿਹੜੇ ਪਾਸੇ ਨੂੰ ਜਿਹੜੀ ਇਹ ਗੱਲ ਗਾਂ ਤੁਰ ਪੈਣੀ ਹੈਗੀ ਆ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਇੱਕ ਵਾਰੀ ਰਾਜਕਰਮੀਤ ਸਿੰਘ ਜੀ, ਸਾਰੇ ਜਿੰਨੇ ਵੀ ਸਾਡੇ ਸਰੋਤੇ ਆ, ਖਾਸ ਕਰਕੇ ਟਰੱਕਰ, ਸਾਰਿਆਂ ਨੂੰ ਬੇਨਤੀ ਆ ਜਿਹੜੇ ਮਿਸ ਕਰ ਗਏ ਜਾਂ ਜਿਹੜੇ ਗਏ ਵੀ ਸੀ, ਆਪਾਂ ਬਹੁਤ ਵੱਡੀ ਕਵਰੇਜ ਕੀਤੀ ਆ। ਤੁਸੀਂ ਸਾਰੀਆਂ ਉਹ ਇੰਟਰਵਿਊਜ਼ ਸਾਰੀਆਂ ਸੁਣ ਲਿਓ। ਹੋਰ ਆਪਣੇ ਟਰੱਕਰ ਭਰਾ ਜਿਹੜੇ ਟਰੱਕ ਲਿਸ਼ਕਾ ਕੇ ਲਿਆਏ ਸੀ ਉਹਨਾਂ ਦੀਆਂ ਵੀ ਹੈਗੀਆਂ, ਉਹ ਵੀ ਦੇਖਿਓ। ਤੇ ਇੱਕ ਵਾਰੀ ਫੇਰ ਆਪਾਂ ਦੱਸਦੇ ਜਾਈਏ, ਪੰਜਾਬੀ ਰੇਡੀਓ USA ਦਾ ਮੇਨ ਮਕਸਦ ਇਹ ਆ ਵੀ ਆਪਣੀ ਕਮਿਊਨਿਟੀ ਨੂੰ ਫਾਇਦਾ ਹੋਵੇ। ਅਸੀਂ ਆਪਣੀ ਕਮਿਊਨਿਟੀ ਨੂੰ ਪੈਂਡੇਮਿਕ ਦੇ ਦੌਰਾਨ ਪਿਛਲੇ 2 ਸਾਲਾਂ 'ਚ ਕੋਈ ਦੁਨੀਆ ਦਾ ਲੋਨ, ਕੋਈ ਦੁਨੀਆ ਦੀ ਗ੍ਰਾਂਟ, ਕੋਈ ਦੁਨੀਆ ਦਾ ਕਿਸੇ ਤਰ੍ਹਾਂ ਦਾ ਵੀ ਬੈਨੀਫਿਟ ਸੀ ਉਹ ਦੱਸਦੇ ਰਹੇ ਆ। ਸੋ ਇਹ 'ਚ ਵੀ ਆਪਾਂ ਚਾਹੁੰਦੇ ਹਾਂ ਵੀ ਪੰਜਾਬੀ ਟਰੱਕਰਸ ਆਪਣੀ ਤਰੱਕੀ ਕਰਨ। ਹਾਲਾਂਕਿ ਸਾਡਾ ਦੋਨਾਂ ਦਾ ਕੋਈ ਟਰੱਕਿੰਗ ਇੰਡਸਟਰੀ ਨਾਲ ਲੈਣਾ ਦੇਣਾ ਨਹੀਂ ਹੈ, ਪਰ ਆਪਾਂ ਸੱਚੀ ਖਬਰ ਦਿੰਦੇ ਹਾਂ। ਹੁਣ ਤੁਸੀਂ ਦੇਖ ਲਓ ਵੀ ਪਿਛਲੇ ਆਲਮੋਸਟ 55 ਮਿੰਟ ਹੋ ਗਏ ਆਪਾਂ ਲਗਾਤਾਰ ਬਿਨਾਂ ਐਡਵਰਟਾਈਜ਼ਮੈਂਟ ਤੋਂ ਇਹ ਪ੍ਰੋਗਰਾਮ ਕੀਤਾ। ਕੋਈ ਵੀ ਦੁਨੀਆ ਦਾ ਪੰਜਾਬੀ ਚੈਨਲ ਦੇਖ ਲਓ, ਜੇ 15 ਮਿੰਟ ਤੋਂ ਵੱਧ ਵੀ ਐਡਵਰਟਾਈਜ਼ਮੈਂਟ ਤੋਂ ਬਿਨਾਂ ਟੱਪ ਗਿਆ। ਸੋ ਸਾਡਾ ਮੇਨ ਮਕਸਦ ਇਹੀ ਆ ਵੀ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਮਿਲੇ ਤੇ ਉਹ ਆਪਣੇ ਫੀਲਡ ਦੇ ਵਿੱਚ ਤਰੱਕੀ ਕਰਨ ਜੀ। ਤੇ ਥੈਂਕ ਯੂ ਰਮਨ ਜੀ, ਮਿਹਰਬਾਨੀ ਜੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਜੀ ਤੇ ਹਰਜੋਤ ਜੀ, ਆਪਾਂ ਵੀ ਲੈਂਦੇ ਹਾਂ ਜੀ ਹੁਣ ਇੱਥੇ ਹੀ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।